तेरी आवाज क्यों नहीं आती ਲੱਤ ਸੌ ਕੇ ਤੇ ਗੋਡੇ ਚੋਂ ਇਹਨੂੰ ਲੱਗੇ ਜਿਵੇਂ ਗੋਡੇ ਚੋਂ ਨਾ ਕੋਈ ਆਵਾਜ਼ ਆ ਰਹੀ ਹੈ ਇਹਨੇ ਕੰਨ ਕੋਲ ਕੀਤਾ ਤੇ ਆਵਾਜ਼ ਆ ਰਹੀ ਸਟੇਡੀਅਮ 'ਚ 2 ਖੀਰੇ ਖਾਲੀ ਕਰਕੇ ਬੈਠਾ ਉਹ 'ਚ ਮੈਚ ਦੇਖਣ ਦੇ ਆਏਗਾ ਕੀ ਕਰਕੇ ਖੀਰੇ ਇਹ ਦਵਾਈਆਂ ਦੇ ਪਿੱਛੇ ਨਾ ਜਾਓ ਬੇਟਾ ਓ ਬਿੱਲੀ ਓਹੋ ਸਾਜੀ ਕੀ ਹੋ ਗਿਆ ਵਾ ਸਾਡੀ 3 ਬੱਚਿਆਂ ਦਾ ਪਿਓ ਬਣ ਗਿਆ ਤੇ ਘਰ ਇੱਦਾਂ ਜਾਂਦੇ ਆਓ ਇਹ ਮੈਂ enjoyment ਚ ਗਈ। ਹੁੰਦਾ ਵਾ। अस्सलाम वालेकुम नाज़रीन टी टाइम में खुश आमदीद जनाब महबूब मेरे तेरी आंखों से मुझे पीने दे कुछ दर्द है मेरे सीने में मुझे मस्त माहौल में जीने दे ਬਾਂਦਰ ਵਾਲਾ ਹਿਸਾਬ ਆ ਤੁਹਾਡਾ ਉਸ ਟਾਈਮ ਮਗਰ ਲਾਏ ਜੰਨੇ ਤੁਸੀਂ ਇਹ ਤਾੜੀ ਜਿਹੜੀ ਹੁਣ ਵੱਜੀ ਹੈ ਨਾ ਹਾਏ ਇਹ ਹਾਏ। 1:30 ਵਜੇ ਵੱਜਣੀ ਚਾਹੀਦੀ ਸੀ ਹਾਂਜੀ ਜੀ ਇਹਦੀ ਵਜ੍ਹਾ ਤੋਂ ਨਹੀਂ ਵੱਜਦੀ 2:30 ਵਜੇ ਵੱਜਣੀ ਚਾਹੀਦੀ ਸੀ ਉਹ ਦੇਖਣਾ ਕੈਸਾ ਲਾਂਤੀ ਆਦਮੀ ਆ ਇੱਥੇ ਮੇਨ ਪੈਸਾ ਮਸ਼ਹੂਰੀ ਸ਼ੋਹਰਤ ਛੱਡ ਕੇ ਉੱਥੇ ਲੂਮਾ ਤੇ ਵੜਿਆ ਰਹਿੰਦਾ ਸਾਰੀ ਦਿਹਾੜੀ ਮੈਂ ਬਹੁਤੀ ਦੇਰ ਨਹੀਂ ਬਰਦਾਸ਼ਤ ਕਰਨਾ ਮੈਨੂੰ ਨਹੀਂ ਇਹ ਬਾਰੇਗਾ ਕਿ ਮੈਂ ਕੋਈ ਭਾਈ ਉਧਰ ਹੀ ਹਾਂ ਕਰਨਾ ਪਿਛਲੇ ਸ਼ੋਅ 'ਚ ਕਹਿੰਦੇ ਮੈਂ ਸਦਕੇ ਜਾਵਾਂ ਇਸ ਪੁੱਤਰ ਤੋਂ ਹੈਂ? ਹੁਣ ਮੈਂ ਬਹੁਤੀ ਦੇਰ ਬਰਦਾਸ਼ਤ ਨਹੀਂ ਕਰਦਾ ਭਾਈ ਹਾਂਜੀ ਉਸਤਾਦ ਜੀ ਹੱਥ ਸੁੱਟ ਦਿਓ ਕੀ ਹੈ ਰਿਪੋਰਟਾਂ ਟੈਸਟ ਕਰਾਏ ਆ ਤੁਹਾਡੇ ਪੁੱਤਰ ਨੇ ਹਾਏ ਹਾਏ ਡਾਕਟਰਾਂ ਨੇ ਰਿਪੋਰਟ ਦੇਖਦੇ ਇਹ ਕਿੱਥੋਂ ਆ ਗਿਆ ਇਹਨੇ ਫੜਾ ਦੇ ਅੱਛਾ ਡਾਕਟਰਾਂ ਨੇ ਰਿਪੋਰਟ ਦੇਖਦੇ ਕਿਹਾ ਕਿ ਹਿਸਾਬ ਸਕ ਤੇਰਾ ਵਾ ਅੱਛਾ ਰਿਪੋਰਟਾਂ ਦੇਖ ਕੇ ਸਭ ਤੋਂ ਸੀਨੀਅਰ ਡਾਕਟਰ ਕਿਹਾ ਸਾਨੂੰ ਲੋਕ ਲੈ ਜਾਓ ਹਾਂਜੀ ਨਹੀਂ ਇੰਜ ਕਰਕੇ ਸੀਨੀਅਰ ਡਾਕਟਰ ਨੇ ਉਸਤਾਦ ਜੀ ਰਿਪੋਰਟ ਪੜ੍ਹੀ ਆ ਸਾਜੀ ਗੋਵਿੰਦਾ ਸਾਹਿਬ ਨਾਲ ਵੀ ਮੋਬਾਈਲ ਸਾਫ਼ ਕਰਦੇ ਹੀ ਹਾਦਸਾ ਹੋਇਆ ਨਾ ਸਹੀ ਕਰੇ ਗੱਲ ਆ। ਉਹ ਮੋਬਾਈਲ ਨਾਲ ਨਹੀਂ ਹੋਇਆ ਖਾਲੀ ਪੁਆ ਚਲ ਹਾਂ, ਗਿਆ ਉਹ ਮੈਂ ਸਾਫ਼ ਕਰਕੇ ਰੱਖਦਾ ਹੱਥ ਤੇ ਬਾਜੀ ਸੀਨੀਅਰ ਡਾਕਟਰ ਜਿਹੜੇ ਸਾਰੇ ਤੋਂ ਨਾ ਅਬਦੁਰ ਰਹਿਮਾਨ ਚਤਰਵੈਦੀ ਸਾਹਿਬ ਉਹ ਹੈਂ ਕੌਣ ਭਾਈ ਬੇਟੇ ਕੀ ਗੱਲ ਚੇਨਈ ਚੋਂ ਇਲਾਜ ਕਰਾਉਂਦੇ ਉਹਨਾਂ ਨੇ ਇੰਜ ਕਰਕੇ ਰਿਪੋਰਟ ਪੜ੍ਹੀ ਉਹਨਾਂ ਕਿ ਸਾਜਦ ਹੁਸੈਨ ਕੌਣ ਆ ਹਾਂ। ਉਸਤਾਦ ਜੀ ਆ ਕੀ ਕਰਨੇ ਸਾਜਦ ਹੁਸੈਨ ਨਾਇਡੂ ਯਾਰ ਤੂੰ ਕਹੀ ਜਾ ਮੈਂ ਤੈਨੂੰ ਕੁਝ ਕਹਿਣੇ ਆ ਉਹਨਾਂ ਕਿ ਸਾਜਦ ਹੁਸੈਨ ਮੈਂ ਕਿਹਾ ਜੀ ਸਰ ਉਹਨੇ ਮੇਰਾ ਇੰਜ ਵੇਖਿਆ ਥੱਲੋਂ ਪੈਰਾਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਵੇਖ ਕੇ ਕਹਿੰਦੇ ਆਪ ਹੈ ਸਾਜਦ ਹੁਸੈਨ ਮੈਂ ਕਿਹਾ ਜੀ ਸਰ ਅੰਦੇ ਤੇ ਸਾਜੀ ਅੱਗੋਂ ਕਹਿਣ ਲੱਗ ਪਿਆ ਮੈਂ ਬੜੀ ਪਰੇਸ਼ਾਨ ਹੂੰ ਗੁਰੂ ਜੀ ਕਹਿੰਦਾ ਆਪ ਹੈ ਸਾਜਦ ਹੁਸੈਨ ਮੈਂ ਕਿਹਾ ਹਾਂਜੀ ਕਹਿੰਦਾ ਅੰਦਰ ਕੈਬਨ ਪੇ ਹੋ ਓਏ ਪਰਸਨਲ ਰੂਮ ਚ ਲੈ ਗਿਆ ਉਡਾ ਹਾਂ ਤੇ ਤੂੰ ਇੱਥੇ ਦੱਸਣ ਲੱਗਾ ਨਹੀਂ ਉਹ ਡਾਕਟਰ ਸਾਹਿਬ ਆ ਉਸਤਾਦ ਜੀ ਮੈਨੂੰ ਪਰਸਨਲ ਰੂਮ ਚ ਬਿਠਾ ਕੇ ਅੱਛਾ ਆਪ ਮੈਨੂੰ ਉੱਚੀ ਜਗ੍ਹਾ ਬਿਠਾਤਾ ਉੱਚੀ ਚੇਅਰ ਤੇ ਆਪ ਨੀਵੇਂ ਬਹਿ ਕੇ ਤੇ ਮੈਨੂੰ ਸੱਚ ਬਤਾਨਾ ਝੂਠ ਨਹੀਂ ਬੋਲਣਾ ਕੀ ਖਾਤੇ ਹੋ ਮੈਂ ਫਿਰ ਦੱਸਿਆ ਮੈਂ ਕਿ ਰੋਜ਼ਮਰਰਾ ਦੀ ਐਕਟੀਵਿਟੀ ਹੈ ਜੀ ਕਹਿੰਦਾ ਤੇਰੀ ਬਾਡੀ ਜਿਹੜੀ ਤੇਰੀ ਬਾਡੀ ਆ ਬਾਡੀ ਨਹੀਂ ਬਾਡੀ ਤੇਰੀ ਬਾਡੀ ਨਹੀਂ ਹੁੰਦੀ ਜਿਸਮ ਕਹਿ ਲਾ ਤੂੰ ਪਿੰਡਾ ਕਹਿ ਲਾ ਜਿਸਮ ਕਹਿ ਲਾ ਬਦਨ ਕਹਿ ਲਾ ਬਦਨ ਵੀ ਨਾ ਕਹਿ ਹਾਂਜੀ ਇਹ ਡਬਲ ਪਿੰਡਾ ਬਾਡੀ ਤੇਰੀ ਬਾਡੀ ਦਾ ਠੋਰ ਐਡਾ ਤੂੰ ਉਹਨੇ ਕਹਿੰਦਾ ਜਿਹੜਾ ਜਿਸਮ ਆ ਨਾ ਇਹ ਇਹ ਸਭ ਅੱਗੇ ਤੋਂ ਵਿਸਤਾਰ ਜੀ ਤੁਸੀਂ ਭੈੜਾ ਕਰਾਤਾ ਬੋਡੀ ਕੁਛ ਉਹ ਤੂੰ ਬਾਡੀ ਕਹਿ ਲਾ ਨਰਿੰਦਰ ਬੋਡੀ ਉਹਨਾਂ ਨੇ ਕਿਹਾ ਵੀ ਤੇਰੀ ਜਿਹੜੀ ਬਾਡੀ ਹੈ ਨਾ ਭਾਜੀ ਇਹ ਅੰਦਰੋਂ 20 ਸਾਲ ਪਿੱਛੇ ਆ ਬੱਚਿਆਂ ਵਾਲੀ ਵੀ ਤੇਰੀ ਬਾਡੀ ਇਸ ਟਾਈਮ ਬੱਚਿਆਂ ਵਾਲੀ ਗਰੋ ਕਰ ਰਹੀ ਫਿਜ਼ੀਕ ਅੰਦਰ ਬਿਲਕੁਲ ਕਲੈਰਿਟੀ ਆ ਤੇਰੇ ਗੁਰਦੇ ਵੀ ਉਦਾਂ ਹੀ ਬੱਚਿਆਂ ਵਾਂਗੂ ਆ ਤੇਰੇ ਫੇਫੜੇ ਵੀ ਬੱਚਿਆਂ ਵਾਂਗੂ ਆ ਉਹਨਾਂ ਨੇ ਇਹਦੇ ਐਕਸ-ਰੇ ਕੀਤੇ ਨਾ ਵਿੱਚ ਮੋਮੋ ਨਿਕਲਣ ਦੇ ਕੋਕੋ ਮੈਲਨ ਨਿਕਲਣ ਦੇ ਉਹਨਾਂ ਨੇ ਕਿਹਾ ਇਹ ਬੱਚਿਆਂ ਦਾ ਹੀ ਉਮੀਦ ਹੈ ਲੱਤ ਸੌ ਗਈ ਤੇ ਉੱਤੇ ਚਾਦਰ ਦੇ ਦਿੰਦੇ ਆ ਕਹਿੰਦਾ ਮੱਖੀ ਨਹੀਂ ਪਈ ਲੱਤ ਸੌ ਗਈ ਤੇ ਉੱਤੇ ਚੱਦਰ ਦੇ ਦਿੰਦੇ ਆ ਕਹਿੰਦਾ ਮੱਖੀ ਨਹੀਂ ਪਏ ਨਹੀਂ ਲੱਤ ਸੌ ਗਈ ਆ ਤੇ ਉੱਚੀ ਨਹੀਂ ਬੋਲਣ ਦਿਆ ਤੇ ਸਾਰਾ ਕਿਦਾ ਸਾਡੀ ਲੱਤ ਸੌ ਗਈ ਤੇ ਦੂਜੀ ਲੱਤ ਨੂੰ ਕਹਿੰਦੇ ਆ ਤੂੰ ਵੀ ਸੋ ਜਾ ਲੱਤੇ ਭੂਲੀਏ ਇੱਕ ਤਰੀ ਬਾਜੀ ਮੈਨੂੰ ਡਾਕਟਰ ਮੇਰੇ ਪੈਰੀ ਪੈ ਗਿਆ ਕਹਿੰਦਾ ਦੱਸ ਦੇ ਕੋਈ ਨਹੀਂ ਸੁਣੂਗਾ ਤੂੰ ਖਾਣਾ ਪੀਣਾ ਕੀ ਹੈ ਮੈਂ ਕਿਹਾ ਡਾਕਟਰ ਸਾਹਿਬ ਰੂਟੀਨ ਦੀ ਸਵੇਰੇ ਸੌਂਫ ਦਾ ਪਾਣੀ ਪੀਣਾ ਵਾ ਹਾਂਜੀ। ਹਲਕਾ ਜਿਹਾ ਨਾਲ ਸ਼ਹਿਦ ਪਾਉਣਾ ਵਾ ਲੈਚੀ ਲੱਤ ਪਾਉਣਾ ਸੌ ਗਈ ਸਾਜੀ ਨੇ ਉੱਠਿਆ ਹੀ ਨਹੀਂ ਉਹ ਭਾਈ ਸੋ ਕੇ ਫੁੱਲ ਲੱਗੀ ਕਈ ਲੱਤ ਸੌ ਕੇ ਤੇ ਗੋਡੇ ਚੋਂ ਇਹਨੂੰ ਲੱਗੇ ਜਿਵੇਂ ਗੋਡੇ ਚੋਂ ਨਾ ਕੋਈ ਆਵਾਜ਼ ਆ ਰਹੀ ਹੈ ਇਹਨੇ ਕੰਨ ਕੋਲ ਕੀਤਾ ਤੇ ਆਵਾਜ਼ ਆ ਰਹੀ ਤੇ ਬੁਆ ਉਹਨੇ ਬੱਚੇ ਨੂੰ ਕਹਿੰਦਾ "ਸ਼ਸ਼।" ਫੋਟੋ ਸਾਜੀ ਓਕੇ ਆ ਗਈਆਂ ਕਹਿੰਦਾ ਮੈਂ ਅੰਦਰੋਂ ਫੁੱਲ ਨੌਜਵਾਨ ਆ ਯਾਰ 20 22 ਸਾਲ ਪੁਰਾਣਾ ਬੱਚਾ ਅੰਦਰੋਂ ਮੈਂ ਤਾਂ ਆਪਣੇ ਆਪ ਨੂੰ ਸਮਝਦਾ ਰਿਹਾ ਮੈਂ ਜੋ ਰਿਪੋਰਟਾਂ ਕਰਾਂਗੇ ਮੈਨੂੰ ਇਸ ਮੈਂ ਕਿਹਾ ਐਂਡਲ ਸਾਲ ਚੱਲਣ ਡੇ ਆ ਪੁਰਨਾ ਹੋ ਜਾਣਾ ਲੁਕੀ ਪੈ ਜਾਣੀ
ਡਾਕਟਰ ਨੂੰ ਦੱਸ ਕੇ ਹੈਰਾਨ ਕਰਤਾ ਯਾਰ ਐਸੀ ਗੱਲ ਡਾਕਟਰ ਨੇ ਝੂਠ ਮਾਰਿਆ ਉਸਤਾਦ ਜੀ, ਇਹ ਤੇ ਉਹ ਜਿਹੜਾ ਵਕੀਲ ਟਾਇਰ ਜਿਹਾ ਪਾ ਕੇ ਫਿਰਦੇ, ਉਹ ਪਾ ਕੇ ਫਿਰ ਉਹਨੂੰ ਫਿਰਦਾ ਸੀ। ਹਾਂਜੀ ਇੰਨੀਆਂ ਦਰਦਾਂ ਇਹਦੇ ਹੋ ਰਹੀਆਂ, ਤੁਹਾਨੂੰ ਇਹਨੇ ਦੱਸਿਆ ਨਹੀਂ ਮੇਰਾ ਲੱਕ ਵੀ ਗਿਆ ਤੇ ਮੇਰੀ ਫਲਾਦ। ਇਹਦੀ ਲੱਤ ਸੌ ਗਈ, ਇਹਨੇ ਠਾਇਆ ਤਾਂ ਉੱਠ ਨਹੀਂ ਰਹੀ, ਕਹਿੰਦਾ ਸੁੱਤੀ ਆ ਤੇ ਕੋਮੇ 'ਚ ਚਲੀ ਗਈ। ਨਹੀਂ ਇਹਦੀ ਲੱਤ ਸੁੱਤੀ, ਉਹਨੂੰ ਉਠਾਉਂਦਾ ਤੇ ਉੱਠਣ ਦੇ ਹੌਲੀ ਜਿਹੇ ਕਹਿੰਦਾ ਤੈਨੂੰ ਅਸੀਂ ਇੱਥੇ ਛੱਡ ਜਾਣਾ ਵਾ। ਇਹਦੀ ਲੱਤ ਸੁੱਤੀ, ਇੱਕਦਮ ਲੱਤ ਉੱਠੀ, ਡਰਾਉਣਾ ਖਾਓਗੇ। ਡਰੋੜਾ ਖਾ ਵੇਖ, ਕਹਿੰਦਾ ਕੀ ਹੋਇਆ, ਡਰੋੜਾ ਖਾ ਵੇਖ ਲੈ। ਮਾਲਕਾਂ ਨੇ ਫੋਨ ਕੀਤਾ, ਕਹਿੰਦਾ ਉਹ ਕੰਮ ਤੇ ਨਹੀਂ ਆਉਂਦਾ। ਕਹਿੰਦਾ ਭਾਜੀ ਮੈਂ ਤੇ ਉੱਠਿਆ ਫਿਰ ਤਾਂ ਲੱਤ ਨਹੀਂ ਉੱਠਣ ਰਹੀ। ਵਾਲਾ ਸਾਹਿਬ ਵੱਲੋਂ ਪੱਖਾ ਆਪਣੀ ਸੁੱਤੀ ਲੱਤ ਤਲ ਕਰਤਾ। ਲੱਤ ਸੁੱਤੀ ਤੇ ਕਮਰੇ ਦੀ ਲਾਈਟ ਨਹੀਂ ਬਾਲਣ ਦਿਆ ਲੈ। ਆਹੋ ਕਿਉਂ ਇੱਧਰ ਲੱਤ ਸੁੱਤੀ ਹੈ। ਲੱਤ ਸੋ ਗਈ ਤੇ ਵੱਢ ਕੇ ਮੱਛਰਦਾਨੀ ਚ ਪਾਈ। ਲੱਤ ਸੁੱਤੀ ਉਹਨੂੰ ਫੜ ਕੇ ਆਏ। ਨਹੀਂ ਲੱਤ ਸੁੱਤੀ ਤੇ ਆਪ ਬਾਹਰ ਬੈਠਾ ਮੱਛਰਦਾਨੀ 'ਚ ਮੋਰਾ ਕਰਕੇ ਤੂੰ ਕੀ ਲੱਤ ਨਹੀਂ ਮਾਰੀ। ਨਹੀਂ ਮੰਜੀ ਤੇ ਇੰਜ ਲੰਮੇ ਪੈ ਕੇ ਨਾ ਪੁੱਠੇ ਬਾਹਰ ਤੇ ਚਲੂੰਗੀ ਦੇ ਵਿੱਚ ਲੱਤ ਰੱਖੀ ਨਾਲ ਮੈਂ ਨਹੀਂ ਕਰੀ ਹਣਾ। ਇੰਟਰਨੈਸ਼ਨਲ ਲੈਵਲ ਤੇ ਦੋ ਬੰਦਿਆਂ ਦੀ ਬੋਡੀ ਪਿੱਛੇ ਹੈ, ਇੱਕ ਮੇਰੀ ਇਹ ਮੈਨੂੰ ਵੀ ਅੱਜ ਹੀ ਪਤਾ ਓ ਲੱਗਾ। ਯਾਰ ਚੱਛਾ ਤੂੰ ਟੈਸਟ ਕਰਾ ਲੈ, ਤੈਨੂੰ ਵੈਸੇ ਉਹਨੇ ਡਾਕਟਰ ਨੇ ਕਹਿਤਾ, ਉਹਨੇ ਕਿਹਾ ਵੀ ਕੋਈ ਗੱਲ ਨਹੀਂ ਈਜ਼ੀ ਹੋ ਜਾ। ਉਸਤਾਦ ਜੀ ਉਹ ਤੂੰ ਉਹਨੂੰ ਉਹੀ ਸਮਝਣ ਲੱਗ ਪਿਆ, ਪਤਾ ਨਹੀਂ ਉਹਨੇ ਤੈਨੂੰ ਨਹੀਂ ਸੀਰੀਅਸ ਤਾਜੀ ਨੇ ਮੈਨੂੰ ਕਿਹਾ, ਮੈਨੂੰ ਦੱਸਿਆ, ਮੈਂ ਕਿ ਸਵੇਰੇ ਭਾਜੀ ਸ਼ਹਿਦ, ਅਦਰਕ, ਪੁਦੀਨਾ ਤੇ ਸੌਂਫ ਇਹਦਾ ਮੈਂ ਪਾਣੀ ਗਰਮ ਕਰਕੇ ਪਾ ਪੀਣਾ ਵਾ, ਸੀਰੀਅਸਲੀ ਪੀਣਾ ਵਾ। ਗੋਲ ਗੱਪਿਆਂ ਵਾਲੇ ਦਾ ਮੁੰਡਾ ਵਾ, ਇੰਨਾ ਕੁਝ ਖਵਾ ਕੇ ਪੀਂਦਾ। ਡਰ ਗਿਆ ਉਸਤਾਦ ਜੀ ਮਾਰਨ ਲੱਗੇ। ਲੱਤ ਸੌ ਕੇ ਭਾਈ ਕਿਤੇ ਕੰਬਲ ਲਾਪੀ ਤੇ ਇੱਥੇ ਫੀਟਰ ਰੱਖਿਆ। ਇੱਥੇ ਫੀਡਰ ਦੇ ਕੇ ਇੰਜ ਕੀਤਾ। ਤੇਰੇ ਬੱਚੇ ਲਈ ਕਹਿੰਦਾ ਸਰ ਲੱਤੇ ਪਤੜ ਗਿਆ। ਆਹੋ ਅਸੀਂ ਵੀ ਕੋਈ ਟਰੈਕ ਤੁਸੀਂ ਕੋਲ ਤਾਂ ਇਹੀ ਕੁਝ ਕਰ ਰਹੇ ਅਸੀਂ ਵੀ ਕੋਈ ਟਰੈਕ ਰੱਖਣ ਡਏ। ਨਹੀਂ ਉਹਦਾ ਆਪਣਾ ਟਰੈਕ ਜਦੋਂ ਉਹਦਾ ਚੱਲ ਪਿਆ। ਲੱਤ ਸੁੱਤੀ ਤੇ ਉਹਨੂੰ ਚੱਕ ਕੇ ਥੱਲੇ ਵਿਛਾਉਣ ਦਿਆ ਚਾਪਰ ਵਾਲੀ। ਮੈਂ ਦਵਾਈਆਂ ਛੱਡਤੀਆਂ ਵਾ, ਉਹਨੇ ਕਿਹਾ ਤੂੰ ਚੰਕ ਫੂਡ ਜਿਹੜਾ ਆਪਣਾ ਚੰਕ ਫੂਡ ਇਹਨੂੰ ਪੁਰ ਕਰਾ ਦੇ। ਕੀ ਆਰਗੈਨਿਕ ਕੱਲ ਆਇਆ। ਹੈਲੋ ਜੀ। ਤਾਜੀ ਇੰਨੀਆਂ ਤੂੰ ਅੱਗੇ ਵੀ ਆਰਗੈਨਿਕ ਕਰ ਲਈ ਸਾਂ। ਹਾਂਜੀ ਇੱਕ ਇੰਨੀਆਂ ਦਵਾਈਆਂ ਖਾਂਦਾ, ਇੱਕ ਬੰਦੇ ਨੇ ਕਿਹਾ ਲੋ ਵੈਸੇ ਹੀ ਪਾਣੀ ਖਿਦਮਤ ਤੇ ਤੋੜ ਦਿੱਤੀ ਤੇ ਆਪਣੀ ਦਵਾਈ ਕੱਢ ਲਈ। ਪਾੜ ਪੂਰੇ ਕੱਢ ਲਏ। ਜਿਹੜੇ ਪੂੜੇ ਕੱਢੇ। ਦਵਾਈਆਂ ਖਾਣੀਆਂ ਚਾਹੀਦੀਆਂ, ਲੇਕਿਨ ਦਵਾਈਆਂ ਜ਼ਿਆਦਾ ਤੁਸੀਂ ਕਹਿੰਦੇ ਹੋਮੋਪੈਥਿਕ ਖਾਓ ਤੇ ਹਕੀਮ ਦੀ ਦਵਾਈ ਖਾਓ। ਐਲੋਪੈਥਿਕ ਜਿਹੜੀ ਇਹਨੂੰ ਘਟਾਓ। ਐਲੋਪੈਥਿਕ ਜਿੰਨੀ ਐਲੋਪੈਥਿਕ ਗਰਮ ਹੁੰਦੀ ਆ। ਡਾਕਟਰ ਜੀ ਉਹਨੇ ਕਿਹਾ ਨਾ ਤੂੰ ਬੱਚਿਆਂ ਵਾਲੀ ਦੀ ਆਦਤ ਆ ਤੇ ਗੁੱਠਾ ਪਾ ਕੇ ਫਿਰਨ ਦਿਆ ਸੋਹਰਿਆਂ ਦੇ। ਡਾਕਟਰ ਨੇ ਕਿਹਾ ਤੇਰੀ ਬੱਚਿਆਂ ਦੀ ਆਦਤ ਹੈ ਤੇ ਕੱਛਾ ਬੂਸ਼ਟ ਪਾ ਕੇ ਫਿਰੂਗੇ। ਸਾਡੇ 3 ਬੱਚਿਆਂ ਦਾ ਪਿਓ ਬਣ ਗਿਆ ਤੇ ਘਰ ਇੱਦਾਂ ਜਾਂਦੇ। ਇਹ ਦਵਾਈ ਬੈਂਚ ਕੇ। ਤੇ ਬੱਚੇ ਕੋਈ ਆਰਾਮ ਨਾਲ ਖੜੇ, ਪਾਪਾ ਕੀ ਹੋ ਗਿਆ ਆਪਕੋ? ਜਿਉਂ ਦਾ ਕਿਹਾ ਨਾ ਉਹਨੇ ਡਾਕਟਰ ਨੇ ਤੇ ਬੱਚਿਆਂ ਦੀ ਕਿੰਨੇ ਆਦਤ। ਕਰਿਆ ਆਗੇ ਪੜ ਕੇ ਆਗੇ ਤੇਰੇ ਪੁੱਤ। ਜਿਉਂ ਦਾ ਸਾਹ ਜੀ ਕਿਹਾ ਨਾ ਡਾਕਟਰਾਂ ਨੇ ਤੇਰੀ ਬੱਚਿਆਂ ਦੀ ਆਦਤ। ਸੋਹਰੇ ਨੂੰ ਕਹਿੰਦੇ ਮੈਨੂੰ ਡਾਕਟਰ ਪੀਏ ਜੇ ਮੇਰੇ ਬੱਚਾ। ਸਹੁਰੇ ਨੂੰ ਕਹਿ ਰਿਹਾ। ਹਾਂ ਅੱਛਾ ਡਾਕਟਰ ਨੇ ਜਦੋਂ ਕਹਿ ਰਿਹਾ ਤੇਰੇ ਜਿਸਮ 'ਚ 1% ਵੀ ਚਰਬੀ ਨਹੀਂ ਹੈ, ਹਾਂ ਤੇ ਮੈਨੂੰ ਬੜੀ ਖੁਸ਼ੀ ਹੋਈ। ਮੈਂ ਕਿਹਾ ਯਾਰ ਕਹਿੰਦਾ ਵਿਦਆਊਟ ਫੈਟ ਆ ਸਾਰਾ ਤੇਰਾ ਬੋਡੀ ਤੇਰੀ। ਹਾਂਜੀ। ਉਸਤਾਦ ਜੀ ਇਹਦਾ ਡਾਕਟਰਾਂ ਨੇ ਦਿਲ ਰੱਖਿਆ ਵਾ ਕਿ ਮਰਨ ਵਾਲਾ ਵਾ, ਪਰੇਸ਼ਾਨ ਹੋ ਕੇ ਨਾ ਮਰੇ। ਓਏ ਵਿੱਚ ਧੜਕਣ ਡਿਆ ਵਾ, ਉਹਨਾਂ ਨੇ ਕਿੱਥੇ ਰੱਖ ਲਿਆ? ਉਹ ਤੈਨੂੰ ਜੀਣ ਦੀ ਉਮੰਗ ਦੇ ਰਹੇ ਆ, ਅੰਦਰੋਂ ਤੂੰ ਖੋਖਲਾ ਹੋ ਗਿਆ, ਮੱਥਾ ਹੀ ਪਲਸਤਰ ਆ ਤੇਰਾ, ਅੰਦਰ ਕੱਖ ਵੀ ਨਹੀਂਗਾ। ਆ ਪਿਛਲੇ 4-5 ਦਿਨਾਂ ਚ ਜੁਗਨੂ ਬਾਦਸ਼ਾਹ ਮੇਰੀ ਗੱਲ ਜਦ ਉਹਨਾਂ ਨੇ ਨਾਮ ਬੜਾ ਪਸੰਦ ਕੀਤਾ ਜੁਗਨੂ। ਅੱਛਾ ਜੀ। ਹਾਂ ਅਪਨਾਈਅਤ ਮਿਲੀ ਨਾ, ਹੋਰ ਸਾਰਿਆਂ ਨੇ ਬੜਾ ਪਸੰਦ ਕੀਤਾ ਜੁਗਨੂ ਨਾਲ, ਕਸਮੇ ਵੀ। ਠੀਕ ਆ ਜੀ। ਬਲਕਿ ਤੁਹਾਡੇ ਦੇਖ ਕੇ ਹੋਰਾਂ ਨੇ ਵੀ ਮੈਂ ਤੁਹਾਨੂੰ ਦਿਖਾਉਣਾ ਸੋਹਣਿਆ ਜਿਹੜਾ ਉਹ ਮੈਂ ਕੀ ਓੜੀਆਂ ਦੇ ਜਿਹੜੀਆਂ ਮੇਲਾ, ਹਾਂ ਉਹ ਮੈਂ ਤੁਹਾਨੂੰ ਪੜਾਉਣਾ ਮੇਲਾ। ਭਾਜੀ ਇਹਨੇ ਇੰਨਾ ਕੰਗਾ ਵਾਇਆ, ਇਹਦਾ ਸਾਰਾ ਮਹਾਦਰਾ ਉੱਥੇ ਨੂੰ ਟੰਗਾ ਗਿਆ। ਲੱਛਣ ਯਾਰ ਆ ਮੈਂ ਗੱਲ ਇਹਨੂੰ ਕਿੱਥੋਂ ਇਹ ਗੱਲ ਆਈ ਵਿੱਚ? ਅੱਛਾ ਮੇਰੀ ਸੁਣ ਗੱਲ। ਮੈਂ ਕੁਛ ਕਰਨ ਦੇ ਕਹਿੰਦਾ ਨੇ ਇੰਨਾ ਇੰਜ ਸਿਰ ਵਾਇਆ, ਇਹਦੇ ਸਾਰੇ ਨਕਸ਼ੇ ਆ ਮਾਸ ਇੱਥੇ ਆ ਗਏ। ਇਹਦਾ ਦੇਖਣ ਦੇ ਇੱਧਰ ਇਹ ਵੀ ਇੰਨੀਆਂ ਨਹੀਂ ਇੱਥੇ ਆ ਗਏ ਨਾ ਤੇ ਇੰਜ ਵੇਖਣ ਦੇ। ਇਹ ਵੀ ਇੰਨੀਆਂ ਵਾਸੀਆਂ ਲੈਂਦਾ ਸੀ, ਇੱਕ ਬਾਹ ਵੱਡੀ ਹੋਈ। ਉਸਤਾਦ ਜੀ ਇਦਾਂ ਤਾਂ ਫਿਰ ਸਾਰਾ ਪਿੰਡਾ ਇੱਧਰ ਉੱਧਰ ਕਰਦਾ, ਇੰਨਾ ਇਹਨੇ ਐ ਕੀਤਾ, ਇਹਦੀ ਧੁੰਨੀ ਇੱਥੇ ਆਈ। ਹਾਂ ਤਾਜੀ ਇੱਥੇ ਬੁਰਚ ਕਰਦੇ ਆ, ਇੱਥੇ ਬੁਰਚ ਕਰਦੇ। ਤਾਂ ਦਿੱਤੇ ਇੰਨਾ ਇੰਜ ਕਰਦਾ ਸੀ ਇੱਥੇ ਇੰਜ ਮਗਰ ਬੰਦੇ। ਮੈਂ ਕਿਹਾ ਕਹਿੰਦਾ ਅੱਖ ਬੜਲਨੇ ਆ। अच्छा जी कमेंट आया, सर बहुत शुक्रिया, आप टी टाइम कभी छोड़िएगा नहीं, वादा करें प्लीज। इस तो मैं कहना कि यार ਹੁਣ मैं की करा दसो मैनू किधर जावा मैं। अच्छा जी प्रिंस बाजवा मेरा वीर कहना मैंने भी देखने की हद कर दी और वो भी हाँ उन्हें शेर भेजिया प्रिंस बाजवा मेरे वीर ने कहना मैंने भी देखने की हद कर दी ਵਾਹ ਵਾਹ और वो भी तस्वीर से बाहर निकला है। ਆਹਾ हमजा अली मेरा वीर कहता
तुझे ना आएंगी मुफलिस की मुश्किलात समझ, ਹਾਏ ਹਾਏ तुझे ना आएंगी मुफलिस की मुश्किलात समझ, मैं छोटे लोगों के घर का बड़ा हूं बात समझ। ਹਾਏ ਵਾਹ ਵਾਹ कौन से ਕੀ ਬਾਤ ਹੈ मैं छोटे लोगों के घर का बड़ा हूं बात समझ, मेरे अलावा है 6 लोग मुनहसर मुझ पर, मुनहसर ਸਰ मेरे अलावा है 6 लोग मुनहसर मुझ पर, मेरी हर एक मुसीबत को जरब साथ समझ। ਹਾਏ 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 ਬਤਾ यानी 6 ਤੇ 1 मैं 7 हो गए ना। मेरी हर एक मुसीबत को जरब साथ समझ, फलक से कट के जमीन पे गिरी पतंगें देख, तू हिजर काटने वालों की नफ्सियात समझ। ਓਏ वाह 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 ਹਾਏ ਹਾਏ ਵਾਹ 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 ਨਫਸੀਆਤ ਸਮਝ शुरू दिन से उधेड़ा गया है मेरा वजूद। ਆਹਾ वाह वाह ਆਹਾ ਸ਼ੁਰੂ ਦਿਨ ਸਮਝ ਆ ਗਈ ਨਾ, ਮਤਲਬ ਇੱਕ ਬੰਦਾ ਜਿਹੜਾ ਕਫੀਲ ਹੁੰਦਾ ਘਰ ਦਾ, ਜਿਹਦੇ ਤੇ 14 ਜਣਿਆਂ ਦੇ ਬੋਝ ਇੱਕੋ ਤੇ ਪਿਆ ਹੁੰਦਾ। ਸ਼ੁਰੂ ਦਿਨ ਸੇ ਉਧੇੜਾ ਗਿਆ ਹੈ ਮੇਰਾ ਵਜੂਦ, ਹਾਏ जो दिख रहा है इसे मेरी बाकियात समझ। ओए बाकी यार ਤੇ ਬਾਕੀ ਇਹ ਹੀ ਬਚਿਆ ਸਭ ਕੁਝ ਵਾਹ 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 ਬਹੁਤ ਬੜਾ ਸ਼ਾਨ ਵਾਹ ਵਾਹ ਠੀਕ ਹੈ ਜੀ, ਆ ਥੱਲੇ ਖੋਰ ਆ ਲੇਕਿਨ ਉਹ ਸਕਰੀਨਸ਼ਾਟ ਲੈਂਦੇ ਆ ਨਾ, ਉਹ ਥੱਲੇ ਹੀ ਚਲਾ ਗਿਆ ਕਿਤੇ। ਹਮਜ਼ਾ ਭਾਜੀ ਥੈਂਕ ਯੂ ਭਾਜੀ। किताब इश्क में हर आह एक आयत है, ਓਏ ਹੋਏ और आंसुओं को हरूफे मुक्ताआत समझ, मुक्ताआत समझ। ਹਾਂ करें ये काम तो कुंबे का दिन गुजरता है, हाय 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 यार पहुंचे करें ये काम तो कुंबे का दिन गुजरता है, हमारे हाथों को घर की घड़ी घड़ी के हाथ समझ। ਹਾਏ हमारे हाथों को घर की घड़ी के हाथ समझ। ठीक है, ये रुक गई तो वो भी रुक गए। दिलो दिमाग जरूरी है जिंदगी के लिए, दिलो दिमाग जरूरी है जिंदगी के लिए, ये हाथ पांव इजाफी सहूलियात समझ। ओए होए 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 वाह वाह वाह, उमैर नजमी साहब, पहुंचे उमैर नजमी साहब ਦਾ ਸ਼ੇਰ ਆ, ਔਰ ਮੈਨੂੰ ਭੇਜਿਆ ਜਨਾਬ ਆਪਣਾ ਸਮਝ ਆ ਜਾਂਦੀ ਹੋਰ ਬਸ ਹਮਜ਼ਾ ਅਲੀਮ ਭਾਜੀ ਨੇ, ਹਨਾ। ਵੱਡਾ ਹੀ ਕੀ ਬਾਤ क्या बात ਮੈਨੂੰ ਕੀ ਪਤਾ ਯਾਰ ਉਹ ਫੈਸਲਨਾਮੇ ਦੀ ਵੀਡੀਓ ਦੇਖੋ, ਦਾ ਮੁੰਡਾ ਇਹਦੀ ਬਹੁਤ ਨੈਸ਼ ਟੋਨ ਟੈਂਪੋ ਹੈ ਯਾਰ। ਉਹ ਯਾਰ ਮੈਂ ਸੱਚੀ ਬਹੁਤ ਹੱਸਿਆ ਯਾਰ, ਜਿਹੜਾ ਉਹਨੇ ਸਟਾਰਟ ਕੀਤਾ ਨਾ, ਉਹਦੇ ਚ ਸਮਝ ਨਹੀਂ ਆ ਰਹੀ, ਉਹ ਇੰਨਾ ਮਜ਼ੇਦਾਰ ਆ, ਕਸਮੇ ਵੀ ਉਹ ਬਹੁਤ ਮਜ਼ੇਦਾਰ ਕਰੈਕਟਰ ਆ, ਔਰ ਉਹਨੂੰ ਮੈਂ ਕੁਝ ਸਮਝਾਵਾਂਗਾ ਕਿ ਉਹ ਮਤਲਬ ਨਾ ਹਿਸਾਬ ਕਿਤਾਬ ਟਿਊਨ ਅਪ ਕਰ ਉਹ ਬਹੁਤ ਮਜ਼ੇਦਾਰ, ਉਹਦੀ ਟੋਨ ਟੈਂਪੋ ਬੜੀ ਮਜ਼ੇਦਾਰ ਹੈ। ਹਾਂਜੀ। ਉਹਦਾ ਸਟਾਰਟ ਦੀ ਉਹਦੇ ਨਾ ਜਿਵੇਂ ਨਹੀਂ ਹੁੰਦਾ ਬੰਦਾ ਐਵੇਂ ਇੱਧਰ ਦੀ ਕੋਈ ਵਿੱਚ ਮਿਸ ਵੀ ਕਰ ਗਿਆ ਗੱਲ, ਵਿੱਚੋਂ ਕੱਟ ਕਰਕੇ ਅਗਲੀ ਸ਼ੁਰੂ ਉਹਦਾ ਇਹ ਹੀ ਮਜ਼ਾ, ਉਹਦਾ ਗੌਰ ਕਰਨਾ ਉਹਦੇ ਮੁੰਡੇ ਦੀ ਗੱਲ ਤੇ ਕਦੀ। ਉਹ ਇੱਕ ਵੀਡੀਓ ਸਾਜੂ ਬਹੁਤ ਨੈਸ਼ ਬੋਲਦਾ ਜੀ। ਉਹ ਵੀਡੀਓ ਚ ਭਾਨ ਫੈਸਲ ਨੂੰ ਕਹਿਣ ਡਿਆ, ਉਹਨੇ ਤੁਹਾਡੀ ਵਜ੍ਹਾ ਤੋਂ ਕਿੱਥੋਂ ਕਹਿੰਦਾ ਉਸਤਾਦ ਜੀ ਦੀ ਵਜ੍ਹਾ ਤੋਂ ਤੇ ਉਹਨੇ ਟੀਮ ਦੀ ਵਜ੍ਹਾ ਤੋਂ ਸਬਸਕ੍ਰਾਈਬਰ ਹੋਏ ਭਾਨ ਫੈਸਲ। ਅੱਛਾ ਅੱਛਾ ਫੈਸਲ ਤਾਂ ਇਦਾਂ ਵਾ ਜਿਵੇਂ ਨਾਲ ਉਹਦਾ ਦਿਲ ਨਹੀਂ ਕਰ ਰਿਹਾ। ਫੈਸਲ ਨੂੰ ਆਪਣੇ ਮੁੰਡੇ ਤੇ ਕੋਲ ਹੀ ਡਰ ਲੱਗਣ ਲੱਗ ਪਿਆ ਵੀ ਇਹਨੇ ਅੜਾ ਦੇਣਾ ਮੈਨੂੰ। ਨਹੀਂ ਕਹਿੰਦਾ ਬਾਬਾ ਕਈ ਨਾ ਪੜ੍ਹਾਈ ਤੇ ਧਿਆਨ ਦੇ ਉਹਨੂੰ ਕਹੂੰ ਕਿ ਮੈਨੂੰ ਹੁਣ ਸਮਝ ਹੈਗੀ ਕਿਉਂਕਿ ਤਾਂ ਅਸੀਂ ਮੈਨੂੰ ਨਹੀਂ ਚੈਨਲ ਬਣਾ ਕੇ ਦੇਣਾ ਪੜ੍ਹਾਈ ਵਾਲ ਤੇ, ਹੁਣ ਪਤਾ ਇਹਨੇ ਲੈ ਦੇ ਜਾਣਾ, ਉਹਨੂੰ ਪਤਾ ਇਹਨਾਂ ਦੀ ਟੋਨ ਟੈਂਪੋ ਬਹੁਤ ਮਜ਼ੇਦਾਰ ਹੈ। ਕਹਿੰਦਾ ਪਾਪਾ ਤੁਹਾਡੇ ਕੋਲ 2-4 ਸ਼ੇਰ ਜਾਂ ਆਬੂ ਵਾਲੇ ਜੇ ਉਹ ਕਹਿੰਦਾ ਕੋਈ ਨਵਾਂ ਕਹਿੰਦਾ ਉਹ ਤੁਹਾਡੇ ਕੋਲ ਸ਼ੇਰ ਹੈ 2-3 ਵਾਲਾ ਤੇ ਮੈਂ ਛੋਟਾ ਜਿਹਾ ਬੱਚਾ ਸੀ ਤੇ ਫਲਾਂ ਤੇ ਬਸ ਵੱਡੇ ਉਹ ਤੁਹਾਡੇ ਕੋਲ ਹੈ ਹੀ ਨਹੀਂ। ਤੇ ਉਹਨੇ ਇੱਕ ਸ਼ੇਰ ਸੁਣਾਇਆ, ਕਹਿੰਦਾ ਇਹ ਮੈਂ ਸੁਣਿਆ ਵਾ। ਉਹਨੇ ਦੂਜਾ ਸੁਣਾਇਆ, ਕਹਿੰਦਾ ਇਹ ਵੀ ਮੈਂ ਸੁਣਿਆ ਵਾ। ਯਾਰ ਵੀ ਉਹਨੂੰ ਮਿੱਟੀ ਕਰੀ ਜਾ ਰਿਹਾ ਯਾਰ। ਹਾਏ ਮੇਰਾ ਯਾਰ ਫੌਤ ਹੋ ਗਿਆ ਯਾਰ, ਉਹ ਜਿਹੜਾ ਫਹਿਮੀ ਬਦਾਯੂਨੀ ਸਾਹਿਬ ਸਾਡੇ ਬਜ਼ੁਰਗ। ਉਫ, ਮੈਨੂੰ ਇੱਕ ਬੰਦੇ ਨੇ ਉਹਨਾਂ ਦਾ ਪੂਰੀ ਭੇਜਿਆ ਕਲਾਮ, ਕਹਿੰਦਾ ਬਸ ਵਹੀ ਇਮਤਿਹਾਨ में पास हुए जो तेरे आस पास बैठे थे। ਅਰੇ ਹਾਏ 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 नहीं शुरू तो डर भी लगता है बात करते हुए, आहा ਵਾਹ 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 वाह वाह डर भी लगता है बात करते हुए, वो परी ही हुई तो क्या होगा। ਓਏ ਓਏ वाह वाह की परी हुई की भाई ਕਹਿੰਦਾ ਕਿ ਉਹ नहीं की ਪਰੀ ਹੋਈ ਪਰੀ ਵੀ ਕਰ ठहरो तू ਇਹਦਾ ਕੋਲ ਤਾਂ नहीं तू मैं दस मतलब दस दा ओए होए होए ਮੈਨੂੰ ਕਿ ਤਸ਼ਰੀਕ ਆ ਤੁਹਾਡੇ ਸਾਹਮਣੇ ओए होए ਨਹੀਂ ਇਹ ਦੇਖੋ ਮੇਰੀ ਸੁਣੋ ਗੱਲ डर भी लगता है ਹਾਂ ਵੀ ਜੋ ਪਰੀ ਹੋਈ बात करते हुए है ਵੀ ਜੋ ਪਰੀ ਹੋਈ ਫਿਰ नहीं मतलब की है भी उन्होंने क्या भी डर भी लगता है बात करते हुए अगर परी हुई तो क्या हुआ ਇਹਦਾ ਮਤਲਬ ਕੀ ਹੈ। लो ऐसे मतलब वाली सीधी सीधी ती गल वा ਦੱਸ ਤੂੰ ਵੀ ਉਹ ਕਹਿੰਦੇ ਡਰ ਵੀ ਲੱਗਦਾ ਵਾ ਕਿ ਗਿਆ ਇਹ ਤਾਂ ਮੈਂ ਵੀ ਕਹਤਾ ਡਰ ਵੀ ਲੱਗਦਾ ਵਾ। ਆਹੋ ਕਹਿੰਦੇ ਵੀ ਡਰ ਵੀ ਲੱਗਣ ਡਿਆ ਤਸ਼ਰੀਹ ਕੀ ਇਹਦੀ? ਤਸ਼ਰੀਹ ਹੋਣੇ ਦੀ
ਤਸਰੀਰ ਨਹੀਂ ਕਹੀਦਾ, ਜਦੋਂ ਨੈਸ਼ਨਲ ਟੀਵੀ ਤੇ ਵੀ ਕਹੀਦਾ ਇਹਦੀ ਟ੍ਰਾਂਸਲੇਸ਼ਨ ਕੀ ਆ। ਯਾਰ ਅੱਛਾ ਇਹਦੀ ਟ੍ਰਾਂਸਲੇਸ਼ਨ ਕੀ ਹੈ? ਦੇਖੋ ਕਹਿੰਦਾ ਜੀ ਡਰ ਵੀ ਲੱਗਦਾ ਵਾ ਤੇ ਫਿਰ ਪਰੀ ਵੀ ਨਾ ਹੋਵੇ। ਅੱਛਾ ਇਸ ਗੱਲ ਤੋਂ ਤੂੰ ਕਿਹਾ ਓਏ ਹੋਏ ਹੋਏ ਹੋਏ, ਹਾਂ ਇਹਦਾ ਤਾਂ ਮਸਲਾ ਪੁੱਛਣ ਦੇ। ਤੂੰ ਦੱਸ ਵੀ ਇਹਦਾ ਮਤਲਬ ਕੀ ਹੈ? ਉਸਤਾਦ ਜੀ ਉਹ ਕਹਿ ਰਿਹਾ ਕਿ ਰਾਤ ਦੇ ਅੰਧੇਰੇ 'ਚ ਜਦੋਂ ਪਰੀਆਂ ਉਤਰਦੀਆਂ ਵਾ ਥੱਲੇ, ਉਹਦੇ ਵਿੱਚ ਡਰ ਵੀ ਲੱਗਦਾ ਕਿਤੇ ਉਹ ਆ ਹੀ ਨਾ ਜਾਵੇ, ਕਿਉਂਕਿ ਮੈਂ ਸੁੱਤਾ ਹੁੰਦਾ ਵਾਂ ਕੰਮ ਕਰਕੇ ਥੱਕਿਆ ਹਾਂ। ਇਹਦਾ ਮਤਲਬ ਇਹ ਹੈ ਕਿ ਜਿਵੇਂ ਤੁਸੀਂ ਕਹਿੰਦੇ ਨਾ ਯਾਰ ਪਰੀ ਵਰਗੀ ਕੁੜੀ ਸੀ, ਇਹ ਮਿਸਾਲ ਹੁੰਦੀ ਇੱਕ ਯਾਰ ਪਰੀ ਜੈਸੀ ਖੂਬਸੂਰਤ ਥੀ। ਉਹਨੇ ਕਿਹਾ ਗੱਲ ਕਰਦੇ ਡਰ ਹੀ ਲੱਗਦਾ ਜੇ ਸੱਚੀ ਪਰੀ ਹੋਈ ਤੇ। ਓਏ, ਯਾਨੀ ਕਿ ਐਗਜ਼ਾਮਪਲ ਸੱਚੀ ਹੋ ਜਾਵੇ। ਕਰਾਂਗੀ ਮੈਨੂੰ ਤਾਂ ਪਰੀਆਂ ਤੋਂ ਡਰ ਲੱਗਦਾ ਨਹੀਂ। ਹਾਏ ਇਹਨੂੰ ਕਹਿੰਦੇ ਫਹਿਮੀ ਪਤਾ ਯੂਨੀ ਸਾਹਿਬ, ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਅੱਲਾ ਉਹਨਾਂ ਦੀਆਂ ਗਲਤੀਆਂ ਮਾਫ करे। ਇਹਨੂੰ ਕਹਿੰਦੇ ਨੇ, ਕਹਿੰਦੇ रूठे महबूब को मनाने में उफ 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 तूफानी रूठे महबूब को ਅੱਜ ਤੇ ਕਿੰਨਾ ਫਿੱਟ ਆ ਰਿਹਾ ਇਹ ਜੁਗਨੂ। ਇਧਰ ਹਿਸਾਬ ਨਾਲ ਵਿੱਚ ਬਹੁਤ ਸਾਰੇ ਜੁਗਨੂਆਂ ਦੇ ਫਿੱਟ ਆਏਗਾ। रूठे महबूब को मनाने में कितनी बकवास करना पड़ती है। ਕੀ ਕੁਛ ਕਰਾ ਹੈ। ਵਾਹ 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 ਵਾਹ। जियो फहमी ਅਰੇ ਕੀ ਕਹਿੰਦੇ। रूठे महबूब, अच्छा ये तो रूठी बीवी होना चाहिए था। ਬਿਲਕੁਲ ਬਿਲकुल 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 रूठी बीवी को मनाने में कितनी बकवास करना पड़ती वो है, करनी पे। या फिर रूठी बीवी को मनाने में कितनी बकवास सुननी पड़ती है। ਓਏ ਹੋਏ। ਕਰਨੀ ਘੱਟ ਪੈਂਦੀ, ਸੁਣੀ ਜ਼ਿਆਦਾ ਪੈਂਦੀ। जो माँ ਓਹ ਵਾਹ। लो जी, जब तक कुव्वते तखय्युल है, तखय्युल ओए छड़वा इथों तेरे कुछ मार देना कुछ जो ਹੁੰਦਾ ਓਏ ਫੜਾਈ ਵਾਹ ਵਾਹ ਤੂੰ ਐਵੇਂ ਐਵੇਂ ਯਾਰ ਓਏ ਓਏ ਦਰਦ ਹੁੰਦੀ ਤੇਰੇ ਲੱਕ 'ਚ। ਯਾਰ ਇਹ ਤਾਂ ਕਿਉਂ ਕਰਦਾ ਹੁੰਦਾ ਤੂੰ? ਓਏ ਬਾਬਿਆਂ ਨੂੰ ਵੀ ਪਤਾ, ਤੈਨੂੰ ਨਹੀਂ ਪਤਾ। ਹਾਂ ਠੀਕ ਹੈ। ਆ ਰਹੀ ਹੈ। ਤਾਂ ਜੀ ਮੈਂ ਅਕਸਰ ਦੇਖਿਆ ਜਦੋਂ ਮੁਸ਼ਾਇਰਾ ਚੱਲਦਾ ਹੁੰਦਾ ਕੋਈ ਸਾਰੇ ਸ਼ੋਰੇ ਕਰਾਮ ਐਂ ਕਰੋ, ਓਏ ਵਾਹ ਵਾਹ ਵਾਹ, ਲਿਖੋ, ਆਡੀਅנס ਕਹਿੰਦੇ- ਕਰਦੇ ਹੁੰਦੇ ਸਮਝ ਵੀ ਆਉਂਦੀ ਉਹਨਾਂ ਨੂੰ। ਤੇ ਸਾਨੂੰ ਤਾਂ ਸਹੀ ਗੱਲਾਂ नहीं मैं ਪਤਾ। परे कर आराम ना मारूंगा, मैं जरा सेहत चेक कर रहा ਇੱਥੇ ਚੰਡ ਮਾਰ ਦਿਓ ਇੱਧਰ ਖਬਿਆ। ओके ओके चलो जी। ਦੱਸੋ ਯਾਰ तखय्युल ਦਾ ਮਤਲਬ ਦੱਸ ਕੀ ਹੈ? ਇਹ ਦੇਖੋ ਇਹ ਜਦੋਂ ਇਹ ਆਵਾਜ਼ ਨਿਕਲਦੀ ਇੱਥੋਂ ਹਾਇਲ ਐ ਤਾਂ ਹਾਇਲ ਤੂੰ ਦੱਸ ਬਈ। ਨਹੀਂ ਮੇਰੀ ਗੱਲ ਤਾਂ ਇੱਥੇ ਜਿਹੜਾ ਮਤਲਬ ਉਸਤਾਦ ਜੀ ਦਾ ਮਤਲਬ ਆ ਹਮ ਖਿਆਲ ਹੋਣਾ, ਮਤਲਬ ਖਿਆਲ ਸੋਚਣਾ, ਖਿਆਲ 'ਚ ਚੱਲ ਜਾਣਾ। ਹਾਂਜੀ ਉਸਤਾਦ ਜੀ ਡੋਲੂ ਨੂੰ ਤਖਯਲ ਕਹਿੰਦੇ ਫਾਰਸੀ 'ਚ। ਦੱਸੋ ਇਹਨੇ कुछ हद तक ठीक किया। ਗਲਤ नहीं कुछ हद तक कुव्वते तखय्युल। ਜਿੰਨੂੰ ਅਬੂਰ ਹਾਸਲ ਉਰਦੂ ਜੋ ਉਹਨੂੰ ਪੁੱਛਿਆ ਹੀ ਨਹੀਂ। ਚੱਲ ਯਾਰ ਦੱਸ ਦੇ ਤੂੰ ਦੱਸ। ਦੱਸ ਦੇ। ਆ ਜਦੋਂ ਗੇਟ ਦੀ ਪੌੜੀ ਚੜੀ ਦੀ ਹੈ ਤੇ ਨਾਲ ਇੱਕ ਛੋਟੀ ਜੀ ਇੰਜ ਰੈਂਪ ਬਣਾਈ ਹੁੰਦੀ ਮੋਟਰਸਾਈਕਲ ਲੰਘਾਉਣ ਨੂੰ, ਉਹ ਤਖਯਲ ਹੁੰਦਾ। ਤੇ ਕੁਵਤੇ ਤਖਯਲ ਕੁਵਤ ਉੱਚ ਕਿਹੜੀ ਹੁੰਦੀ? ਕੁਵਤ ਇੰਜ ਜਦੋਂ ਜਦੋਂ ਜ਼ੋਰ ਲਾਵੇ ਕੁਵਤ ਓਏ यार जब तक कुव्वते तखयल है ਹਾਂ आप पहलू से उठ नहीं सकते। ਲੈ ਪੈਰੋਂ ਸੇ ਉੱਠ ਨਹੀਂ ਸਕਤੇ। ਵਾਹ 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 ਵਾਹ। ਨਾ ओ पहलू ओए ਬਾਦੀ ਸਾਹਿਬ ਆ ਨਾ। ओए पहलू ਪਹਿਲੂ ਤਾਂ ਨਹੀਂ ਪਤਾ ਜਿਹੜਾ ਪੀਲੂ ਨਹੀਂ ਹੁੰਦਾ। ओए बदी साहब नहीं है, बदा यूनी साहब। ਹਾਂਜੀ ਉਹ ਨਾ ਐਵੇਂ ਕਰਦਾ। ओए बेटे मुतर तेरे मोजे यहीं पे रह गए हैं। ਉਹਨੂੰ ਗਾਲ ਕਰੋ ਲੈ ਕੇ ਆ ਕੇ। ਮੋਜ਼ੇ ਮੋਜ਼ੇ ਹਾਏ ਮੋਜ਼ੇ। ਉੱਚਣ ਗੋਜ਼ੇ तेरियां जराबां। ओके मैं तेरे पंजाबी से तेरे मोजे यहीं पे रह गए हैं, मैं इनसे अपने दस्ताने बना लूं। मुकाम मोहब्बत चेक कर। ਇਹ ਮੁਹੱਬਤ ਨਹੀਂ, ਅਗਲੀ ਚੀਜ਼ ਨੱਪਣ ਵਾਲੀ ਗੱਲ ਆ। ਇਤਨੀ ਜਰਾਬਾਂ ਇੱਥੇ ਲੱਗ ਗਈਆਂ ਉਹਦੇ ਮੋਜੇ ਬਣਾ ਲਿਆ। यार इना मैं किथे केड़ा च मैं आपसे आपा पा ਸਾਜੀ ਅਗਲੀ ਚੀਜ਼ ਮੋੜਨੀ ਨਹੀਂ ਚਾਹੀਦੀ। ਉਹ ਯਾਰ ਉਹਦੇ ਕੋਲ ਹੋਰ ਬੜੀਆਂ। ਉਹਦੇ ਕੋਲ ਰਹਿ ਗਏ ਨਿਸ਼ਾਨ। जिसको हर वक्त देखता हूं मैं, ਹਾਏ उसको बस एक बार देखा है। ਇਦਾਂ ਬਰੀਕ ਸ਼ੇਰ ਸਾਡੀ ਆਏ ਆ ਤੁਹਾਡੇ ਹਾਏ। ਸਾਰਿਆਂ ਜੁਗਨੂਆਂ ਵਾਸਤੇ। ਓਏ ਜੁਗਨੂ, ਓ ਜਿਨ੍ਹਾਂ ਦੇ ਪਿਓ ਨਹੀਂ ਹੈਗੇ, ਓਏ ਹਾਏ, ਜਿਨ੍ਹਾਂ ਦੀ ਮਾਂ ਨਹੀਂ ਹੈਗੀ, ਹਾਏ ਹਾਏ। ਓਏ ਸੁਣੋ ਏ ਕੀ ਕਹਿ ਕੇ ਗਏ ਨੇ, ਤੁਹਾਨੂੰ ਸਮਝ ਆਏਗੀ ਮੈਂ ਕਿਉਂ ਉਸ ਸ਼ਾਇਰ ਨੂੰ ਕਹਿਣਾ ਕਿ ਯਾਰ ਉਹ ਕਿਉਂ ਚਲੇ ਗਏ ਨੇ। ਖੈਰ ਚਲੋ। मर गया हमको डांटने वाला। ਹਾਏ ਵਾਹ ਵਾਹ ਮਰ ਗਿਆ ਹਮਕੋ ਡਾਂਟਨੇ ਵਾਲਾ। ਬਹੁਤ मर गया हमको डांटने वाला, अब शरारत में जी नहीं लगता। ਹਾਏ 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 ਵਾਹ ਕੱਲ ਥੱਲੇ ਰੱਖ ਫਲੂਟ ਚਲਾ ਦੇਣਗੇ। ਯਾਰ ਕੀ ਬਾਤ ਹੈ ਉਸਤਾਦ ਜੀ। ਸਹੀ ਬਹੁਤ ਅੱਛਾ। सोच यार, ਵੱਡਾ ਸ਼ੇਰ। मर गया हमको डांटने वाला, ਹਾਏ ਹਾਏ अब शरारत में जी नहीं लगता। ਹਾਏ उफ
बता यूनी साहब ने ओए, पूछ लेते वो बस मिजाज मेरा, कितना आसान था इलाज मेरा। ओह वाह वाह हाय हाय ਹਾਏ ਹਾਏ शहर का शहर खूबसूरत है, आप क्या हर मकान में रहते हैं? ਵਾਹ 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 बहुत अच्छे जी ਜੀਓ ਜੀ क्या कहने बस वही इम्तिहान में पास हुए वाह रे वाह जो तेरे आस पास बैठे थे। हाय 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 क्या बात, क्या क्या कहने बात। क्या कहने ए अरे, अरे, क्या लंबी क्या? लहके जी बस वो ही पास बैठे जो इम्तिहान में पास। ये समझ लो कि मर गया हूं मैं, हाय ये समझ लो कि मर गया हूं मैं, फिर जो महसूस हो बताओ मुझे, हाय कि तू समझ ला मैं मर गया, फिर तेन जो महसूस हो वो दस वो दस। मैं वो सुनना वा। हाय 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 वो मुसाफिर का दर्द क्या जाने जो फकत टहलने निकलते हैं, नहीं वो मजा नहीं जो फकत टहलने निकलते हैं, हाय हाय वो मुसाफिर का दर्द क्या जाने क्या जाने जो फकत टहलने निकलते हैं। ओए! सही है ताकि उन्होंने तो बड़ा या फिर तुर के वापस वाह, 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 मुसाफिर ने तो वाह, लंबी मुसाफिर क्या बात। ओए होए अब दरीचों को कैसे समझाऊं, हाँ हाय 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 मुश्किल मरहला है अब दरीचों को कैसे समझाऊं, अब दरीचों को कैसे समझाऊं कैसे हाय कि तेरी आवाज क्यों नहीं आती। अब आई नहीं होती तो घट बंद कर लो स्पीकर चेक कराओ नहीं नहीं ਉਹਦਾ नहीं ਬਾਜ ਹੀ ਖਰਾਬ ਆ ਯਾਰ ओए जाहला च बह गया ओए मैं, इधर मेरा ला ओए जाओ मैं जाहला च मेरे को आ बह जाओ गया। तेरे घर के ते कह रहे ਉਸਤਾਦੇ ਮੋਹਤਰਮ क्या कहने अच्छा हाय। कि नीचे किनु कहने दस ਹੈ ਇਹ ਬਗੀਚੇ ਨਹੀਂ ਹੁੰਦੇ ਜਿਹੜੇ ਯਾਰ ਬਾਹਰ ਇੱਥੇ हाय उसने हमारे ताजा गुलाब, ਤੋੜ ਲਈ हाय उसने हमारे ताजा गुलाब कल के अखबार में लपेट लिए। ਹਾਏ 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 वाह आ अच्छा सा गई है हाथों मजा आया जरा हाथों आ गया ना जरा हल्का जा सरूर जा है काश तेरे इश्क में मशहूर हो जाऊं, काश वो रास्ते में मिल जाए, काश वो रास्ते में मिल जाए, मुझे मुंह फेर के गुजरना। ओए होए होए कि जो ਉਹਨੇ ਮੈਨਾਂ ਕੀਤੀ ਹੈ ਹਾਏ 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 ਉਸਤਾਦੇ किसी ਮੋਹਤਰਮ ने पांच गया ना डंडा किसी की अख नीली हो गई देखियो फिर ओए ਯਾਦ ਆ ਗਈ ਮੈਨੂੰ ਕਿਸੇ ਦੀ ओए फहमी बदायूनी साहब लव यू, क्या बात। कोई वाह, वाह, नहीं वाह। लव यू फहमी बदायूनी साहब, लव यू लव यू। क्या कहने ए ਤੁਹਾਨੂੰ ਨਹੀਂ ਲੱਗਦਾ ਵੀ ਬਹੁਤੀ ਲੰਬੀ ਲਿਖ ਗਏ ਆ और ਨਹੀਂ ਨਹੀਂ ਇਹ ਉਹਨਾਂ ਦੀਆਂ ਮੁxtਲਿਫ ਚੀਜ਼ਾਂ ਨੇ, ਮੈਨੂੰ ਭਾਜੀ ਨੇ ਉਹ ਜਿਨ੍ਹਾਂ ਨੇ ਭੇਜੀਆਂ ਸੱਚ ਉਹਨਾਂ ਦਾ ਨਾਮ ਤੇ ਮੈਂ ਦੱਸ मुख्तलिफ अशार से अच्छा ਭਾਜੀ सिफारिश करें ਭਾਜੀ ਮੈਨੂੰ ਹੋਰ ਭੇਜਣਾ ਪਲੀਜ਼, ਤੁਹਾਡੀ ਮਿਹਰਬਾਨੀ, मजा आया जी अल्लाह ਮੈਨੂੰ ਹੋਰ खुश रखे, ਭੇਜਣਾ। ਉਹਨਾਂ ਦਾ ਨਾਮ ਕੀ ਸੀ? ਇਹ ਜੁਗਨੀਆਂ मजा आया ਯਕੀਨ ਕਰ ਲਾ ਮਜ਼ਾ ਆਇਆ ਬਹੁਤ ਚਾਹ ਹਾਂ ਹਾਂ ਇਹਨਾਂ ਦਾ ਨਾਮ ਆ ਹਾਂ ਯਾਰ, ਨਾਮ ਉਤੋਂ ਕੱਟਿਆ ਗਿਆ ਯਾਰ ਭਾਜੀ। ਉਸਤਾਦ ਜੀ ਨੇ ਫੇਰ ਕਮੈਂਟ ਕਰਨਾ ਹੀ ਆ ਤੁਸੀਂ ਕਹਿ गुलों की बातें छुप के सुन रहा हूँ, ओए गुलों की बातें छुप के सुन रहा हूँ, तुम्हारा जिक्र अच्छा लग रहा है। ਆਏ ਹਾਏ ਹਾਏ ਕਿ ਫੁੱਲ ਗੱਲਾਂ ਕਰਨ ਦੇ ਨੇ ਸੁਣ ਰਿਹਾ ਮਹਿਕ ਵੀ सारे सड़कों के जाल हैं बेकार, ਓਏ 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 सारे क्या सारे सड़कों के जाल हैं बेकार, उसके घर का कोई पता ना चला। ओए होए किथे ले गया सारे सड़कों के जाल हैं बेकार, उसके घर का कोई पता ना चला। वाह वाह ले गया मिठा जी किथे ले गए सारे सड़कों के ओए होए ओए हो ਯਾਰ ਮੈਂ बड़ी दूर ले गए हम तेरे गम के पास बैठे थे, ओए होए 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 हम तेरे गम के पास पास बैठे थे पास ओए 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 हम तेरे गम के पास बैठे थे, हम तेरे गम के पास बैठे थे, दूसरे गम उदास बैठे थे। आदे मोहतरम क्या कहने बस ले सलामत रहे लो जी मेरे एक शेर और मैनू याद आ गया, तेरे के कांदा हाँ, ताजी फांसी। कांदा हाय अच्छा हुआ सनम हम बेवफा निकले। अच्छा हुआ हम बे ए तेरे ते लिखा मैं शेर, हाय हाय अच्छा जी। हाय। हाँ मिटा दो नहीं नहीं तेरे ते नहीं, मतलब तेरा जिक्र आएगा बिच। तेरा रेंज रख के अच्छा हुआ सनम हम बेवफा निकले, वफादार तो कुत्ते होते हैं। अरे वाह वाह क्या कहने वाह। ਤੁਸੀਂ ਕਿਹਾ ਸੀ ਕਿ ਮੇਰੇ ਕੱਲੇ ਦਾ ਜ਼ਿਕਰ ਹੋਏਗਾ ਤੁਸੀਂ ਉਹਦਾ ਵੀ ਕਹਿਤਾ ਐਂਡ ਤੇ मतलब ਕੁੱਤਾ
ਓਏ ਹੋਏ ਤੇਰਾ ਕੀ ਆ? ਵਫਾਦਾਰ। ਉਹਨੇ ਕੁੱਤਾ ਲਾਣੇ ਤੇ ਤੈਨੂੰ ਕਿਹਾ ਸਾਰੇ ਡੈਡੀਕੇਟ ਤੈਨੂੰ ਕੀਤਾ ਮੈਨੂੰ ਕਿੱਧਰ ਘੜੀ ਜਾਂਦੇ ਚੁੱਪ ਆ ਕਰੀ ਜਰਾ 2 ਮਿੰਟ ਚੁੱਪ ਕਰੀ ਐਂ ਕਰ ਐਂ। ਯਾਰ ਹੈਂ? ਉਸਤਾਦ ਜੀ ਨੇ ਉਹਨੂੰ ਹੀ ਭੇਜਿਆ, ਉਹਨੇ ਅੱਗੇ ਤੈਨੂੰ ਫਾਰਵਰਡ ਕਰਤਾ, ਤੂੰ ਮੈਨੂੰ ਫਾਰਵਰਡ ਕਾਹਤੋਂ ਕਰਤਾ ਇਹਨੇ ਅੱਜ ਫਹੀਮ ਬਦਾ ਯੂਨੀ ਸਾਹਿਬ ਦੀਆਂ ਸੁਣੀਆਂ ਫਹਿਮੀ। ਉਹ ਫਹਿਮੀ ਸਾਹਿਬ ਦੀ ਸੁਣੀਆਂ, ਮਜ਼ਾ ਆ ਗਿਆ, ਚੱਸ ਆ ਗਈ। ਹੂਬਹੂ। ਅੱਛਾ ਉਹਨਾਂ ਨੇ ਏਡਾ ਅੱਛਾ ਲਿਖਿਆ ਨਹੀਂ, ਸਟਾਈਲ ਜਿਹੜਾ ਅੱਛਾ ਤੁਸੀਂ ਨਹੀਂ ਉਹ ਬੜਾ ਅੱਛਾ ਪੜਦੇ ਨੇ। ਅਦਾਇਗੀ ਬਹੁਤ ਉਹਨਾਂ ਦਾ ਅੱਛੀ। ਸਟਾਈਲ ਬਹੁਤ ਅੱਛਾ ਨਹੀਂ ਤੁਹਾਡਾ ਵੀ ਮਾੜਾ ਨਹੀਂ। ਹੈ। ਏ ਮੇਰਾ ਸਟਾਈਲ ਆ, ਮੈਂ ਕਾਪੀ ਕਰਦਾ ਉਹਨਾਂ ਨੂੰ ਸੁਣਾਉਣ ਦੇ ਵਿੱਚ, ਉਹਨਾਂ ਨੂੰ ਤਜਮਲ ਰਾਹਤ ਤੰਦੂਰੀ ਸਾਹਿਬ ਨੂੰ। ਹਾਏ ਹਾਏ, ਓਏ ਉਹ ਵੀ ਵੱਡੀ ਦੁਨੀਆ ਰਾਹਤ ਤੰਦੂਰੀ ਸਾਹਿਬ ਦਾ ਅੰਦਾਜ਼ੇ ਬਿਆਨ, ਉਹ ਡੰਡਾ ਫੜਦੇ ਆ। ਉਹ ਡੰਡੇ ਤੋਂ ਵੀ ਅੱਗੇ ਨਿਕਲ ਜਾਂਦੇ ਹੋ। ਉਹ ਗਿਰਵਨ ਫੜ ਲੈਂਦੇ ਅੱਗੇ ਜਾ ਕੇ। ਉਹ ਵੀ ਫਹਿਮਾ ਬਦੇ ਯੂਨੀ ਸਾਹਿਬ ਤੋਂ ਕੁਝ ਦਿਨ ਪਹਿਲੇ ਉਹ ਫੌਤ ਹੋਏ ਨੇ। ਇਹ ਸ਼ਾਇਰਾਂ ਦਾ ਹਿਸਾਬ ਕਿਤਾਬ ਆ ਰਿਹਾ ਨਿਜ਼ਾਮ, ਤੁਸੀਂ ਵੀ ਛੇੜੋ ਸ਼ਾਇਰੀ ਜਿਹੜੀ ਨਾ, ਤੂੰ ਧਿਆਨ ਨਾ ਕਰਿਆ ਨਹੀਂ ਕਰੋ। ਅਸੀਂ ਫਨੀ ਕਰਦੇ ਆ ਨਾ, ਫਨੀ ਜਰਾ ਲੇਟ ਜਾਣਗੇ। ਹਾਂ ਨਹੀਂ ਹਸਾਉਣ ਵਾਲੇ ਉਹਨਾਂ ਨੇ ਵੀ ਬੜੀ ਫਨੀ ਕੀਤੀ ਆ। ਅੱਛਾ ਸਤਾਈ ਤੁਸੀਂ ਇੱਕ ਤਰਤੀਬ ਦੇਖੀ, ਜਦੋਂ ਇਹ ਪਤਾ ਨਹੀਂ ਅੱਲਾ ਦੇ ਕੰਮ ਜਦੋਂ ਕੋਈ ਕਵਾਲ ਫੌਤ ਹੁੰਦਾ ਮਗਰ ਇੱਕ ਹੋਰ ਕਵਾਲ ਫੌਤ ਹੁੰਦਾ ਵਾ, ਹਾਂਜੀ ਪਤਾ ਨਹੀਂ ਉੱਪਰ ਜਾ ਕੇ ਸਹਾਰਾ ਚਾਹੀਦਾ ਹੁੰਦਾ, ਜੋੜੀ ਉੱਪਰ ਵੀ ਬਣਦੀ ਆ। ਇਦਾਂ ਹੀ ਆ ਹਾਂਜੀ ਉਹ ਨਹੀਂ ਯਾਰ, ਜਦੋਂ ਕੋਈ ਸ਼ਾਇਰ ਫੌਤ ਮਗਰ ਇੱਕ ਹੋਰ ਸ਼ਾਇਰ ਵੀ ਜਾਂਦਾ ਵਾ। ਯਾਰ ਇਹ ਸਭ ਤੋਹਮ ਪ੍ਰਸਤੀ ਹੈ ਉਸਤਾਦ ਜੀ, ਲੇਕਿਨ ਗੱਲ ਇਹ ਕਿ ਮਿੱਠੇ ਦੀਆਂ ਰਿਪੋਰਟਾਂ ਆ ਗਈਆਂ ਕਲੀਅਰ, ਇਹਨੇ ਸਹੀ। ਸਾਨੂੰ ਵਕਤ ਪਾਇਆ ਵਕਤ ਪਾਇਆ ਪਿਆ ਵਾ। ਕਹਿੰਦਾ ਮੇਰੇ ਵਰਗਾ ਫਿੱਟ ਬੰਦਾ ਇੱਥੇ ਕੋਈ ਨਹੀਂ। ਉਸਤਾਦ ਜੀ ਤੁਸੀਂ ਪੁੱਛੋ ਜਿਹੜਾ ਤੈਨੂੰ ਮੈਂ ਡੇਲੀ ਸਲਾਤ ਖਵਾਉਣਾ ਵਾ, ਹਾਂ ਕੁਝ ਐਟਮ ਹੀ ਦੱਸ ਦੇ ਉਸਤਾਦ ਜੀ, ਕਿਹੜੀਆਂ ਕਿਹੜੀਆਂ ਸੱਚੀ ਦੱਸੀ ਚਿੱਟਾ ਦੱਸੋ ਜੀ, ਹੋਵੇ। ਆਹ ਹਿਸਾਬ ਜੁਗ ਨੂੰ ਮੈਂ ਕਿੱਥੇ ਤਖਯਲ ਦੇ ਚੋਟੀ ਦੇ ਪਾਇਦਾਨ ਤੇ ਖੜਿਆ ਵਾ, ਸ਼ਾਇਦ ਆ ਕੇ ਤੇ ਚਲਾ ਉਹ ਤਖਯਲ ਇਹਨਾਂ ਨੂੰ ਐਸ ਗੱਲੋਂ ਮੈਂ ਕਹਿ ਸਕਦਾ ਸਾਰੀ ਜ਼ਿੰਦਗੀ ਹੋਸ਼ ਨਹੀਂ ਬਣ ਸਕਦੇ। ਇਹਨਾਂ ਨੂੰ ਇਹ ਨਹੀਂ ਪਤਾ ਊਂਚ ਨੀਚ ਕੀ ਹੁੰਦੀ, ਕਿੱਦਾਂ ਪ੍ਰੋਗਰਾਮ ਇੰਜ ਗਿਆ, ਅਗਰ ਉਹਨੂੰ ਥੱਲੇ ਵੀ ਲਿਆਉਣਾ ਤੇ ਉਹਨੂੰ ਏਦਾਂ ਕਰਵ ਦੇ ਕੇ ਕਿੱਦਾਂ ਲੈ ਕੇ ਆਉਣਾ ਪਿਆਰ ਨਾਲ। Flat। ਨਹੀਂ ਸਿੱਧਾ ਹੀ ਉੱਤੋਂ ਸਲਾਦ ਦੱਸਦੇ ਵੀ ਕਿੱਦਾਂ ਦਾ ਮੈਂ ਲੈ ਦੱਸ। ਅਸੀਂ ਛਾਲ ਉਸਤਾਦ ਜੀ ਜੰਪ ਹੈ। ਉਹ ਜੰਪ ਮੌਤ ਆ ਪ੍ਰੋਗਰਾਮਾਂ ਦੀ। ਸਾਡਾ ਇਹ ਤਾਂ ਸ਼ੁਕਰ ਇਹਨਾਂ ਦਾ ਜੁਗਨੂਆਂ ਦਾ ਅਦਾ ਕਰਿਆ ਕਰੋ ਜਿਹੜੇ ਤੁਹਾਨੂੰ ਬਰਦਾਸ਼ਤ ਕਰਦੇ। ਸਰ ਲਵ ਯੂ ਸਰ ਜੋ ਲਵ ਯੂ, ਸਹੀ ਗੱਲ ਆ। ਲਵ ਯੂ ਅੱਛਾ ਹੁਣ ਕਿੱਦਾਂ ਸਿਖਾਓ ਜੀ, ਕਰਮ ਚ ਕਿੱਦਾਂ ਹੋਣਾ ਜੀ ਦੱਸੋ। ਦੇਖ ਮੈਂ ਤੈਨੂੰ ਦੱਸਦਾ ਕਿੱਦਾਂ ਲੈ ਕੇ ਆਉਣਾ। ਮੈਂ ਸ਼ੇਰ ਕਾ ਓ ਹੋ ਫਹਿਮੀ ਬਤਾਇਓ ਨਹੀਂ ਸਾਹਿਬ, ਲਵ ਯੂ ਕਿਆ ਕਹਿੰਦੇ ਯਾਰ ਕਿੱਥੋਂ ਸ਼ਾਇਰਾਂ ਨੂੰ ਸ਼ਾਇਰੀ ਉਤਰਦੀ ਹੈ ਯਾਰ, ਵੈਸੇ ਹਿਸਾਬ ਕਿਤਾਬ ਹਾਂਜੀ ਹਾਂਜੀ ਵਾਹ ਵਾਹ। ਜੀ ਉਹ ਤਾਂ ਯਾਰ ਜਦੋਂ ਸੋਚਦੇ ਹੋਣਗੇ ਕੀ ਸੋਚਦੇ, ਸਿਹਤ ਉਹਨਾਂ ਦੀ ਮਤਲਬ ਮਿੱਠਾ ਉਹਨਾਂ ਨਾਲੋਂ ਜ਼ਿਆਦਾ ਸਿਹਤਮੰਦ, ਮਿੱਠਾ ਉਹਨਾਂ ਨਾਲੋਂ ਸਿਹਤਮੰਦ ਆ, ਬਲਕਿ ਮਿੱਠੇ ਨੂੰ ਤੁਹਾਨੂੰ ਡਾਕਟਰ ਨੇ ਕਹਿ ਵੀ ਦਿੱਤਾ ਕਿ ਸਿਹਤਮੰਦ ਆਇਆ ਕਿ ਨਹੀਂ ਉੱਥੇ। ਇਹਨੂੰ ਕਹਿੰਦੇ ਨੇ ਜੋੜ ਪੋੜ ਪਾਉਣਾ ਸ਼ੋਅ 'ਚ। ਤੁਹਾਨੂੰ ਪਤਾ ਨਹੀਂ ਸੀ ਲੱਗਣਾ ਕਿ ਮੈਂ ਵੱਡੇ ਵੱਡੇ ਸ਼ਾਇਰੀ ਤੋਂ ਬਾਅਦ ਮਿੱਠੇ ਦੀ ਦੁਬਾਰਾ ਰਿਪੋਰਟਾਂ ਤੇ ਕਿੱਦਾਂ ਆ ਗਏ। ਕੀ ਬਾਤ ਹੈ। ਇਹਨੂੰ ਦਰਾ ਇੱਥੋਂ ਅਰੇ ਇਹਦੇ ਕੀ ਕਹਿਣੇ ਸਾਡੇ ਮਤਲਬ ਵਾਹ ਜੁਗਨੂ ਐਵੇਂ ਨਹੀਂ ਐਵੇਂ ਨਹੀਂ ਫਿਰ ਹਾਂ ਅਸੀਂ ਬੈਠੇ ਇੱਥੇ ਵਾਹ ਉਸਤਾਦ ਲਕਬ ਐਵੇਂ ਨਹੀਂ ਮਿਲ ਗਿਆ, ਇਹ ਕੋਈ ਗੱਲ ਆ? ਤੁਹਾਡੇ ਲਾਗੇ ਸਾਡੇ ਵਰਗੇ ਲੋਕ ਇੰਜ ਲੈ ਕੇ ਆਓ। ਅਗਰ ਤੁਸੀਂ ਆਉਣਾ ਵੀ ਹੈ ਥੱਲੇ ਵਾਪਸ ਇੱਥੇ ਤੇ ਕਿੱਦਾਂ ਲੈ ਕੇ ਆਉਣਾ ਕਿ ਫੇਮ ਸਿਹਤ ਇਹਨਾਂ ਨਾਲੋਂ ਵੀ ਮਾੜੀ ਸੀ। ਯਾਰ ਇੱਕ ਜੋੜਿਆ ਜੀ। ਹਾਂ ਸਿਹਤ ਇਹਨਾਂ ਨਾਲੋਂ ਵੀ ਮਾੜੀ ਸੀ। ਔਰ ਜਿਸ ਡਾਕਟਰ ਨੇ ਇਹਨੂੰ ਕਿਹਾ ਤੇਰਾ ਅਗਰ ਰੋਜ਼ ਆਉਂਦੇ ਤੇ ਉਹਨਾਂ ਨੂੰ ਨੇ ਕੀ ਕਹਿਣਾ ਸੀ, ਕੀ ਕਿਹਾ ਤੈਨੂੰ ਡਾਕਟਰ ਨੇ? ਮੈਨੂੰ ਕਿਹਾ ਵੀ ਤੂੰ 20 ਸਾਲ ਪਿੱਛੇ ਚਲ ਗਿਆ। ਹੱਲ ਆ ਗਿਆ ਉੱਥੇ। ਤੁਸੀਂ ਥੋੜਾ ਗੌਰ ਕਰਨਾ ਕਿ ਮੈਂ ਵੀ ਨੁਸਰਤ ਹੋਇਆ ਆਪਣੇ ਕੰਮ ਦਾ। ਓਹੋ ਧਿਆਨ ਨਾਲ ਬਰੂਸਲੀ ਨਾ ਹੋ ਜੇ। ਆੜਾ ਕੰਮ ਕਰਕੇ ਐ ਕਰਕੇ ਸਿੱਧਾ ਸੁਰ ਤੇ ਠਾ ਵਾਹ ਵਾਹ। ਵਡਾਰ ਕਹਿ ਕੇ ਵਿੱਚ ਓਹੋ ਓਹੋ। ਤੂੰ ਮੈਨੂੰ ਕੋਈ ਟੌਪਿਕ ਦੱਸ ਕੇ ਸਾਜੀ ਇਸ ਟੌਪਿਕ ਤੋਂ ਇਸ ਟੌਪਿਕ ਤੇ ਜਾਣਾ, ਮੈਂ ਤੈਨੂੰ ਜਾ ਕੇ ਬੋਲਣਾ ਕੋਈ ਚਾਹੀਦਾ। ਆਇਆ ਹੀ ਨਹੀਂ, ਕੋਈ ਹੈਗਾ ਸਾਡਾ? ਬਸ ਸੱਚ ਗੱਲ ਇਹ ਕਿ ਸਿਹਤ ਉਹਦੀ ਦੀ ਗੱਲ ਹੋ ਰਹੀ ਹੈ, ਟੌਪਿਕ ਐਸਾ ਲੈ ਆਓ ਕਿ ਤੁਹਾਡੀਆਂ ਦਵਾਈਆਂ ਤੇ ਆ ਜਾਵੇ। ਹਾਂ ਉਹ ਜੀ ਹੋਏ ਓਕੇ ਇਹ ਤੇ ਇੱਕੋ ਜਿਹੇ ਟੌਪਿਕ ਸੀ, ਸਿਹਤ ਦਵਾਈਆਂ। ਠੀਕ ਹੈ ਜੀ। ਨਹੀਂ ਤੁਹਾਡੀ ਇਸ ਤਰ੍ਹਾਂ ਕਰੋ ਕਿ ਮੇਰੀ ਸਿਹਤ ਤੋਂ ਕੰਮ ਸ਼ੁਰੂ ਹੋਵੇ। ਮਿੱਠਾ ਸਾਹਿਬ ਪਾਜੀ ਮਿੱਠਾ ਗਿਆ ਡਾਕਟਰ ਕੋ, ਲਓ ਜੀ ਇਹਦੀ ਸਿਹਤ ਤੋਂ ਮੇਰੀਆਂ ਦਵਾਈਆਂ ਤੇ ਆ ਜਾਂਦੇ। ਠੀਕ ਮਿੱਠਾ ਡਾਕਟਰ ਕੋ ਗਿਆ, ਤੇ ਉਹਨੂੰ ਕਹਿੰਦਾ ਡਾਕਟਰ ਖੇਲੀਏ। ਨਹੀਂ ਉਹਨੇ ਕਿਹਾ ਭਾਜੀ ਦਿਨ ਬ ਦਿਨ ਮੇਰੀ ਤਬੀਅਤ ਖਰਾਬ ਹੋਈ ਜਾਂਦੀ ਆ, ਮੈਨੂੰ ਥਕਾਵਟ ਹੋਈ ਜਾਂਦੀ ਹੈ। ਇਹਦਾ ਕੋਈ ਹੱਲ ਉਹਨੇ ਕਿਹਾ ਆਪਣੇ ਉਸਤਾਦ ਨੂੰ ਕਹਿ ਦਵਾਈਆਂ ਛੱਡ ਦੇ। अरे क्या अरे क्या कहने वाह 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 साजी ਦੇਖ ਕਿੱਥੇ ਸਿਆਣੇ ਬੰਦੇ ਦੇ ਕਿਉਂ ਹਾਂ ਵਾਹ ਕਿੰਨੀਆਂ ਖੁਰਾਕਾਂ ਛੱਡੀਆਂ ਸਾਜੀ ਕਿੰਨੀਆਂ ਖੁਰਾਕਾਂ ਛੱਡੀਆਂ ਹੈ ਕਿੰਨੀਆਂ ਖੁਰਾਕਾਂ ਛੱਡੀਆਂ ਤੁਸੀਂ ਦੱਸੋ ਮੈਨੂੰ ਤੇਰੀ ਤੋਰ ਵੇਖ ਕੇ ਹਾਂਜੀ ਦਵਾਈਆਂ ਲਾ ਕੇ ਡਾਕਟਰ ਦੇਖ। ਨੂੰ ਕਹਿੰਦੇ ਮੈਂ ਨਹੀਂ ਖਾਣੀ ਭਾਈ, ਮੈਂ ਠੀਕ ਹੋਣ ਲੱਗ ਪਿਆ, ਮੈਂ ਨਹੀਂ। ਆਹੋ। ਮੈਂ ਨਹੀਂ ਖਾਣੀ ਭਾਈ, ਮੈਨੂੰ ਰਾਤੀ ਵੀ ਫਰਕ ਪੈ ਗਿਆ ਸੀ। ਸਟੇਡੀਅਮ 'ਚ 2 ਖੀਰੇ ਖਾਲੀ ਕਰਕੇ ਬੈਠਾ ਉਹ 'ਚ ਮੈਚ ਦੇਖਦੇ ਆਏਗਾ ਕੀ ਕਰਕੇ? ਖੀਰੇ ਤੇ ਫਰੀਦੀ ਨੇ ਬਾਲ ਦਾ ਛੱਕਾ ਮਾਰ ਕੇ ਬਾਹਰ ਸੁੱਟਤਾ ਤੇ ਉਹ ਨਾਲ ਗੋਂਗਲੂ ਰੇੜਦੇ ਆ ਲੈ ਲੋ। ਬਾਹਰ ਹਾਲ ਦੀ ਖੁਸ਼ੀਆਂ, ਅਨਾਰਾਂ ਦੇ ਜੂਸ। ਮੇਰੀਆਂ ਦਵਾਈਆਂ ਦੇ ਪਿੱਛੇ ਨਾ ਜਾਓ ਬੇਟਾ।
ਓ ਬਿੱਲੀ ਓਹੋ ਉਸਤਾਦ ਜੀ ਕੀ ਹੋ ਗਿਆ ਵਾ ਓਏ ਓਏ ਉਹ ਅਲੀ ਦੇ ਸਹੀ ਅਲੀ ਦੀ ਸਹੀ ਬਾਜੀ ਪੈਣੀ ਯਾਰ ਮੈਂ ਇਸ ਗੱਲ ਤੋਂ ਹੈਰਾਨ ਆ, ਸ਼ੇਰ ਲਾਗੇ ਬੈਠਾ ਉਹਦੇ ਕੋਲੋਂ ਡਰੇ ਨਹੀਂ ਬਿੱਲੀ। ਬਹਰਹਾਲ ਉਸਤਾਦ ਜੀ ਤੁਸੀਂ ਇਸ ਗੱਲ ਨੂੰ ਮੰਨ ਲਓ ਕਿ ਤੁਹਾਡਾ ਉਸ ਟੈਂਪਰਾਮੈਂਟਰੀ ਦੁਬਈ ਜਾ ਕੇ ਨਹੀਂ ਰਹਿੰਦਾ ਜੋ ਇੱਥੇ ਆ ਕੇ ਹੁੰਦਾ। ਟੈਂਪਰਾਮੈਂਟਰੀ ਹਾਂਜੀ ਸਟੈਮਿਨਾ ਮੈਂ ਨਾ ਉਸਤਾਦ ਜੀ ਤੁਹਾਡਾ ਦੁੱਧ ਪਿਆ ਹੀ ਉੱਤੇ ਵਿੱਚੋਂ ਲੰਘ ਜਾਣੇ ਤੇਰੇ। ਨਹੀਂ ਉਧਰ ਉਹ ਸਹੀ ਕਹਿੰਦੇ ਉਸਤਾਦ ਜੀ, ਕਹਿੰਦੇ ਉਧਰ ਦੀਆਂ ਬਿੱਲੀਆਂ ਛੀ ਨਹੀਂ ਮੰਨਦੀਆਂ। ਉਹ ਤੁਹਾਨੂੰ ਪਤਾ ਐ ਹੁਣ ਗਈ ਐ ਇਹਨੂੰ ਕੋਈ ਭਾਰ ਲੈ ਇਹਨੂੰ ਜੋ ਮਰਜ਼ੀ ਉਹ ਇਧਰੋਂ ਦੀ ਗਈ ਆ ਉਧਰੋਂ ਦੀ ਡਾਈ ਮਾਰ ਕੇ ਨਿਕਲ ਗਈ। ਪੱਕ ਜਿਹਾ ਲੈ ਗਈ ਲੈ ਕਿਚਨ ਚੋਂ ਜਿੱਧਰ ਤੁਸੀਂ 18 ਦਿਨ ਪੂਰੇ ਤੇ ਖੁੱਲ ਕੇ ਫਿਰਦੀਆਂ ਮੈਨੂੰ ਪੁੱਛੀ ਜਾਂਦੇ ਆ ਗਏ ਉਸਤਾਦ ਜੀ ਕਿ ਨਹੀਂ। ਏਦਾਂ ਹੀ ਆ ਬਿੱਲੀਆਂ ਆਪਸ ਵਿੱਚ ਗੱਲਾਂ ਕਰਨ ਦੀਆਂ ਨਹੀਂ, ਤੇਰਾ ਭਾਜੀ ਜਦੋਂ ਦਾ ਗਿਆ ਚੰਗਾ ਖਾਣ ਤੇ। ਨਹੀਂ ਤੇਰਾ ਭਾਜੀ ਓਏ ਹੋਏ ਹੋਏ ਯਾਰ ਨਾਦਰੀਨ ਨਹੀਂ ਤੁਸੀਂ ਮੈਂ ਕਿਹਾ ਤੁਸੀਂ ਇੱਥੇ ਜ਼ਿਆਦਾ ਈਜ਼ੀ ਫੀਲ ਨਹੀਂ ਕਰਦੇ ਉਸਤਾਦ ਜੀ, ਕਿੱਥੇ ਇੱਥੇ ਇੱਥੇ ਇੰਜੋਏ। ਤਾਜੀ ਨੇ ਨਾ ਲੂ ਕਰਦੇ ਸਾਰੇ ਮੇਰੇ ਉਹ ਸ਼ਾਇਦ ਵੀ ਮੈਂ ਉਹ ਸ਼ਾਇਦ ਗੱਲ। ਮੈਂ ਜਿਹੜਾ ਕੂਚੀ ਮਾਰਿਆ ਕਰ ਕਹਿੰਦੇ ਬਹੂ ਯਕੀਨ ਕਰ। ਉਸਤਾਦ ਜੀ ਇਹਨੂੰ ਕੋਈ ਰੋਲਾ ਪਾ ਨਹੀਂ ਨਹੀਂ ਆਪਾਂ ਲਾਊਡ ਹੋ ਜੰਨੇ ਯਾਰ, ਸਾਡਾ ਲੈਵਲ ਮੈਂ ਉੱਤੇ ਲੈ ਗਿਆ। ਤੁਸੀਂ ਮੈਨੂੰ ਮੈਂ ਤੁਹਾਨੂੰ ਕਿੱਦਾਂ ਘੁਮਾ ਰਿਹਾ, ਤੁਸੀਂ ਸਮਝ ਨਹੀਂ ਰਹੇ ਗੱਲ। ਮਾਦਰ ਸਰ ਮੈਂ ਤੁਹਾਨੂੰ ਸਮਝ ਨਹੀਂ ਆ ਰਹੀ। ਬਾਬਾ ਤੁਸੀਂ ਮੈਨੂੰ ਸਮਝੋਗੇ ਕਦੀ ਜ਼ਿੰਦਗੀ 'ਚ ਇਹ ਬੱਚੇ ਹੈਗੇ ਕਿੱਦਾਂ ਸਮਝ ਆਏ ਤੂੰ? ਕਿ ਇੱਕ ਵਾਲੀਅਮ ਹੁੰਦਾ ਸ਼ੋਅ ਦਾ। ਹਾਂ। ਉਹ ਮੈਂ ਨਹੀਂ ਲੈ ਕੇ ਜਾਂਦਾ ਕਿਉਂਕਿ ਮੈਂ ਕਹਿੰਦਾ ਯਾਰ ਤੁਹਾਨੂੰ ਨਹੀਂ ਹਾਲੇ ਸਮਝ ਆ ਰਹੀ, ਲੇਕਿਨ ਜਦੋਂ ਮੈਂ ਕਿਤੇ ਮੈਂ ਤੁਹਾਡੇ ਕੋਲ ਕਰਾਵਾਂ ਹੁੰਦਾ ਕਿ ਮੈਨੂੰ ਸਾਫ਼ ਨਜ਼ਰ ਆ ਰਿਹਾ ਹੁੰਦਾ ਕਿ ਇਹ ਵਾਲੀਅਮ ਇੱਥੋਂ 0 ਤੋਂ ਸਟਾਰਟ ਹੋਇਆ, ਸ਼ੋਅ ਇੰਜ ਜਾ ਰਿਹਾ। ਮੈਨੂੰ ਸਾਫ਼ ਪਤਾ ਲੱਗ ਜਾਂਦਾ ਇੱਥੋਂ ਥੱਲੇ ਆ ਗਏ ਤੋਂ ਨਜ਼ਰ ਆ ਰਿਹਾ ਹੁੰਦਾ ਮੈਨੂੰ। ਇੰਜ ਦਾ ਡਾਇਰੈਕਟਰ ਕਿਤੇ ਦੁਨੀਆ 'ਚ ਨਹੀਂ ਲੱਭਣਾ ਉਸਤਾਦ ਜੀ ਕੀ ਕਹਿੰਦੇ ਮਿਲ ਗੈਪਸਨ ਤੋਂ ਬਾਅਦ ਸਿਰਫ ਮੈਂ ਇਧਰ ਆ ਕੇ ਮਿਲ ਗੈਪਸਨ ਮੈਨੂੰ ਮਿਲ ਗਿਆ ਉਸਤਾਦ ਜੀ ਤੁਸੀਂ ਪੂਰੇ ਮੈਂ ਮਿਲ ਕੈਪਸੂਲ ਨਹੀਂ ਤੁਸੀਂ ਹੁਣ ਫਿਲਮ ਤਾਂ ਬਣਾਓ ਨਾ। ਫਿਲਮ ਬਣਾਉਣੀ ਆ ਮੈਂ, ਪਤਾ ਨਹੀਂ ਕਦੋਂ ਬਣਾਉਣੀ ਉਹ ਬਣਾਉਣੀ ਆ। ਹੁਣ ਚਿੱਟੇ ਵਾਲਾ ਜਿਹੜੀ ਬਣਨੀ ਸਾਡੇ ਕੋਲੋਂ। ਐਕਟੀਵਿਟੀ ਤਾਂ ਹੁਣ ਵਾ ਯਾਰ ਸਾਡੇ ਫਿਲਮਾਂ ਚਲਾਉਣ ਤੋਂ ਹਟਣਗੇ ਤੇ ਫਿਲਮ ਸਹੀ ਬਣਾਉਣਗੇ। ਗੱਲ ਆ। ਉਸਤਾਦ ਜੀ ਕੋਈ ਗਾਣਾ ਗੀਤ ਬੜਾ ਚਿਰ ਹੋ ਉਸਤਾਦ ਜੀ ਇੱਕ ਮਿੰਟ ਯਾਰ ਮੈਂ ਤੁਹਾਨੂੰ ਉਦੋਂ ਵੀ ਕਿਹਾ ਨਹੀਂ ਨਹੀਂ ਯਾਰ ਗਾਣਾ ਨਹੀਂ ਯਾਰ ਨਹੀਂ ਸਹੀ ਕਹਿੰਦੇ ਯਾਰ ਵੀ ਮੈਨੂੰ ਮੇਲਾ ਆਈਆਂ ਤੇ ਜਰਾ ਜੋ ਗਾਣਾ ਕਰ ਲਿਆ ਕੁਛ ਮਿੰਟ ਕਰ ਲੈਣਾ ਮੈਂ ਨਹੀਂ ਉਸਤਾਦ ਜੀ ਬੰਦੇ ਨੇ ਥੱਲੇ ਕਮੈਂਟ ਕੀਤੇ ਕਿ ਇਹ ਗਾਣੇ ਸੁਣਨੇ ਆ, ਮੈਂ ਤੁਹਾਨੂੰ ਦੱਸ ਦਿੰਦਾ ਕਿਹੜੇ ਕਿਹੜੇ ਯਾਰ ਜਿਹੜਾ ਆਪਣਾ 뮤직 ਵਾਲਾ ਚੈਨਲ ਆ ਉਹਦੇ ਤੇ ਕਰ ਲਿਆ ਕਰੀਏ। ਯਾਨੀ ਜਿਹੜਾ ਮੈਂ ਗਾਣਾ ਗਾਉਣਾ ਨਾ ਉਹ ਉਹਨਾਂ ਕੱਟ ਕੇ ਨਾ ਇਹਦੇ ਚੋਂ ਉੱਤੇ ਅਪਲੋਡ ਕਰ। ਉਹਦਾ ਤੇ ਕੰਟੈਂਟ ਨਿਕਲਣਾ ਹੀ ਬੜਾ ਜਿੰਨਾ ਤੁਸੀਂ ਗਾਉਂਦੇ ਹੋ। ਤੁਸੀਂ ਹੁਣ ਗਾਣ ਲੱਪੋ, ਅਸੀਂ ਕੈਮਰੇ ਉੱਥੇ ਰਹਿ ਜਾ ਕਰਨਾ। ਨਹੀਂ ਉਸਤਾਦ ਜੀ ਯਕੀਨ ਮੰਨੋ। ਨਹੀਂ ਇੱਥੇ ਬੈਠੇ ਹੀ ਜਿਹੜਾ ਮੈਂ ਗਾਣਾ ਗਾਉਂਦਾ ਹਾਂਜੀ ਉਹ 2 ਮਿੰਟ 3 ਮਿੰਟ ਦਾ ਜਾਂ ਗਾਣੇ ਵਾਲੀ ਗੱਲ, ਯਾਨੀ ਜਿਹੜੀ 뮤직 ਦੀ ਗੱਲ ਆ ਵੀ ਜੁਗਨੂ ਐਗਰੀ ਕਰੋਗੇ ਇਸ ਗੱਲ ਤੋਂ ਤੁਸੀਂ, ਜਿਹੜੀ 뮤직 ਦੀ ਗੱਲ ਜਾਂ 뮤직 ਦਾ ਗਾਣੇ ਉਹਨੂੰ ਅਸੀਂ ਉਹਨਾਂ ਕੱਟ ਕੇ ਨਾ ਸਜਾਦ ਜਾਨੀ 뮤직 ਵਾਲੇ ਤੇ ਪਾ ਦੇ। ਉਧਰ ਕਨਵਰਟ ਕਰ ਦੇਣਾ ਜਾਨੀ ਹਾਂ ਉੱਥੇ ਦੇਖ ਲਿਆ ਕਰੋ, ਉਹਨੂੰ Okay. ਸਬਸਕ੍ਰਾਈਬ ਕਰ ਦਿਓ। ਬੇਸਿਕ ਸੁਣਾਓ ਨਾ ਫਿਰ ਤਾਲੂ ਜੀ ਨਹੀਂ ਹੁਣੇ ਕਰਦੀ ਬਿਸਮਿਲ੍ਲਾ। ਟੈਬੀਓ ਤੇ ਕਰੋ ਨਾ ਤੁਸੀਂ, ਅੱਛਾ ਟੈਬੀਓ ਕਰੋ ਜਿਹੜਾ ਪਤਾ ਲੱਗੇ ਉਹ ਨਹੀਂ ਯਾਰ ਕਰਕੇ ਦਿਖਾਈਦਾ ਹੁੰਦਾ ਮਿੱਠਾ ਬਾਜਾ ਜਦੋਂ ਜੀ। ਪਿਆ ਹੋਏਗਾ ਨਾ ਬਾਜਾ ਤੁਸੀਂ ਬਾਜੇ ਨਾਲ ਪ੍ਰੋਪਰ ਗਾਇਆ ਕਰੋ। ਜਦੋਂ ਇੱਕ ਚੀਜ਼ ਆਵਾਮ ਤੱਕ ਪਹੁੰਚਾਉਣੀ ਹੈ ਪ੍ਰੋਪਰ ਉਹ ਪਹੁੰਚਾਓ। ਭਾਜੀ ਟਾਸਕ ਨੂੰ ਜਦੋਂ ਇਹਦਾ ਪੈਡ ਕਰਕੇ ਆਈਦਾ ਬਾਜੇ ਦੇ ਬੱਲੇ ਲੈ ਕੇ ਆਈਦਾ ਹੈ ਜਦੋਂ ਟੈਬੀਓ ਹੀ ਕਰਨਾ ਵਾ ਉਸਤਾਦ ਜੀ ਸੁਣਾਓ ਲੈ ਲਓ ਜੀ ਸੁਣਾਓ ਜਰਾ ਯਾਰ ਇੱਥੇ ਫਿਰ ਇੱਕਦਮ ਕੱਟ ਲੱਗੇਗਾ ਤੇ ਉਧਰ ਜਾਏਗਾ। ਚਲੋ ਸਾਡਾ ਹੁਣ ਇਸ time ਮੇਰਾ show ਫਲੋ ਇੱਥੇ ਮਰ ਗਿਆ ਵਾ, ਉਹਨਾਂ ਦਾ ਤਾਂ ਪਤਾ ਫਿਰ ਇਦਾਂ ਕਰਦੇ ਆ। ਅਸਲਾਮ ਵਾਲੇਕੁਮ ਜੀ, ਸਜਾਦ ਜਾਨੀ 뮤직 ਚ ਖੁਸ਼ ਆਮਦੀਦ ਜਨਾਬ ਜੀ। ਟੀਟਾ ਵਿੱਚ ਕਨਵਰਟ ਹੋ ਗਿਆ, ਠੀਕ ਆ ਜੀ। ਲਓ ਜੀ ਭਾਜੀ ਹਾਂ ਲਓ ਜੀ ਇਹ ਅੱਜ ਹੀ ਡਿੱਗਣਾ ਹੀ ਉੱਤੇ ਗਾਣਾ ਬਸ। ਉਸਤਾਦ ਜੀ ਉਹ ਚੱਲੇ ਆ, ਉਹ ਸੁਣਾ ਦਿਓ ਜਿਹੜੇ ਕੋਈ ਢਾਡੀ ਵੀ ਪਾਣੀ अकेले चले आओ जहाँ हो कहाँ आवाज दे तुमको, कहाँ हो अकेले चले आओ जहाँ हो। आहा ਵਾਹ ਵਾਹ ਉਸਤਾਦ ਜੀ नहीं इन्ना कर दिए ना, हम वापस चलिए। ਨਹੀਂ ਤੁਮੇ चलिए वापस, ਤੇ ਐ ਤੂੰ ਨਾ ਮੁਕੰਮਲ ਬਸ ਆਹੀ ਲੋਕ इधर ही रहना हूँ। ਅਸੀਂ ਦੂਜੇ ਚੈਨਲ ਤੇ ਇਸ ਉਹ ਟਾਈਮ ਤਾਂ ਮੈਨੂੰ ਪਤਾ ਵਿੱਚ ਐਸ ਚੈਨਲ ਨੂੰ ਇੰਨੀ ਦੇਰ ਬਾਅਦ ਚਲਾਉਣਾ ਤੇ ਇੰਨਾ ਟਾਈਮ। ਮੈਂ ਕਹਿੰਦਾ ਥੋੜਾ ਥੋੜਾ ਸ਼ੁਰੂ ਕਰੀਏ ਨਾ। ਮਕਤਾ ਕਹਿ ਕੇ ਉੱਧਰ ਨਿਕਲ ਜੰਨੇ। ਇੱਕ ਤਰ੍ਹਾਂ ਮੇਰੇ ਕੋ ਵੀ ਸੁਣ ਲਓ। ਇੱਧਰ ਤੁਸੀਂ ਵੀ ਆ ਗਏ ਇੱਧਰ ਸਾਰੇ। ਹੋਰ ਉਹ 7-8 ਜਣੇ ਵੀ ਆ ਗਏ ਆ ਚੰਗੇ ਮਗਰ ਲਾਇਓ ਅਗਲੇ ਇੱਧਰ ਵੀ। ਚਲੋ ਮੇਰੀਓ ਚੁਗਣੀਓ ਮੈਂ। ਬੈ 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 ਆ ਜਾਓ ਮੇਰੀਓ ਬੱਕਰੀਓ। ਮੈਂ ਕਹਿੰਦਾ ਉਸਤਾਦ ਜੀ ਜ਼ਿੰਦਗੀ 'ਚ ਯਾਦ ਹੀ ਕਰੋਗੇ ਕਦੀ ਹਾਏ, ਕਦੇ ਹਾਏ। ਕਿ ਯਾਰ ਇਹ ਕਿਹੜਾ ਆਰਟਿਸਟ ਸੀ ਯਾਰ, ਇਹ ਕਿਹੜਾ ਇਹ ਜਾਨੀ ਸੀ, ਇਹ ਕੀ ਕਰਦਾ ਆਰਟਿਸਟ ਨੇ ਸਟਾਰ ਆਰਟਿਸਟ ਨਹੀਂ। ਸਹੀ ਗੱਲ। ਤੁਸੀਂ ਇੱਕ ਫੈਮਿਲੀ ਮੈਂਬਰ ਹੋ। ਹਾਂ ਸਹੀ ਗੱਲ ਆ। ਇਹ ਕੀ ਐਟਮ ਇਹ ਕੀ ਐਟਮ ਸੀ। ਉਸਤਾਦ ਜੀ ਲੋਕਾਂ ਨੂੰ ਇਹ ਹੁਣ ਇੱਥੇ ਬਹਿਣਾ ਭਾਈ ਔਰ ਚੱਲੀਏ ਉਧਰ ਨਹੀਂ ਆਫੀਸ਼ੀਅਲ ਤੇ ਚੱਲੀਏ। ਨਹੀਂ ਨਹੀਂ ਮਿਊਜ਼ਿਕ ਨਹੀਂ ਸਹੀ ਹੈ।
ਕਰਾਓ ਉੱਪਰ ਫਿਰ ਉੱਪਰ ਕਰਾਓ ਚੱਲ ਨਹੀਂ ਉੱਪਰ ਕੀ ਕਰਾਉਣੀ ਆ ਸਲਾਮ ਲੈਣੀ ਸਿੱਧਾ ਉਧਰ ਕਰੋ ਪੈਂਟ ਕਰੋ ਸਲਾਮ ਫਿਰ ਹੈ ਕਰੋ ਸਲਾਮ ਕਰੋ ਚਲੋ ਜੀ ਹਾਂਜੀ वेलकम बैक नाजरीन सजाजनी ऑफिशियल में दोबारा खुश आमदीद ठीक है जी ओए वो जड़ा कौन कौन उधर गया सी जरा दसे नाल मैं तड़ियां दौड़ा लवाउणियां बच्चू में इदां ही ਆਪਾਂ ਨਾ ਬਾਕੀ ਚਾਰਾਂ ਚੈਨਲਾਂ ਤੇ ਵੀ ਚੱਕਰ ਲਾਏ ਕਿ ਉੱਤੇ ਉੱਤੇ ਕੀ ਹੋ ਰਿਹਾ ਬੈਠੇ ਬੈਠੇ ਯਾਰ ਇੱਧਰ ਮਜ਼ਾ ਨਹੀਂ ਆ ਰਿਹਾ ਉਧਰ ਦੁਬਈਆ ਚਲੀਏ ਯਾਰ ਟੀਮ ਵਾਲੇ ਚਲੀਏ ਟੀਮ ਵਾਲੇ ਕਮਰੇ ਟੈਬ ਰੱਖ ਲਓ ਸਾਜ ਹਾਂ ਚਲੋ ਵੈਸੇ ਸਟਾਰ ਇਹ ਸਾਰੇ ਬੰਦ ਕਰਕੇ ਉਧਰ ਨੂੰ ਜਾਂਦੇ ਹੋ ਉਹ ਇਹ ਕਿਸੇ ਆਪਾਂ ਪਾਤਾ ਸੀ ਆਡੀਓ ਨੇ ਕਹਿੰਦਾ ਜਾਨੀ ਭਾਈ ਨਾਟਕ ਕਰ ਰਹੀ ਸੀ, ਨਾਟਕ ਸਾਰਾ ਖਰਾਬ ਹੋ ਗਿਆ ਆਹੋ ਜਿਹੜੀ ਪਹਿਲੀ ਗਜ਼ਲ ਕੀਤੀ ਉਹ ਛੇੜੋ ਸ਼ਾਇਰੀ ਸੁੱਟ ਦਿਓ ਹਾਂ ਹਾਂ ਨਹੀਂ ਉਹ ਇੱਥੇ ਹੀ ਰਹਿੰਦੇ ਨੇ ਉਹ ਕਿਉਂਕਿ ਉਹਦੇ ਚ ਫਨ ਇਹ ਉਹ ਸਾਰਾ ਹਿਸਾਬ ਨਾ ਜੀ ਡਬਿੰਗ ਵਾਸਤੇ ਵੀ ਕੁਝ ਕਰੋ ਹਾਂ ਡਬਿੰਗ ਵਾਲਾ ਇੱਥੇ ਨਹੀਂ ਨਾ ਹੋਣਾ ਚੈਨਲ ਤੁਸੀਂ ਆਪਣਾ ਪੇਸ਼ੈਂਟ ਨਾਲ ਭੁੱਲੋ ਨਾ ਤੁਸੀਂ ਜਦੋਂ ਸਟਾਰਟਿੰਗ ਕੀਤੀ ਹੈ ਜਦੋਂ ਸਟੈਪ ਲਿਆ ਸਟੈਪ ਲੈਣਾ ਜਦੋਂ ਉੱਥੋਂ ਬੰਦਾ ਸ਼ੁਰੂ ਕਰੇ ਯਾਰ ਸੌਰੀ ਸਭ ਦੀ ਗੱਲ ਸਤਾਰੀ ਅਗਰ ਮੈਂ ਡਬਿੰਗ ਸਿੱਖਣੀ ਹੋਵੇ ਹੈ ਅਗਰ ਮੈਂ ਡਬਿੰਗ ਸਿੱਖਣੀ ਹੋਵੇ ਮੈਂ ਵਿਹਲਾ ਹੀ ਹੁੰਨਾ ਇਹ ਪਹਿਲੇ ਚੁਗਲੀਆਂ ਉਹ ਕਰਨੀਆਂ ਯਾਰ ਮੈਨੂੰ ਬਹੁਤ ਲੋਕ ਕਹਿੰਦੇ ਨੇ YouTube ਦੇ ਚੈਨਲ ਦਾ ਸਾਡਾ ਇਦਾਂ ਕਰ ਦਿਓ ਭਾਈ ਜਾਨ ਮੈਨੂੰ ਤਰੀਕਾ ਦੱਸ ਦਿਓ ਉਹ ਭਾਜੀ ਮੈਂ ਤੁਹਾਨੂੰ ਦੱਸਾਂ ਇਸ ਟਾਈਮ YouTube ਦਾ ਚੈਨਲ ਬਹੁਤ ਜ਼ਿਆਦਾ ਪਹਿਲੇ ਵੀ ਔਖਾ ਸੀ ਹੁਣ ਬਹੁਤਾ ਔਖਾ ਹੋ ਗਿਆ ਹਾਂਜੀ ਉਹ ਯਾਰ ਇੰਨੀ ਜ਼ਿਆਦਾ ਹੋ ਗਈ ਉਹ ਜਿਹੜੀ ਟ੍ਰੈਫਿਕ ਕੰਟੈਂਟ ਇੰਨਾ ਹਰ ਹਾਂਜੀ। ਪਾਸੇ ਹਰ ਤਰ੍ਹਾਂ ਦਾ ਜਿਸ ਬੰਦੇ ਦੀ ਲੁੱਤੀ ਚੱਲਦੀ ਹੈ ਨਾ ਮੇਰੀ ਗੱਲ ਸੁਣ ਲੈਣਾ ਲੁੱਤੀ ਬੋਲ ਚੱਲਦੀ ਰਹਿੰਦੀ ਹੈ ਲੁੱਤੀ ਲਾਈਕ ਜ਼ੁਬਾਨ ਹਾਂ ਜਿਹਦੀ ਜ਼ੁਬਾਨ ਚੱਲਦੀ ਜਿਹਨੂੰ ਗੱਲ ਤੋਰਨੀ ਆਉਂਦੀ ਆ ਤੁਸੀਂ ਇੱਕ ਰੈਸਲ ਕਰਨੀ ਹੈ ਮੈਂ ਤੁਹਾਨੂੰ ਦੱਸਦਾ ਤੁਸੀਂ ਮੋਬਾਈਲ ਦਾ ਕੈਮਰਾ ਸਾਹਮਣੇ ਲਾ ਕੇ ਜਿਹੜਾ ਉਹਦਾ ਲੈਂਸ ਹੈ ਨਾ ਹਫਤਾ ਰੋਜ਼ ਅੱਧਾ ਘੰਟਾ ਤੁਸੀਂ ਉਹਦੇ ਨਾਲ ਗੱਲ ਕਰਨੀ ਅੱਖ ਚੱਕ ਪਾ ਕੇ ਹਾਏ ਹਾਏ ਉਹਦਾ ਹਾਲ ਚਾਲ ਪੁੱਛਣਾ ਕੀ ਹਾਲ ਆ ਠੀਕ ਹੋ ਨਾਜ਼ਰੀਨ ਉਹਨੂੰ ਨਾਜ਼ਰੀਨ ਸਮਝਣਾ ਆਪਣਾ ਤੁਸੀਂ ਹਫਤੇ ਦੇ ਵਿੱਚ ਨਾ ਦੇਖਣਾ ਕਿ ਯਾਰ ਮੈਂ 20 25 30% ਮੇਰਾ ਦਿਮਾਗ ਹੁਣ ਦਿਮਾਗ ਐਸੀ ਚੀਜ਼ ਆ ਇਹ ਮੰਨਣ ਲੱਗ ਪਈ ਆ ਕਿ ਹਾਂ ਇਹ ਲੈਂਸ ਸ਼ੀਸ਼ਾ ਨਹੀਂਗਾ ਇਹ ਨਾਜ਼ਰੀਨ ਆ ਜੁਗਨੂ ਆ ਵੱਡੀ ਗੱਲ ਹਾਂ ਕੀ ਬਾਤ ਨਹੀਂ ਜੁਗਨੂ ਨਹੀਂ ਕਾਪੀ ਕਰਨਾ ਮੇਰਾ ਜੁਗਨੂ ਦੇ ਕਾਪੀਰਾਈਟ ਮੇਰੇ ਕੋਲ ਨੇ ਠੀਕ ਹੈ ਸਾਡੇ ਹੀ ਜੀ ਅਸੀਂ ਜੁਗਨੂ ਸਾਡਾ ਵਾ ਕਿ ਤੁਹਾਨੂੰ ਫੀਲ ਹੋਣ ਲੱਗ ਪਏਗਾ ਨੈਕਸਟ ਵੀਕ ਫੇਰ ਕਰੋ ਰੋਜ਼ ਜਦੋਂ ਟਾਈਮ ਮਿਲੇ ਕੱਲੇ ਕੋਈ ਨਾ ਹੋਵੇ ਤੁਹਾਡੇ ਕੋਲ ਉਸ ਤੋਂ ਬਾਅਦ ਟਰਾਈ ਕਰੋ ਬੰਦਿਆਂ ਦੇ ਵਿੱਚ ਲਾਈਕ ਤੁਸੀਂ 2-3 ਬੰਦੇ ਨੇ ਉਹਨੂੰ ਕੋਈ ਯਾਰ ਮੋਬਾਈਲ ਫੜ ਤਾਂ ਕਿ ਉਹ ਜਿਹੜੇ ਸਾਈਡਾਂ ਤੇ ਖੜੇ ਉਹਨਾਂ ਦਾ ਵੀ ਝਾਕਾ ਲੱਥੇ ਫਿਰ ਤੁਸੀਂ ਆਪੇ ਹੀ ਗੌਰ ਕਰਨਾ ਕਿ ਜਦੋਂ ਮੈਂ ਕੱਲਾ ਗੱਲ ਕਰਦਾ ਉਦੋਂ ਜਰਾ ਥੋੜਾ ਕੌਨਫੀਡੈਂਸ ਹੁੰਦਾ ਹੁਣ ਮੇਰੇ ਭਾਈ ਖੜੇ ਸੀ ਜਾਂ ਦੋਸਤ ਮੇਰੇ ਲੈਂਜ ਵੇਖ ਵੀ ਰਹੇ ਸੀ ਤੇ ਹੁਣ ਨਾ ਉਹ ਮੇਰਾ ਕੌਨਫੀਡੈਂਸ ਫਿਰ ਉੱਤੇ ਮਿਹਨਤ ਕਰਨੀ ਹਾਂਜੀ ਯਾਨੀ ਇੰਨਾ ਕੁ ਪੱਕਾ ਕਰ ਲਓ ਕੈਮਰੇ ਦੀ ਆਈਜ਼ ਆਪਣੀ ਅੱਖ ਦੇ ਨਾਲ ਕਿ ਤੁਹਾਨੂੰ 1% ਨਾ ਲੱਗੇ ਕਿ ਇਹ ਕੈਮਰਾ ਵਾ ਯੈਸ ਜਦੋਂ ਤੁਸੀਂ ਉਦੋਂ ਗੱਲ ਕਰੋਗੇ ਨਾ ਸਾਰੋ ਦੇਖਣ ਵਾਲੇ ਦੇ ਸਿੱਧੀ ਦਿਲ 'ਚ ਜਾਏਗੀ ਸਿੱਧੀ ਹਾਂ ਹਾਏ ਵਾਹ ਵਾਹ ਉਸਤਾਦ ਜੀ ਇਹ ਉਪਰਾਪਨ ਰਹਿੰਦਾ ਜਦੋਂ ਤੁਹਾਡੇ 'ਚ ਜਦੋਂ ਕੌਨਫੀਡੈਂਸ ਲੂਜ਼ ਨਾ ਅਗਲੇ ਤੱਕ ਗੱਲ ਨਹੀਂ ਪਹੁੰਚਦੀ ਤਾਂ ਦੇਖੋ ਸਿੱਖੋ ਅਰੇ ਉਸਤਾਦ ਜੀ ਸਿੱਖੋ ਕੁਛ ਮਾਜ਼ਰਤ ਮੈਂ ਤੁਹਾਡੀ ਇਸ ਗੱਲ ਨਾਲ 10% ਨਹੀਂ ਐਗਰੀ ਕਰਦਾ ਕਿਸ ਤਰ੍ਹਾਂ ਕਿਉਂ ਜੀ ਉਸਤਾਦ ਜੀ ਕੈਮਰਾ ਇੱਕ ਹੋਰ ਚੀਜ਼ ਆ ਲਾਈਵ ਪਰਫਾਰਮੈਂਸ ਇੱਕ ਹੋਰ ਚੀਜ਼ ਆ ਮੇਰਾ ਇੱਕ ਸੀਨੀਅਰ ਬੰਦਾ ਉਹਨੇ ਕਿਹਾ ਸੀ ਮੈਂ ਜਦੋਂ ਨਾਤ ਖੋਣੀ ਸਿੱਖਦਾ ਸੀ ਉਹਨੇ ਕਿਹਾ ਤੂੰ ਗੋਪੀ ਦੇ ਬਾਗ 'ਚ ਖੜੇ ਹੋ ਜਾਣਾ ਗੋਪੀ ਨੂੰ ਇਹ ਸਮਝਣਾ ਕਿ ਸਾਰੀ ਆਵਾਮ ਬੈਠੀ ਤੇ ਤੂੰ ਨਾਤ ਸੀ ਨਹੀਂ ਪੜ ਰਿਹਾ ਹਾਂ ਮੈਂ ਰਿਹਰਸਲ ਕਰਦਾ ਰਹਿੰਦਾ 15-20 ਦਿਨ ਕੀਤੀ ਹੈ ਲੇਕਿਨ ਜਦੋਂ ਆਵਾਮ 'ਚ ਪੜੀ ਆ ਮੈਨੂੰ ਲੱਤਾਂ ਕੰਬਣ ਡੀਆਂ ਸੀ ਮੈਂ ਕੋ ਨਹੀਂ ਪੜ ਰਹੀ ਹਾਂ ਤੂੰ ਗੋਭੀ ਨੂੰ ਉੱਥੇ ਸਮਝਿਆ ਹੀ ਨਹੀਂ ਤੂੰ ਉਹਨੂੰ ਗੋਭੀ ਸਮਝਿਆ ਨੋ ਤੂੰ ਨਾਲ ਗੋਭੀ ਨੂੰ ਵੀ ਕਹਿਣਾ ਸੀ ਭਾਜੀ ਤੁਸੀਂ ਤੇ ਸਾਈਡ ਤੋਂ ਹੋਏ ਥੋੜਾ ਹਾਂਜੀ ਆ ਭਾਜੀ ਤੁਸੀਂ ਤਾਂ ਬੈਠੋ ਨਹੀਂ ਵਿੱਚ ਆ ਬਾਜੀ ਗੋਭੀ ਹਾਂਜੀ, ਆ ਸੁਣਾ ਭਾਜੀ ਕੇ ਗੋਭੀ, ਜਾਵਾਂਗੇ ਤੂੰ ਤਾਂ ਤਾਂ। ਬੈ ਥੋੜਾ ਵਾਹ, ਵਾਹ, ਵਾਹ। ਖਾਪਣਾ ਪਾਓ ਇਹ ਤਾਂ ਫਿਰ ਸੁਣਾਇਆ ਨਹੀਂ ਜਾਣਾ ਐ ਤੂੰ ਕੀਤਾ ਹੀ ਨਹੀਂ ਤੂੰ ਇਹ ਕਹਿੰਦਾ ਐ ਬਾ ਨੁਕਰ ਵਾਲੀ ਗੋਭੀ ਨੇ 20 ਰੁਪਏ ਦਿੱਤੇ ਅੱਲਾ ਖੈਰ ਕਰੇ ਐਦਾਂ ਤੂੰ ਕਿਹਾ ਹੀ ਨਹੀਂ ਹੋਣਾ ਉਸਤਾਦ ਜੀ ਇਦਾਂ ਨਹੀਂ ਹੁੰਦਾ ਲਾਈਵ ਪਰਫਾਰਮੈਂਸ ਆਡੀਅנס ਨਾਲ ਮੇਲ ਜੋਲ ਅੱਖ 'ਚ ਅੱਖ ਪੈਣੀ ਜ਼ਰੂਰੀ ਆ ਬਾਹਰ ਤੁਹਾਡੀ ਗੱਲ ਵੀ ਵੱਡੀ ਆ ਜਿਨ੍ਹਾਂ ਨੇ YouTube ਕਰਨਾ ਉਹਨਾਂ ਨੇ ਲਾਈਵ ਨਹੀਂ ਜਾਣਾ ਅੱਛਾ ਫੇਰ ਠੀਕ ਆ ਮੈਂ ਹੁਣ ਉਹਨਾਂ ਨੂੰ ਨਹੀਂ ਕਹਿ ਰਿਹਾ ਜਿਨ੍ਹਾਂ ਨੇ ਬੱਚੇ ਵਿੱਚ ਜਾ ਕੇ ਪਰਫਾਰਮ ਅੱਛਾ, ਮੈਂ ਉਹਨਾਂ ਨੂੰ ਕਹਿ ਰਿਹਾ ਜਿਨ੍ਹਾਂ ਨੇ YouTube ਕਰਨਾ ਯਾਰ ਰਿਐਕਸ਼ਨ ਦੱਸ ਰਹੀ ਨੇ ਜਿਨ੍ਹਾਂ ਨੇ YouTube ਕਰਨਾ ਤੂੰ ਕਹਿੰਦਾ ਵੀ 100% ਵੀ ਭਾਜੀ ਮੈਂ ਐਗਰੀ ਨਹੀਂ ਕਰਦਾ ਫਿਰ ਵੀ ਮੇਰੇ 60 ਮਿੰਟਸ ਤੇ ਵੀ ਬਰਡਨ ਨਹੀਂ ਸੀ ਪੈਣਾ ਬਟਨ ਬਟਨ ਮਤਲਬ ਭਾਰ ਉਹ ਅੱਛਾ ਹਾਂ ਠੀਕ ਹੈ ਜੀ ਨਹੀਂ ਮੈਂ ਐਗਰੀ ਕਰ ਗਿਆ ਮਾਂ ਉੱਠ ਬੇਟਾ ਉੱਠ ਨਹੀਂ ਐਗਰੀ ਆ ਮੈਂ ਇੰਗਲਿਸ਼ में आप गए ਵਾਹ 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 ਯੈਸ ਦਰਅਸਲ ਨਾ ਸਮਝੇ ਚ ਮੈਨੂੰ ਕੁਤਾਹੀ ਹੋਈ ਹੈ ਮੈਂ ਸਮਝਿਆ ਵੀ ਲਾਈਵ ਪਰਫਾਰਮੈਂਸ ਵਾਸਤੇ ਦੱਸ ਰਹੇ ਨਹੀਂ ਕੈਮਰਾ ਵਾਸਤੇ ਨਹੀਂ ਭੈਣ ਨਹੀਂ ਕੈਮਰੇ ਵਾਸਤੇ YouTube ਚੈਨਲ ਦੀ ਗੱਲ ਪਹਿਲੇ ਕੀਤੀ ਨਹੀਂ ਅੰਨਾ ਸੁੱਤਾ ਸੀ ਤੂੰ ਕੀ ਕਹਿ ਰਹੀ ਮੈਂ YouTube ਚੈਨਲ ਅੱਜ ਕਿਹਾ ਦੱਸ ਅੱਡਾ ਤੇ ਗੱਲ ਇਹ ਆ ਤੈਨੂੰ ਐਡੀ ਗਾਲ ਇਹਨਾਂ ਨੇ ਕੱਢਣੀ ਗਿਆ ਅਸੀਂ ਚੰਗਾ ਭਲਾ ਕੁਝ ਕਰਨ ਲੱਗੇ ਮਿਲਣ ਲੱਗਾ ਸੀ ਕੁਝ ਤੇ ਤੂੰ ਵਿੱਚ ਆਪਣੀ ਬਗੈਰ ਦੀ ਯਾਰ ਨਾ ਯਾਦ ਕਰਿਆ ਭਾਈਜਾਨ ਸੁਣ ਲਓ ਗੱਲ ਤੁਹਾਡਾ ਚੈਨਲ ਵੀ ਚੱਲੇਗਾ ਤੁਹਾਡੀ ਫੈਨ ਫੋਲੋਇੰਗ ਵੀ ਵਧੇਗੀ ਤੁਹਾਡੇ ਨਾਲ ਲੋਕਾਂ ਦਾ ਪਿਆਰ ਵੀ ਵਧੇਗਾ ਤੁਹਾਨੂੰ ਲੋਕੀ ਵੇਖਣਗੇ ਵੀ ਲੇਕਿਨ ਆਪਣੇ ਆਪ ਦੀ ਰਿਆਜ਼ਤ ਕਰੋ ਹਾਂਜੀ ਜਿਸ ਤਰ੍ਹਾਂ ਟੈਲੀਪੈਥੀ ਨਹੀਂ ਹੁੰਦੀ ਸ਼ੀਸ਼ੇ ਕੇ ਖਲੋ ਕੇ ਦਾਇਰਾ ਵਾਗ ਵਿੱਚ ਵੇਖੀ ਜਾਣਾ ਦੇਖਿਆ ਕਦੀ ਉਹਦਾ ਪਤਾ ਨਾ ਉਹ ਤੁਹਾਡੀ ਨਜ਼ਰ ਦੀ ਪਾਵਰ ਵੱਧਦੀ ਹੈ
ਆਹ ਟੈਲੀਪੈਥੀ ਟੈਲੀਪੈਥੀ ਹਾਂਜੀ। ਹਨੇਰੇ 'ਚ ਮੋਮਬੱਤੀ ਬਾਲ ਕੇ ਉਹਨੂੰ ਵੇਖੀ ਜਾਣਾ ਇਹ ਤੇ ਲੈਂਸ ਦੇ ਅੰਦਰ ਅੱਖ ਪਾਈ ਰੱਖਣੀ 10 ਮਿੰਟ 15 ਮਿੰਟ ਗੱਲਾਂ ਕਰਨੀਆਂ ਨੇ ਸਾਰੀ ਦਿਹਾੜੀ ਜੋ ਕੀਤਾ ਨਾ ਉਹ ਦੱਸ ਦੇਣਾ। ਓ ਹੋ ਸ਼ਾਮ ਨੂੰ ਹੋਣਾ ਕਮਰੇ ਦੇ ਅੰਦਰ ਪਹਿਲੇ ਕੁੰਡੀ ਲਾਉਣੀ ਆ ਨਾਜ਼ਰੀਨ ਠੀਕ ਹੈ ਜੀ ਲੋ ਜੀ ਅਸਲਾਮ ਵਾਲੇਕੁਮ ਜੀ ਨਾਜ਼ਰੀਨ ਜਾਨੀ ਭਾਈ ਨੇ ਕਿਹਾ ਸੀ ਕਿ ਤੁਹਾਨੂੰ ਹਰ ਚੀਜ਼ ਦੱਸਣੀ ਹੈ ਸਵੇਰੇ ਅੱਖ ਨਹੀਂ ਝਮਕਣੀ ਅਗਰ ਝਮਕਣੀ ਹੈ ਤੇ ਇਦਾਂ ਜਿਵੇਂ ਦੋਸਤ ਨਾਲ ਗੱਲ ਕਰਦਾ ਨਹੀਂ ਬੰਦਾ ਕਹਿੰਦਾ ਕਿ ਜਾਂ ਮੈਂ ਇੱਧਰ ਗਿਆ ਇੱਧਰੋਂ ਫਿਰ ਮੈਂ ਜਨਾਬ ਯਾਨੀ ਆਈ ਜਿਹੜਾ ਕੰਟੈਕਟ ਆ ਨਾ ਉਹ ਰੱਖਣਾ ਲੈਂਸ ਕਹਤੇ ਸਮਝ ਆ ਰਹੀ ਹੈ ਓਹੋ ਸਮਝ ਆਈ ਵਾਹ ਵਾਹ ਲੇਕਿਨ ਮੈਂ ਤੁਹਾਡੀ ਮੇਰਾ ਕੈਸਾ 1 ਕਰੋੜ% ਮੈਂ ਵੜਿਆ ਪਿਆ ਤੁਹਾਡੇ ਵਿੱਚ ਮੈਂ ਤੁਹਾਡੀ ਇਸ ਗੱਲ ਨੂੰ ਓਹੋ ਹਾਂਜੀ 10% ਤੁਹਾਡੀ ਗੱਲ ਨੂੰ ਇਹਨੂੰ ਵੀ ਐਗਰੀ ਓ ਨਹੀਂ ਯਾਰ ਦੱਸ ਇੱਕ ਦੋ ਮਿੰਟ ਕੀ ਹੋ ਜਾ ਤੇ ਤੁਸੀਂ ਕਹਿਣਾ ਭਾਜੀ ਆਪਣਾ ਨਾਜ਼ਰੀਨ ਜਾਨੀ ਭਾਜੀ ਨੇ ਕਿਹਾ ਸੀ ਕਿ ਸਵੇਰ ਤੋਂ ਰਾਤ ਤੱਕ ਦੀ ਰਿਪੋਰਟ ਸਵੇਰ ਜੀ ਮੈਂ ਇੰਨੇ ਵਜੇ ਉੱਠਿਆ ਭਾਜੀ ਉਹਦੇ ਚ ਕੋਈ ਫਿੱਕੀ ਸ਼ਿੱਕੀ ਹਾਂ ਉਹਦੇ ਚ ਤੁਸੀਂ ਕੰਟੈਂਟ 'ਚ ਇਹ ਵੀ ਦੇਖ ਸਕਦੇ ਹੋ ਬਾਅਦ ਚ ਤੁਸੀਂ ਦੇਖਣਾ ਵਾ ਉਸ ਤੋਂ ਬਾਅਦ ਜਦੋਂ ਰਿਕਾਰਡ ਹੋ ਜੇ ਨਾ ਉਹ 5 ਮਿੰਟ 7 ਮਿੰਟ 10 ਮਿੰਟ ਰਿਕਾਰਡ ਹੋ ਕੇ ਤੇ ਉਹ ਕਹਿਣਾ ਲੋ ਜੀ ਹੁਣ ਮੈਂ ਸੌਣ ਲੱਗਾ ਜਾਂ ਮੈਂ ਬਾਹਰ ਚੱਲਾਂ ਤੁਹਾਡਾ ਫਿਰ ਕੱਲ ਮੁਲਾਕਾਤ ਹੋਏਗੀ ਆਪਣਾ ਬਹੁਤ ਸਾਰਾ ਤੁਸੀਂ ਸਾਰਿਆਂ ਨੇ ਖਿਆਲ ਰੱਖਣਾ ਰੱਬ ਰੱਖਾ ਓਕੇ ਅੱਲਾ ਹਾਫਿਜ਼ ਚਲੋ ਯਾਰ ਹੈ ਜਾ ਇਹ ਕਹਿ ਕੇ ਉਸ ਤੋਂ ਬਾਅਦ ਤੁਸੀਂ ਭੁੱਲ ਜਾਣਾ ਕਿ ਇਹ ਮੈਂ ਕੀਤਾ ਤੁਸੀਂ ਤਨਕੀਦੀ ਨਿਗਾਹ ਦੇ ਨਾਲ ਯਾਨੀ ਆਡੀਅנס ਬਣ ਜਾਣਾ ਸਾਹਮਣੇ ਤੁਸੀਂ ਮੋਬਾਈਲ ਰੱਖ ਲੈਣਾ ਤੁਸੀਂ ਦੇਖਣਾ ਪਹਿਲੇ ਦਿਨ ਉਹਨੂੰ ਸੇਵ ਰੱਖਣਾ ਅੱਛਾ ਉਹ ਯਾਰ ਲੱਗ ਰਿਹਾ ਵਾ ਜਾਂ ਤੁਹਾਨੂੰ ਹੋ ਸਕਦਾ ਆਪਣੇ ਆਪ ਨੂੰ ਲੱਗੇ ਕਿ ਤਾਂ ਆਪਣੇ ਆਪ ਨੂੰ ਲੱਗਦਾ ਹੁੰਦਾ ਕਿਸੇ ਨੂੰ ਦਿਖਾ ਦਿਓ ਇੱਕ ਘਰ ਦੇ ਵਿੱਚ ਭਾਈ ਵਾਈਫ ਅੰਮੀ ਅੱਬਾ ਕੋਈ ਵੀ ਐਸਾ ਚੀਜ਼ ਤੁਹਾਡਾ ਭਰਾ ਠੀਕ ਆ ਉਹਨੂੰ ਕਹੋ ਕਿ ਇਹ ਪਹਿਲੇ ਦਿਨ ਦਾ ਕੌਨਫੀਡੈਂਸ ਦੇ ਇਹ ਦੂਜਾ ਤੀਜਾ ਇਹ 7 ਦਿਨ 7 ਦਿਨਾਂ ਦੀ ਵੀਡੀਓਜ਼ ਡੇਟ ਵਾਈਜ਼ ਸੇਵ ਕਰ ਲੈਣੀ ਜਦੋਂ ਤੁਹਾਨੂੰ ਲੱਗੇ ਨਾ ਸਾਰੇ ਕਹਿਣ ਲੱਗ ਪਣਗੇ ਯਾਰ ਤੂੰ ਤੇ ਬੜਾ ਅੱਛਾ ਮਤਲਬ ਖਿਲਾਰਨ ਲੱਗ ਪਿਆ ਆਡੀਅנס ਨੂੰ ਖਿਲਾਰਨਾ ਕਿਹਨੂੰ ਕਹਿੰਦੇ ਨੇ ਕਿ ਚੈਨਲ ਨਹੀਂ ਬਦਲ ਰਹੇ ਠੀਕ ਹੈ ਰੇ ਤੁਹਾਡੇ ਚ ਯੈਸ ਔਰ ਨਾਲ ਤੁਸੀਂ ਇਹ ਸੋਚਣਾ ਕਿ ਇਹਦੇ ਚ ਮੈਂ ਜਿਹੜੀ ਆਹ ਗੱਲ ਕੀਤੀ ਨਾ ਇਹ ਮੈਂ ਬੋਰ ਕਰ ਰਿਹਾ ਮੈਂ ਨਾ ਦੱਸਦਾ ਕੱਟੋ ਇਹ ਹਾਂ ਸਮਝ ਆ ਰਹੀ ਅੱਗੇ ਤੋਂ ਮੈਂ ਨਹੀਂ ਕਰਨੀ ਮੈਂ ਮੇਨ ਗੱਲ ਦੱਸਣੀ ਯਾਰ ਸਵੇਰ ਮੈਂ ਉੱਠਿਆ ਬੜਾ ਮਸਲਾ ਬਣਿਆ ਸਵੇਰ ਉੱਠਦੇ ਭਾਜੀ ਪਾਣੀ ਨਹੀਂ ਸੀ ਆ ਰਿਹਾ ਤੋਬਾ ਇੱਕ ਤਾਂ ਸਾਡੇ ਪਾਕਿਸਤਾਨ 'ਚ ਪਾਣੀ ਤੁਹਾਨੂੰ ਪਤਾ ਰੌਲਾ ਬੜੀ ਹਿੰਮਤ ਦਾ ਕੰਮ ਆ ਅਸੀਂ ਸਵੇਰੇ ਉੱਠ ਕੇ ਜਾਂਦੇ ਬੁਰਸ਼ ਕੀਤਾ ਬੁਰਸ਼ ਦੇਖਿਆ ਤੇ ਉਹ ਟੂਬ ਮੁੱਕੀ ਠੀਕ ਆ ਜੀ ਚੋਰੀ ਏਦਾਂ ਦੀ ਗੇਮ ਯਾਨੀ ਕਿ ਕੋਈ ਨਾ ਕੋਈ ਇੰਟਰਸਟ ਰੋਜ਼ ਬਰਾ ਦੇ ਦੇ ਉਹਨਾਂ ਨੂੰ ਲਿਖ ਕੇ ਸਕ੍ਰਿਪਟ ਰਾਈਟਰ ਬਣ ਜਾ ਉਹਨਾਂ ਦੇ ਤੁਹਾਡੀ ਇਸ ਗੱਲ ਨਾਲ ਮੈਂ 10% ਜਿਹੜਾ ਉਹ ਐਗਰੀ ਨਹੀਂ ਕਰਦਾ ਉਹਦੀ ਵਜ੍ਹਾ ਪਤਾ ਕੀ ਆ ਜਿਹੜੀ ਕਿ ਤਾਲਮੇਲ ਹੁੰਦੀ ਜਿਹੜਾ ਇਦਾਂ ਬਹਿ ਕੇ ਹਾਏ। ਬੰਦੇ ਨੇ ਤੇਰੇ ਨਾਲ ਕਿਹੜੇ ਬੈਠੇ ਤੇ ਇੱਥੇ ਨਹੀਂ ਗੱਲ ਸਮਝੇ ਨਹੀਂ ਤੁਸੀਂ ਫੋਲੋ ਅਗਰ ਤੁਸੀਂ ਕੌਨਫੀਡੈਂਸ ਦੇਖੋ ਜੀ ਅਦਬ ਇਹਤਰਾਮ ਇੱਕ ਮਿੰਟ ਦਾ ਗੱਲ ਪਤਾ ਕੀ ਗੱਲ ਆ ਉਹਨਾਂ ਪੇਟ ਸਿਖਾਉਂਦਾ ਨਹੀਂ ਉਹਨਾਂ ਨੂੰ ਪੂਰੀ ਗੱਲ ਕਰ ਲੈਂਦੇ ਜਦੋਂ ਹਫਤਾ ਤੁਸੀਂ ਇਕੱਲੇ ਕਰ ਲੈਣਾ ਨਾ ਉਸ ਤੋਂ ਬਾਅਦ ਤੁਸੀਂ ਨਾਲ ਆਪਣੇ ਭਾਈ ਦਾ ਤਾਰਫ ਕਰਾਉਣਾ ਆਵਾਮ ਨੂੰ ਉਹ ਨਾਲ ਹੋਵੇ ਅਸਲਾਂ ਨਾਲ ਜੀ ਮੇਰੇ ਨਾਲ ਮੇਰਾ ਭਰਾ ਅਰਸ਼ਦ ਮਨੀਰ ਸ਼ਫਾਕ ਮਜੀਦ ਸ਼ਹਜ਼ਾਦ ਜਿਹੜਾ ਵੀ ਆ ਮੇਰੇ ਨਾਲ ਆ ਮੈਂ ਤੁਹਾਨੂੰ ਤਾਰ ਮੇਰਾ ਭਰਾ ਵਾ ਚੱਲ ਮੇਰੇ ਆਡੀਅנס ਨੂੰ ਜ਼ਰਾ ਸਲਾਮ ਦੁਆ ਕਰ ਅਸਲਾਮ ਅਲੈਕੁਮ ਇਹ ਮੇਰਾ ਭਾਈ ਹੈ ਨਾਲ ਠੀਕ ਹੈ ਜੀ ਇਹਦੇ ਨਾਲ ਵੀ ਉਸ ਤੋਂ ਬਾਅਦ 2 ਬੰਦੇ 3 ਬੰਦੇ ਜਦੋਂ ਤੁਹਾਨੂੰ ਹੋਏਗਾ ਬਿਲਕੁਲ ਓਕੇ ਫਿਰ ਆਪੇ ਹੀ ਵੇਖਣਾ ਤੁਹਾਡਾ ਦਿਮਾਗ ਨੇ ਫਿਰ ਬਣਾਓ ਚੈਨਲ ਸਹੀ ਗੱਲ ਠੀਕ ਜਿਹਨੂੰ ਬੋਲਣਾ ਹੁੰਦਾ ਨਾ ਉਸਤਾਦ ਜੀ ਜਿਹਦੀ ਲੁੱਤੀ ਚੱਲਦੀ ਆ ਬਸ ਉਹਨੂੰ ਕੋਈ ਭਾਰ ਨਹੀਂ ਆ ਮੈਂ ਤੁਹਾਡੀ ਇਸ ਗੱਲ ਨਾਲ 10% ਐਗਰੀ ਨਹੀਂ ਕਰਦਾ ਕਿ ਪੇਟ ਹੀ ਸਭ ਕੁਝ ਸਿਖਾਉਂਦਾ ਵਾ ਟੋਟਲ 30 ਹੋ ਗਿਆ ਹੁਣ ਤੂੰ 30% ਦਾ 50 ਹੋ ਗਿਆ ਵਾ ਦਾ ਜੀ ਗੈਦਰਿੰਗ ਜ਼ਰੂਰੀ ਹੈ ਤੁਸੀਂ ਬੰਦਿਆਂ ਨੂੰ ਮਿਲੋਗੇ ਮੇਲ ਪਲਾਪ ਕਰੋਗੇ ਗੱਲਬਾਤ ਕਰੋਗੇ ਫਿਰ ਤੁਹਾਡਾ ਓਏ ਉਹੀ ਕਹਿ ਰਿਹਾ ਨਾ ਮੈਂ ਤੁਹਾਨੂੰ ਦੱਸਾਂ 50 60 70% ਤੁਹਾਡਾ ਕੌਨਫੀਡੈਂਸ ਬਿਲਕੁਲ 30% ਕੰਟੈਂਟ ਬੜਾ ਮੈਂ ਨਹੀਂ ਰੱਖਦਾ ਲੇਕਿਨ ਅਗਰ ਤੁਹਾਡਾ ਕੌਨਫੀਡੈਂਸ ਔਰ ਤੁਹਾਨੂੰ ਬੋਲਣਾ ਹੁੰਦਾ ਤੁਸੀਂ ਉਹਨੂੰ ਮਾੜੇ ਨੂੰ ਵੀ ਠੀਕ ਕਰਕੇ ਚਲਾ ਲਓ ਹਾਂਜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕੌਨਫੀਡੈਂਸ ਆਪਣੇ ਕੈਮਰੇ ਨਾਲ ਇੰਨੀ ਕਿ ਯਾਰੀ ਪਾ ਲਓ ਤੁਹਾਨੂੰ 1% ਕੈਮਰਾ ਜਦੋਂ ਆਨ ਹੋਵੇ ਕਈ ਬੰਦੇ ਨੇ ਤਸਵੀਰ ਚੰਗਾ ਵਾਲਾ ਫਿਰ ਰਹਿਣ ਹੁਣ ਤੂੰ ਮੈਨੂੰ ਕਹਿਣਾ ਭਾਈ ਮਤਲਬ ਤਸਵੀਰ ਖਿਚਾ ਯਾਰ ਮੈਨੂੰ ਕਹੀਂ ਅਬ ਕਿ ਮੈਂ ਬੈਠਾ ਨਾ ਇਦਾਂ ਤੇ ਹੁਣ ਇਹਨੇ ਮੈਨੂੰ ਕਹਿਣਾ ਤੇ ਮੇਰਾ ਮੂੰਹ ਕਿਦਾਂ ਦਾ ਹੋ ਜਾਣਾ ਚੱਲ ਬਈ ਇਹ ਭਾਈ ਇਹ ਇੱਕ ਤਸਵੀਰ ਤੇ ਖਿਚਾਣਾ ਨਹੀਂ ਥੋੜਾ ਨਹੀਂ ਇਦਾਂ ਹੀ ਹੋਣਾ ਵਾ ਮੂੰਹ ਹੀ ਹੋਰ ਹੋ ਜਾਂਦਾ ਕੌਨਫੀਡੈਂਸ ਹੀ ਨਹੀਂ ਰਹਿੰਦਾ ਹਕੀਕਤ ਇਦਾਂ ਹੀ ਹੁੰਦਾ ਮਤਲਬ ਇਹ ਐਕਟਿੰਗ ਆ ਭਾਜੀ ਤਸਵੀਰ ਖਿਚਾਉਣਾ ਇੱਕ ਆਰਟ ਆ ਬਹੁਤ ਵੱਡਾ ਇਸ ਲਈ ਇਹ ਆ ਦੇਖੀ ਉਹਨੇ ਤਸਵੀਰ ਖਿਚਾ ਨਾਲੇ ਇਹ ਕੀ ਛੋਟੀ ਨਾਰਮਲ ਸ਼ੂਗਰ ਮੂਡ ਚ ਖਿਲਾ ਆ ਦੇ ਕਿਉਂ ਗਲਤ ਹੋ ਜਾਂਦਾ ਇਹ ਰੋਲਾ ਵਾ ਸਾਡੇ ਲੋਕ ਤਸਵੀਰ ਖਿਚਾਉਣਾ ਵੀ ਸਾਜੀ ਬਹੁਤ ਵੱਡਾ ਆਰਟ ਸਾਡੇ ਲੋਕ ਹੈ ਜੀ ਇਹ ਤਾਂ ਅੱਜ ਤੋਂ 29 ਸਾਲ ਪਹਿਲੇ ਬਾਹਾਂ ਵਾਲੇ ਨਹੀਂ ਜਿਹੜੇ ਉਹ ਇਦਾਂ ਬਹਿੰਦੇ ਹੁੰਦੇ ਸੀ ਪੁਰਾਣੇ ਬੰਦੇ ਲੰਬੇ ਵਾਲ ਆਹੋ। ਕਰਕੇ ਲੰਮੀ ਸ਼ਰਟਾਂ ਪਾ ਕੇ ਆਏ ਨਹੀਂ ਮੈਂ ਤੁਹਾਨੂੰ ਸਹੀ ਕਹਿ ਰਿਹਾ ਤੁਸੀਂ ਇਹ ਸਿੱਖੋ ਕੰਮ ਠੀਕ ਆ ਜੀ ਤੁਹਾਨੂੰ ਬੋਲਣਾ ਹੁੰਦਾ ਜੋ ਵੀ ਕਰਨਾ ਲੇਕਿਨ ਮੈਂ ਇਹ ਨਹੀਂ ਕਹਾਂਗਾ ਕਿ ਜੀ ਹੁਣ ਕਈ ਜੈਸੇ ਲਾਈਕ ਹਾਂਜੀ
ਕਈ ਪੂਰੀ ਫੈਮਿਲੀ ਦੇ ਨਾਲ ਵਲੌਗ ਕਰਦੇ ਨੇ, ਕਈ ਮੀਆਂ ਬੀਵੀ ਦੇ ਨਾਲ ਕਰਦੇ ਨੇ, ਉਹ ਮੈਂ ਬਿਲਕੁਲ ਨਹੀਂ ਤੁਹਾਨੂੰ ਕਹਾਂਗਾ ਕਿ ਕਰਨਾ, ਉਹ ਬਿਲਕੁਲ ਨਹੀਂ ਕਰਨਾ। ਹਾਂ ਉਹ ਠੀਕ ਆ ਜੀ, ਆਪਣੇ ਆਪ ਦੇ ਬਲ ਤੇ ਕੰਮ। ਬਿਲਕੁਲ ਸਹੀ। ਮੈਂ ਤੇ ਇੰਨਾ ਸੁਣਿਆ ਜੀ ਕਿ ਭੁੱਖ ਸਿਖਾਉਂਦੀ ਆ ਬੰਦੇ ਨੂੰ। ਚਲੋ ਇਹਨੂੰ ਹੁਣ ਭੁੱਖ ਲੱਗੀ ਯਾਰ ਆ। ਸਾਡੀ ਤੁਹਾਨੂੰ ਪਤਾ ਕੌਮ ਯਾਰ ਵੇਖਦੇ ਹੋ ਤੁਸੀਂ, ਅੱਲਾ ਮਾਫੀ ਦੇਵੇ, ਆਪਣੀ ਬੀਵੀ ਤੁਸੀਂ ਨਾਲ ਲੈ ਆਓ, ਬੇਸ਼ੱਕ ਮਤਲਬ ਉਹ ਦੁਪੱਟਾ ਹਰ ਚੀਜ਼ ਆ, ਲੇਕਿਨ ਸਰ ਗਲਤ ਗੱਲ ਹੈ ਸਰ। ਮਰਦ ਮਰਦੀ ਹੈ ਸਰ, ਇੱਕ ਚੀਜ਼ ਦਾ ਸਿਸਟਮ। ਉਹ ਜਿਵੇਂ ਜ਼ਾਕਰ ਨਾਇਕ ਸਾਹਿਬ ਨੇ ਕਹਿਤਾ ਨਾ, ਜ਼ਾਕਰ ਸਾਹਿਬ ਨੇ ਕਹਿਤਾ ਜੀ ਕਿ ਔਰਤ ਨੂੰ ਕੋਈ ਵੀ ਅਗਰ ਬੰਦਾ ਕੋਈ ਇੰਨੀ ਦੇਰ ਦੇਖਦਾ ਤੇ ਉਹਨੂੰ ਅਗਰ ਕੋਈ ਵੀ ਹਲਚਲ ਨਹੀਂ ਹੁੰਦੀ ਉਹਦੇ ਅੰਦਰ ਦਾ ਉਹਦੇ ਜਜ਼ਬਾਤ, ਤੇ ਉਹ ਆਪਣਾ ਇਲਾਜ ਕਰਾਵੇ, ਉਹ ਬਿਮਾਰ ਹੈ। ਤੇ ਉਹਦੇ ਬਦਲੇ ਜਨਾਬ ਸਾਡੇ ਇਕਰਾਰੁਲ ਹਕ ਸਾਹਿਬ ਜਿਹੜੇ ਮਾਸ਼ਾਅੱਲਾ ਸੈਯਦ ਨੇ ਆਪ ਵੀ, ਉਹਨਾਂ ਨੇ ਉਹਨੂੰ ਕਿਹਾ ਜੀ ਕਿ ਲੋ ਜੀ ਮੈਨੂੰ ਇਹ ਬੜੀ ਆਪਣੀ ਵੱਲੋਂ ਉਹਨਾਂ ਨੇ ਕਿਹਾ ਜੀ ਕਿ ਬੜੀ ਬੌਂਗੀ ਜੀ ਗੱਲ ਕੀਤੀ ਜ਼ਾਕਰ ਸਾਹਿਬ ਨੇ, ਠੀਕ ਹੈ ਜੀ। ਤੇ ਮੇਰੇ ਹਿਸਾਬ ਨਾਲ ਜ਼ਾਕਰ ਨਾਇਕ ਸਾਹਿਬ ਨੂੰ ਛੱਡ ਦਿਓ, ਜਿਹੜਾ ਅੱਲਾ ਨੇ ਕਿਹਾ। ਅੱਛਾ, ਗੈਰ ਔਰਤ ਨਾਲ ਨਹੀਂ ਆ ਸਕਦੇ ਤੁਸੀਂ, ਗੈਰ ਔਰਤ ਦੀ ਗੱਲ ਕੀਤੀ ਨਾ ਜ਼ਾਕਰ ਨਾਇਕ ਸਾਹਿਬ ਨੇ ਕਿ ਤੁਸੀਂ, ਕਿਉਂਕਿ ਮੀਡੀਆ ਪਰਸਨ ਹੈ ਨਾ, ਮੀਡੀਆ 'ਚ ਤਾਂ ਮਿਲਦੀਆਂ ਨੇ, ਭੈਣਾਂ ਵੀ ਬਣੀਆਂ ਹੁੰਦੀਆਂ ਨੇ ਸਾਰਾ, ਲੇਕਿਨ ਇਹਦੇ ਬਾਵਜੂਦ ਉਹਦੇ ਕੋਲ ਬਾਡੀ ਪਾਰਟ ਕਿਸ ਟਾਈਮ ਉਹਦਾ ਦੁਪੱਟਾ ਨਹੀਂ ਸਹੀ, ਕਿਸ ਟਾਈਮ ਨਜ਼ਰ ਪੈ ਜਾਏ, ਠੀਕ ਹੈ। ਲੇਕਿਨ ਤੁਸੀਂ ਇਹ ਛੱਡ ਦਿਓ, ਸਕੇ ਭਰਾ ਦੀ ਸਕੀ ਭੈਣ ਤੇ ਗਲਤ ਨਜ਼ਰ ਪੈ ਸਕਦੀ ਹੈ, ਨਾਰਮਲ ਗੱਲ ਕਰ ਰਹੇ ਹਾਂ, ਨਹੀਂ ਸਰ ਪੈ ਸਕਦੀ। ਤੇ ਕੀ ਕਿਹਾ ਰੱਬ ਨੇ ਕਿ ਜਦੋਂ 10 ਸਾਲ ਦੇ ਹੋ ਜਾਣ ਜਾਂ 11 ਸਾਲ ਦੇ ਹੋ ਜਾਣ, ਦੋਵਾਂ ਦੇ ਮੰਜੀਆਂ ਲੈਦਾ ਕਰ ਦਿਓ, ਬਿਸਤਰੇ ਲੈਦਾ ਕਰ ਦਿਓ, ਕਮਰੇ ਲੈਦਾ ਕਰ ਦਿਓ। ਅਗਰ ਇੱਕ ਕਮਰੇ 'ਚ ਇੱਕ ਭੈਣ ਜਵਾਨ ਬੈਠੀ ਆ ਕੱਲੀ, ਉੱਥੇ ਭਰਾ ਨਾ ਵੜੇ। ਬਿਲਕੁਲ ਸਹੀ। ਉਹ ਤੇ ਬਹੁਤ ਦੂਰ ਦੀ ਗੱਲ ਆ ਜ਼ਾਕਰ ਨਾਇਕ ਸਾਹਿਬ ਨੇ ਜਿਹੜੀ ਕੀਤੀ। ਰੱਬ ਦਾ ਹਿਸਾਬ ਕਿਤਾਬ ਲਾਓ ਨਾ ਤੁਸੀਂ, ਤੋ ਸਾਰੇ ਵਿਚਾਰਿਆਂ ਦੇ ਪੈ ਗਏ ਪਿੱਛੇ ਕਿ ਜੀ ਉਹ ਇਦਾਂ ਉਹਨਾਂ ਨੇ ਗਲਤ ਕਹਿਤਾ, ਉਹਨਾਂ ਫਲਾਂ ਕਹਿਤਾ ਉਹਨਾਂ ਨੇ। ਮੈਂ ਇਕਰਾਰੁਲ ਹਕ ਸਾਹਿਬ ਦਾ ਦੇਖਿਆ ਤੇ ਉਹ ਵੀ ਕਹਿ ਰਹੇ ਨੇ ਕਿ ਜੀ ਇਸ ਤਰ੍ਹਾਂ, ਤੇ ਮੈਂ ਹੁਣ ਮੈਂ ਵੀ ਕਹਿ ਰਿਹਾ ਅੱਲਾ ਨੇ ਕਿਉਂ ਕਿਹਾ ਵੀ ਇਸ ਤਰ੍ਹਾਂ ਕਰੋ, ਅੱਲਾ ਨੇ ਕਿਉਂ ਕਿਹਾ ਵੀ ਅਲੱਗਾ ਕਰ ਦਿਓ ਬਿਸਤਰ। ਦਿਓਰ ਭਰਜਾਈ, ਕਿਹੜਾ ਬਗੈਰਤ ਦਿਓਰ ਹੁੰਦਾ ਜਿਹੜਾ ਭਰਜਾਈ ਦੇ ਉੱਤੇ ਨਜ਼ਰ ਰੱਖਦਾ? ਮਾਂ ਵਜਾ ਹੁੰਦੀ ਹੈ, ਭੈਣਾਂ ਵਜਾ ਹੁੰਦੀ। ਕੀ ਕਿਹਾ ਅੱਲਾ ਦੇ ਨਬੀ ਨੇ? ਕਿਸੇ ਨੇ ਪੁੱਛਿਆ ਆ ਕੇ ਕਿ ਦਿਓਰ ਦਾ, ਆਪਨੇ ਫਰਮਾਇਆ ਮੌਤ ਆ। ਠੀਕ ਹੈ ਨਾ, ਉਹਨਾਂ ਨੇ ਸਹੀ ਗੱਲ ਕਹੀ ਬਿਲਕੁਲ, ਮੇਰੇ ਹਿਸਾਬ ਨਾਲ, ਭਾਵੇਂ ਤੁਹਾਡੇ ਹਿਸਾਬ ਨਾਲ ਨਹੀਂ ਕਹੀ ਹੋਣੀ, ਲੱਗਦਾ ਮੇਰੇ ਹਿਸਾਬ ਨਾਲ ਸਹੀ ਕਹੀ ਉਹਨਾਂ ਨੇ। ਸਰ ਜੀ ਜਿਹੜੇ ਬੀਵੀਆਂ ਦੇ ਨਾਲ ਵਲੋਗਿੰਗ ਕਰਦੇ, ਇਹ ਕੀ ਚੱਕਰ ਆ? ਯਾਰ ਉਹ ਆਪਣੀ ਸੋਚ, ਅਸੀਂ ਉਹਨੂੰ ਨਹੀਂ ਕਹਿੰਦੇ, ਜੋ ਉਹਨਾਂ ਨੂੰ ਠੀਕ ਲੱਗਦਾ। ਉਹਨਾਂ ਨੂੰ ਨਹੀਂ ਪਤਾ, ਉਹ ਵੀ ਮੁਸਲਮਾਨਾਂ ਦੇ ਧੀ ਪੁੱਤ ਨੇ, ਉਹਨਾਂ ਨੇ ਵੀ ਸਾਰਾ ਕੁਰਾਨ ਦੀ ਪੜ੍ਹੀ, ਉਹਨਾਂ ਨੂੰ ਨਹੀਂ ਪਤਾ ਵੀ ਇਹ ਕੀ ਚੱਕਰ ਆ ਸਾਰਾ ਸਾਹਿਬ। ਮਿੱਠੇ ਰਿਆਸਲ ਕਰ ਛੱਡ ਦਿਓ ਇਸ ਗੱਲ ਨੂੰ ਤੁਸੀਂ। ਚਲੋ ਅੱਛਾ ਭਾਜੀ, ਕੱਲ ਵਾਲੇ ਸ਼ੋਅ 'ਚ ਵੀ ਇਦਾਂ ਸੀ, ਅੱਜ ਵੀ ਫੇਰ। ਬਾਹਰ ਮੈਂ ਤੁਹਾਨੂੰ ਤਰੀਕਾ ਦੱਸ ਰਿਹਾ ਕਿ ਤੁਸੀਂ ਨਾ ਇਦਾਂ ਕਰਨਾ ਹੋ। ਯੈਸ, ਕੌਨਫੀਡੈਂਸ, ਠੀਕ ਹੈ ਜੀ। ਸਰ ਜੀ ਤੁਹਾਡੇ ਵਿੱਚ ਜਿਹੜਾ ਕੌਨਫੀਡੈਂਸ ਆਇਆ ਨਾ, ਜਿੰਨੀਆਂ ਤੁਸੀਂ ਦਵਾਈਆਂ ਇਸਤੇਮਾਲ ਕਰ ਲਈਆਂ, ਆਣਾ ਹੀ ਸੀ ਕਿ ਨਹੀਂ? ਸਹੀ ਗੱਲ ਹੈ। ਬਾਕੀ ਅੱਲਾਹ ਖੈਰ ਕਰੇਗਾ, ਬਿਹਤਰ ਹੋ ਜਾਏਗਾ। ਲੇਕਿਨ ਮੈਂ ਫਿਰ ਵੀ ਇਸ ਗੱਲ ਨਾਲ ਤੁਹਾਡੀ ਨਾਲ 10% ਐਗਰੀ ਨਹੀਂ ਕਰਦਾ। ਕੌਨਫੀਡੈਂਸ ਜਿਹੜਾ ਵਾ, ਓਏ ਯਾਰ, ਇਹ ਹਮੇਸ਼ਾ ਪੇਟ ਨੇ ਸਿਖਾਇਆ। ਪੇਟ ਤੁਹਾਡਾ ਖਾਲੀ ਹੈ, ਤੁਹਾਨੂੰ ਕੋਈ ਕੌਨਫੀਡੈਂਸ ਕੁਝ ਸ਼ਾਇਦ ਲੋੜ ਨਹੀਂ, ਹਰ ਸ਼ਾਇਦ ਤੁਹਾਡੀ। ਮੈਂ ਤੁਹਾਨੂੰ ਦੱਸਾਂ ਕੌਨਫੀਡੈਂਸ ਦਾ ਕਿੰਨਾ ਅਮਲ ਦਖਲ ਆ। ਤੁਸੀਂ ਸਿਰਫ ਸਬਜ਼ੀ ਲੈਣ ਜਾਂਦੇ ਹੋ ਨਾ ਸਵੇਰ, ਤੇ ਤੁਸੀਂ ਮੋਬਾਈਲ ਤੇ ਕੈਮਰਾ ਨਾਲ ਲੈ ਜਾਓ। ਲਓ, ਤੁਸੀਂ ਸਬਜ਼ੀ ਖਰੀਦਣੀ ਆ ਨਾ, ਕਿਦਾਂ ਆਓ ਯਾਰ ਨਾਦਰੀਨ, ਜ਼ਰਾ ਆਲੂ ਮੁੱਕੇ ਨੇ ਉਹ ਤੇ ਲੈ ਕੇ ਆਵਾਂ ਮੈਂ, ਜ਼ਰਾ ਆਓ ਜ਼ਰਾ ਦੇਖਦੇ ਨਾਲੇ ਕੀ ਕੀ ਉੱਥੇ। ਇਹ ਜਿਹੜਾ ਬੋਲ ਚਾਲ ਦਾ ਕੌਨਫੀਡੈਂਸ ਹੈ ਨਾ, ਇੰਨਾ ਕੁ ਰਚ ਜੋ ਅਗਲੇ ਦੇ ਨਾਲ, ਅਗਲਾ ਵੀਡੀਓ ਨਾ ਪਰੇ ਕਰੇ, ਉਹ ਤੁਹਾਡੇ ਨਾਲ ਜਾਵੇ ਸਬਜ਼ੀ ਦੁਕਾਨ, ਇਹਨੂੰ ਕਹਿੰਦੇ ਕੌਨਫੀਡੈਂਸ। ਤੇ ਜੇ ਕੌਨਫੀਡੈਂਸ ਨਹੀਂ ਹੈਗਾ ਤੇ ਤੁਸੀਂ ਸ਼ਾਹਰੁਖ ਖਾਨ ਸਾਹਿਬ ਨੂੰ ਵੀ ਵਿਖਾ ਰਹੇ, ਉਹਨਾਂ ਨਾਲ ਗੱਲਾਂ ਕਰ ਰਹੇ, ਤੇ ਉਹਨਾਂ ਨੇ ਕਹਿਣਾ ਯਾਰ ਨਹੀਂ ਮਜ਼ਾ ਨਹੀਂ ਯਾਰ। ਉਹ ਸ਼ਾਹਰੁਖ ਸਾਹਿਬ ਦੀ ਵਜ੍ਹਾ ਤੋਂ ਤਾਂ ਸ਼ਾਇਦ ਕੋਈ ਵੇਖ ਲਵੇ ਤੁਹਾਨੂੰ ਨਾ। ਤੁਹਾਡਾ ਜਦੋਂ ਤੁਸੀਂ ਕੌਨਫੀਡੈਂਸ ਹੋਏਗਾ ਨਾ, ਉਦੋਂ ਤੁਹਾਡੇ ਨਾਲ ਮੁਹੱਬਤ ਹੋਏਗੀ। ਬਹੁਤ ਸਾਰੇ ਆਰਟਿਸਟ ਹੁੰਦੇ ਨੇ, ਉਹ ਆਰਟਿਸਟਾਂ ਨਾਲ ਮੁਹੱਬਤ ਹੁੰਦੀ ਹੈ, ਹਾਂਜੀ, ਆਡੀਅנס ਦੀ। ਓਏ ਉਹਦੀ ਵਜ੍ਹਾ ਤੋਂ ਬਹੁਤ ਸਾਰੇ ਆਰਟਿਸਟ ਹੁੰਦੇ ਨੇ, ਉਹਨਾਂ ਦੇ ਕੰਮ ਨਾਲ ਮੁਹੱਬਤ ਹੁੰਦੀ ਹੈ। ਆਰਟਿਸਟ ਦਾ ਉਹਨਾਂ ਨੂੰ ਐਡਾ ਭਾਰ ਨਹੀਂ ਹੁੰਦਾ। ਮੇਰੀ ਗੱਲ ਸਮਝ ਆ ਰਹੀ? ਨਹੀਂ, ਹਾਂਜੀ, 10% ਨਹੀਂ ਆ ਰਹੀ, ਬਾਕੀ ਆ ਰਹੀ। ਬਾਕੀ ਸਰ ਜੀ ਇੱਕ ਪਰਸਨੈਲਿਟੀ ਨਾਲ ਮੁਹੱਬਤ ਹੋ ਜਾਣਾ ਹੀ ਕਾਮਯਾਬੀ ਹੈ। ਯੈਸ, ਹੁਣ ਤੁਹਾਨੂੰ ਪਤਾ ਹੈ ਉਸਤਾਦ ਜੀ, ਮੈਂ ਤੁਹਾਡੀ ਪਰਸਨੈਲਿਟੀ ਨਾਲ ਕੋਸ਼ਿਸ਼ ਇਹ ਕਰਨੀ ਆ ਮੈਂ ਆਪਣੇ ਤੱਕ ਰੱਖਾਂ ਆਪਣੀ ਆਡੀਅנס ਨੂੰ, ਮੇਰੇ ਨਾਲ ਮੁਹੱਬਤ ਹੋਵੇ ਉਹਨਾਂ ਦੀ, ਕਿ ਮੈਂ ਜਿਹੜਾ ਫਿੱਕਾ ਵੀ ਕੰਮ ਕਰਾਂ ਉਹ ਵੇਖਣ, ਕਿਉਂਕਿ ਮੇਰੇ ਨਾਲ ਮੁਹੱਬਤ ਆ ਗਈ ਯਾਰ, ਜਾਨੀ ਨੇ ਕੀਤਾ ਵੇਖਣਾ ਵਾ ਯਾਰ। ਹਾਂ, ਇਸ ਗੱਲ ਤੇ ਜਦੋਂ ਤੁਸੀਂ ਆਪਣੇ ਆਪ ਉਹਨਾਂ ਦੇ ਨਾਲ ਨਹੀਂ ਪਿਆਰ ਪਾਓਗੇ ਦਿਲੋਂ, ਤੇ ਤੁਸੀਂ ਆਪਣਾ ਕੰਮ ਅੱਛਾ ਕਰੀ ਜਾਓਗੇ, ਕੱਲ ਨੂੰ ਅੱਛਾ ਨਾ ਹੋਇਆ ਫਾਰਗਾ ਤੁਸੀਂ, ਉਹ ਫਿਰ ਕਿਤੇ ਹੋਰ ਅੱਛਾ ਲੱਭੇਗਾ ਤੇ ਉੱਥੇ ਵੇਖ ਲੈਣੇ। ਆ ਇਹਨਾਂ ਨੂੰ ਕਹਿ ਹਾਂ ਨਾ ਵੇਖਣ, ਹਾਂ ਮੇਰਾ ਫਿੱਕਾ ਵਾਹ ਵਾਹ ਵਾਹ, ਵੇਖਣਾ ਕਿ ਨਹੀਂ। ਸਰ ਜੀ ਨੇ ਮਸ਼ਵਰੇ ਵੀ ਦਿੱਤੇ ਆ ਤੇ ਨਾਲ ਕੰਟੈਂਟ ਵੀ ਦਿੱਤੇ ਆ ਕਿ ਤੁਸੀਂ ਆਲੂ ਲੈਣ ਜਾਣਾ ਤੇ ਇਹ ਬਣਦੇ ਆ, ਕਰੋ ਇਦਾਂ। ਹਾਂਜੀ, ਮੁਕਾਬਲਾ ਉਸਤਾਦ ਜੀ। ਉਸਤਾਦ ਜੀ, ਤੁਹਾਨੂੰ ਪਾਕਿਸਤਾਨ ਨੇ ਯਕੀਨ ਮੰਨੋ ਐਜ਼ ਏ ਆਰਟਿਸਟ, ਐਜ਼ ਏ ਸੈਲਿਬ੍ਰਿਟੀ ਲਿਆ ਹੀ ਨਹੀਂ, ਐਜ਼ ਏ ਫੈਮਿਲੀ ਮੈਂਬਰ ਲਿਆ ਵਾ। ਹਾਂ, ਕੌਨਫੀਡੈਂਸ, ਬਿਲਕੁਲ 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 ਬਿਲਕੁਲ। ਇੱਥੇ ਕੌਨਫੀਡੈਂਸ ਕਿੱਥੇ ਆ ਗਿਆ? Confidence ਪਿਆਰ ਆ, ਮੁਹੱਬਤ ਆ। ਭਾਜੀ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਮੈਂ ਫੇਕ ਕੁਝ ਬੋਲ ਰਿਹਾ।
ਇਹ ਤੇ ਹੈ ਉਸਤਾਦ ਇਹ ਮੈਂ ਇਹੀ ਤੇ ਸਮਝਾ ਰਿਹਾ ਉਸਤਾਦ ਜੀ ਫੇਕ ਨਾ ਲੱਗੇ ਉਸਤਾਦ ਜੀ ਫਾਰ ਐਗਜ਼ਾਮਪਲ ਤੁਸੀਂ ਐਕਸਪੈਰੀਮੈਂਟ ਕਰੋ, ਚੁੱਪ ਕਰਕੇ ਬਹਿਣਾ ਤੁਸੀਂ ਇਕੱਲਿਆਂ ਨੇ। ਉਹ ਅਸੀਂ ਬੈਠੇ ਉਹ ਹਾਂ ਕੀਤਾ ਹੋਇਆ ਵਾ ਅਸੀਂ ਸਾਰੇ 4 ਸਾਲਾਂ ਚ 5 ਸਾਲਾਂ ਚ ਅਸੀਂ ਸਾਰੇ ਅਸੀਂ 20 ਮਿੰਟ ਚੁੱਪ ਕਰਕੇ ਵੀ ਬਹਿ ਗਏ, ਲੋਕੀ ਤਾਂ ਵੀ ਵੇਖਿਆ ਲੋਕਾਂ ਉਸਤਾਦ ਜੀ ਇਸ਼ਾਰਿਆਂ ਨਾਲ ਜਾਨੀ ਗੱਲ ਜਿੱਦਾਂ ਇਹਨਾਂ ਸੀ ਇਸ਼ਾਰੇ ਨਾਲ ਵੀ ਨਹੀਂ ਕੀਤੀ, ਤੂੰ ਲੇਟ ਆਇਆ ਬੇਟੇ, ਕੀਤਾ ਪੁੱਤ ਮੈਂ ਕਿਦੋਂ ਉੱਥੇ ਮੈਂ ਹੈਗਾ ਤੂੰ ਨਹੀਂ ਸੀ ਹੈਗਾ, ਨਹੀਂ ਉਦੋਂ ਤੂੰ ਨਹੀਂ ਸੀ ਹੈਗਾ। ਅੱਛਾ ਹੁਣ ਮੇਰਾ ਦਿਲ ਕਰਦਾ ਕਿ ਉਸਤਾਦ ਜੀ ਕੋਈ ਕਿਹੜਾ ਪਰਸਨਲ ਜੈਟ ਹੋਣਾ ਚਾਹੀਦਾ ਸੀ ਵੀ ਯਾਰ ਵੀ ਭਾਜੜ ਪਈ ਹੋਵੇ ਤਾਂ ਹੈ ਜੀ ਪਰਸਨਲ ਜੈਟ ਉਹਨਾਂ ਦਾ, ਝੰਡਾ ਪੀਰ ਤੋਂ ਆਂਦਾ ਮੁੰਡਾ ਜੈਟ कॉन्फिडेंस मैं तो दसिया कहता भूख के तरीकों से हमने ना देखा हाय। कि तो ऊंचा उठती है तू को उड़ाने के लिए ਉਹ ਸਿਲਸਿਲਾ ਵਾ ਕਿ ਤੁਸੀਂ ਤੁਹਾਨੂੰ ਭੁੱਖ ਸਾਰਾ ਕੁਝ ਸਿਖਾਏਗੀ ਜੀ ਫਿਰ ਭੁੱਖ ਲੱਗੀ। ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਜਿੰਨਾ ਕੁਝ ਮੈਂ ਦੱਸਿਆ ਨਾ ਇਹਦੇ ਵਿੱਚ ਜਦੋਂ ਤੁਸੀਂ ਵੀਡੀਓ ਅਪਲੋਡ ਕਰਨੀ ਹੈ ਇਹਦੇ ਵਿੱਚ ਬਹੁਤ ਸਾਰਾ ਹੱਥ ਥੰਬਨੇਲ ਦਾ ਵੀ ਹੈਗਾ, ਹਾਂਜੀ ਹਾਂਜੀ ਕਿਉਂਕਿ ਥੰਬਨੇਲ ਨੇ ਕਲਿੱਕ ਕਰਵਾਉਣਾ ਤੇ ਅੱਗੋਂ ਤੁਹਾਡਾ ਕੌਨਫੀਡੈਂਸ ਦੇਖਣਾ ਲੋਕਾਂ ਨੇ। ਓਹੋ ਤੁਸੀਂ ਇੰਨਾ ਸੋਹਣਾ ਕੌਨਫੀਡੈਂਸ ਕਰਕੇ ਤਿਆਰ ਕਰਕੇ ਥੰਬਨੇਲ ਮਾੜਾ ਲਾ ਲਓ, ਮੈਂ ਕਲਿੱਕ ਹੀ ਨਾ ਕਰਾਂ ਤੇ ਤੁਹਾਡੀ ਸਾਰੀ ਰਿਆਜ਼ਤ ਮੈਂ ਕੀ ਕਰਨੀ। ਥੰਬਨੇਲ ਆਪ ਨਹੀਂ ਬਣਾਉਣਾ। ਦੂਸਰੀ ਗੱਲ, ਉਸਤਾਦ ਜੀ ਜਿਹੜਾ ਕੰਮ ਤੁਹਾਨੂੰ ਨਹੀਂ ਨਾ ਹੁੰਦਾ, ਜਿਹੜਾ ਨਹੀਂ ਹੁੰਦਾ, ਉਹ ਕਿਸੇ ਬੰਦੇ ਕੋਲ ਕਰਾ ਲਓ, 200-300 ਰੁਪਇਆ ਦੇ ਦੇਣਾ ਇੱਕ ਥੰਬਨੇਲ ਦਾ। ਕਿਸੇ ਨੂੰ ਬੰਦੇ ਨੂੰ ਲੱਭਣਾ ਯਾਰ ਥੰਬਨੇਲ ਬਣਾ ਦਿਆ ਕਰ, ਅੱਛਾ ਜੀ ਥੰਬਨੇਲ ਬਣਾਵੇ, ਉਹਦੇ ਵਾਸਤੇ ਤਸਵੀਰਾਂ ਪਹਿਲੇ ਲਾਈਕ ਤੁਸੀਂ ਕਿਸੇ ਕੁਝ ਵੀ ਕਰ ਰਹੇ ਨਾ, ਉਸ 10-12 ਤਸਵੀਰਾਂ ਖਿੱਚ ਲਈਆਂ ਅੱਛੇ ਰਿਜ਼ਲਟ 'ਚ, ਉਸ ਬੰਦੇ ਨੂੰ ਭੇਜਣੀਆਂ, ਉਹਨੂੰ ਕਹਿਣਾ ਯਾਰ ਮੈਨੂੰ ਇਹਦਾ ਥੰਬਨੇਲ ਬਣਾ ਦੇ, ਇਹ ਦਾ ਟੌਪਿਕ ਆ ਸਰ, ਇੰਟਰਸਟਿਡ ਜਾਂ ਝੂਠ ਨਾ ਹੋਵੇ। ਭਾਜੀ ਕਿਸੇ ਦਿਨ YouTube ਦੇ ਮਾਲਕਾਂ ਨੇ ਇੱਥੇ ਆ ਜਾਣਾ ਤੇ ਤੁਹਾਡੇ ਅੱਗੇ ਹੱਥ ਜੋੜ ਲੈਣੇ ਕਿ ਵੀ ਸਹੀ ਅਸੀਂ ਗੱਲ। ਅੱਗੇ ਹੀ ਤੰਗ ਜਾ ਰਹੇ। ਅੱਛਾ ਨਹੀਂ ਉਹ ਭਲਾ ਕਰਦੇ। ਉਹਨਾਂ ਨੂੰ ਕਮਾਈ ਹੋ ਰਹੀ ਹੈ ਯਾਰ। ਭਾਜੀ ਵੈਸੇ ਇੱਕ ਖੌਫ ਕਦੀ ਕਦੀ ਮੇਰੇ ਦਿਲ ਚ ਉੱਠਦਾ ਵਾ ਕਿ ਜੇ YouTube ਬੰਦ ਹੋ ਜੀ ਫਿਰ ਕੀ ਕਰਾਂਗੇ ਉਸਤਾਦ ਜੀ, ਆਪਣਾ ਤੇ ਸਾਰਾ ਇਨਹਸਾਰ ਹੀ ਹੈ ਜੀ। ਰਾਮ ਹੀ ਅੱਛਾ ਸਾਨੂੰ ਰੱਬ ਤੇ ਤਵੱਕੋ ਆ, ਸੁਭਾਨ ਰੱਬ ਤੇ ਤਕਵਾ ਵਾ, ਲੇਕਿਨ ਮੂੰਹ ਚੰਗਾ ਨਾ ਹੋਵੇ, ਗੱਲ ਚੰਗੀ ਕਰ ਲਈ। ਅੱਛਾ ਤਕਵਾ ਵੀ ਦੱਸੋ ਯਾਰ ਕੀ ਗੱਲ ਆ ਤੈਨੂੰ। ਅੱਛਾ ਮੈਂ ਉਹਨਾਂ ਨੂੰ ਵਿਚਾਰਿਆਂ ਨੂੰ ਹਾਲੇ ਮੈਂ ਸਟਾਰਟ ਕਰਾ ਰਿਹਾ ਵਾਂ, ਤੇ ਤੂੰ ਤੂੰ ਬੰਦ ਕਰਾ ਦੇ। ਰੈਸਲ ਕਰਦੇ ਹੁੰਦੇ ਉਧਰ YouTube ਬੰਦ ਹੋ ਜੇ ਫਿੱਟੇ ਪੁੱਤ ਤੇਰਾ ਪਿੰਡ ਬਣਿਆ ਨੇ ਮੰਗਤੇ ਪਹਿਲਾਂ ਹੀ ਆ ਤਾਂ ਗਏ। ਉਹ 10% ਤੇ ਨੈਸ਼ੀ ਪਈ ਜਾਂਦਾ, ਤੂੰ ਇੱਕੋ ਹੀ 100% ਤੇ ਹੀ ਪਾਤੀ। ਅੱਛਾ ਅੱਛਾ। ਉਸਤਾਦ ਜੀ ਅਗਰ ਤੁਸੀਂ ਭਾਜੀ YouTube ਚੈਨਲ ਬੰਦ ਹੋ ਗਿਆ ਨਾ, ਮੈਂ ਸੋਚਿਆ ਵਾ, ਸਿੱਧੀ ਸਾਫ਼ ਗੱਲ ਤੁਹਾਨੂੰ ਦੱਸ ਲਗਾ ਜੂਨ ਬਾਦਸ਼ਾਹ, ਮੈਂ ਸੋਚਿਆ ਵਾ ਕਿ ਭਾਜੀ ਉਹ ਤੇ ਕੋਈ ਟੈਨਸ਼ਨ ਨਹੀਂ, ਉਹ ਕੋਈ 1 ਰੁਪਈਏ ਦੀ 1 ਮਿੰਟ ਦੀ ਮੈਨੂੰ ਟੈਨਸ਼ਨ ਕੋਈ ਨਹੀਂ ਕਿ YouTube ਬੰਦ ਹੋ ਗਿਆ ਤੇ ਕੀ ਕਰਾਂਗੇ ਨਾ ਯਾਰ। ਇਹ ਇੱਕ ਬੋਨਸ ਮੈਂ ਸਮਝ ਰਿਹਾ ਕਿ ਵੀ ਅੱਲਾ ਨੇ ਬੋਨਸ ਮੈਨੂੰ ਦੇ ਦਿੱਤਾ। ਇਸ ਤੋਂ ਪਹਿਲੇ ਜਿਹੜਾ ਹਾਲਾਤ ਸੀ, ਅੱਬਾ ਸਾਡਾ ਕੁਝ ਨਹੀਂ ਛੱਡ ਕੇ ਗਿਆ, ਕਰਜ਼ਾ ਸਾਡੇ ਸਿਰ ਸੀ, ਉਸ ਤੋਂ ਬਾਅਦ ਜੋ ਹਾਲਾਤ ਸੀ, ਅੱਜ ਸਾਰਾ ਕੁਝ ਠੀਕ ਹੋ ਗਿਆ ਤੇ ਇੰਨੇ ਸਾਲ ਅੱਲਾ ਦੀਆਂ ਨੇਮਤਾਂ ਨੂੰ ਅਸੀਂ ਚੱਕ ਲਿਆ। ਅੱਗੋਂ ਫੇਰ ਚਾਹੁੰਦਾ ਉੱਥੇ ਲੈ ਜਾਵੇ, ਫੇਰ ਉੱਥੇ ਚੱਲ ਜਾਗਾ। ਮੈਨੂੰ ਤੇ ਆਦਤ ਆ, ਉਹ ਬੰਦਾ ਕਦੀ ਨਹੀਂ ਘਬਰਾਏਗਾ ਸਵਾਲ ਤੋਂ, ਜਿਹੜਾ ਸਵਾਲ ਦੇ ਵਿੱਚੋਂ ਹੀ ਆਇਆ ਹੋਏਗਾ। ਆਹਾ ਕੀ ਬਾਤ ਹੈ। ਮੁਸ਼ਕਿਲ ਪਰ ਇਹ ਤਾਂ ਹੋ ਗਈ ਜਿਹੜਾ ਸਵਾਲ ਤੋਂ ਮੁਰਾਦ ਹੈ ਕਿ ਜਿਹੜਾ ਥੱਲੇ ਦੇ ਲੈਵਲ ਤੋਂ ਉੱਪਰ ਆਇਆ ਹੋਵੇਗਾ ਨਾ, ਉਹਨੂੰ ਡਰ ਨਹੀਂ ਹੋਏਗਾ, 1% ਨਹੀਂ ਡਰੇਗਾ ਕਿ ਮੈਂ, ਕਿਉਂਕਿ ਉਹਨੇ ਉੱਥੇ ਸਾਰਾ ਖਾਤਾ ਪੀਤਾ ਉਹਦਾ। ਇਦਾਂ ਹੀ ਔਰ ਉਹ ਬੰਦਾ ਜਿੰਨੇ ਤਰੱਕੀ ਕਰਨ ਦੇ ਬਾਅਦ ਵੀ ਆਪਣੀਆਂ ਉਹੀ ਸ਼ਰਟਾਂ, ਉਹੀ ਪੈਂਟਾਂ, ਉਹੀ ਚੱਪਲੀਆਂ ਰੱਖੀਆਂ, ਉਹਨੂੰ ਤੇ ਭਾਰ ਉੱਕਾ ਹੀ ਕੋਈ। ਅਰੇ ਕੀ ਕਹਿੰਦੇ ਵਾਹ ਮੇਰਾ ਵਾਹ ਦਿਲ ਵਾਹ। ਕਰਦਾ ਨਾ ਜਿੰਨੇ ਪੈਂਟਾਂ ਸ਼ਰਟਾਂ ਚੇਂਜ ਕਰ ਲਈਆਂ ਹੁਣ, ਜਿੰਨੇ ਜਨਾਬ ਜੀ ਆਪਣੀ ਸਿਸਟਮ ਚੇਂਜ ਕਰ ਲਿਆ ਵੇ, ਹਾਂਜੀ ਉਹਨੂੰ ਸਵਾਲ ਦਾ ਡਰ ਆ ਕਿ ਵਾਪਸ ਜਦੋਂ ਉਹਨਾਂ ਸ਼ਰਟਾਂ 'ਚ ਹੀ ਆਏਗਾ ਤੇ ਕੀ ਬਣੇਗਾ ਉਹਦਾ। ਯਾਰ ਸਾਡਾ ਤੇ ਸਾਰਾ ਕੁਝ ਹੋਈ ਆ। ਅਬ ਤੇਰਾ ਇੱਥੇ ਨਾਰਾ ਬਣਦਾ ਸਿਆ ਯਾਨੀ ਜਿੰਦਾਬਾਦ ਸਿਆ ਯਾਨੀ ਜਿੰਦਾਬਾਦ ਸਿਆ ਯਾਨੀ ਜਿੰਦਾਬਾਦ ਸਿਆ ਯਾਨੀ ਹਾਏ ਹਾਏ ਹੋ ਜਿੰਦਾਬਾਦ। ਓਏ ਸਦਾ ਯਾਨੀ ਨਹੀਂ ਓਏ। ਜਾ ਜਾਨੀ ਨਹੀਂ ਉਸਤਾਦ ਜੀ ਇੱਕ ਹੁਣ ਇੱਥੇ ਤੁਸੀਂ ਐਡੇ ਵੱਡੇ ਮਾਸ਼ਾਅੱਲਾ ਸਕਾਲਰ ਟੈਬ ਬੰਦੇ ਹੋ, ਤੁਸੀਂ ਇੱਕ ਗੱਲ ਦੱਸੋ, ਹੁਣ ਟਰੰਪ ਜਿੱਤੇਗਾ ਕਿ ਹਾਰੇਗਾ? ਇਹ ਦੱਸੋ। ਚਲੋ ਅੱਜ ਵੀ ਤੂੰ ਮੇਰੀ ਗੱਲ ਸੁਣ ਲਾ, ਉਹ ਜਿਹੜੇ ਨਹੀਂ ਸੀ ਮੇਰੇ, ਜਿਹੜੇ ਮੈਂ ਕੱਲ ਦੱਸੇ, ਮੇਰੇ ਇੰਨੇ ਯਾਰ ਦੋਸਤ ਨੇ ਸਾਡੇ ਜੁਗਨੂ ਸਾਰੇ, ਹਾਂਜੀ ਜਦੋਂ ਇੱਕ ਮਿਸਾਲ ਆ, ਕੋਈ ਖੁਦਾ ਨਾ ਖਾਸਤਾ 19-21 ਹੋ ਗਈ, ਹਿਸਾਬ ਕਿਤਾਬ ਹੋ ਗਿਆ ਤੇ ਆਪਾਂ ਮੰਗਾ ਕਸ਼ੀ ਸ਼ੁਰੂ ਕਰ ਦਿੱਤੀ ਕਿੱਥੇ ਬਹਿ ਕੇ। ਭਾਈ ਆਹ ਗੱਲ ਆ, ਇੱਕ ਮਿਸਾਲ ਮੈਂ ਨਹੀਂ ਕਰਦਾ, ਮੈਂ ਦੂਜੇ ਤੀਜੇ ਚੌਥੇ ਦਿਨ ਮੈਨੂੰ ਇੰਨੀਆਂ ਮੇਲਾਂ ਆਉਂਦੀਆਂ ਨੇ। ਅੱਛਾ ਜੀ। ਹਾਂਜੀ, ਮੇਰਾ ਜਿੱਥੇ ਹਿਸਾਬ ਲੱਗੇ ਮੈਂ ਉੱਥੇ ਕੜਕਾ ਦਿੰਦਾ ਕੰਮ, ਜਿੱਥੇ ਮੈਨੂੰ ਲੱਗੇ ਕਿ ਆ ਬੰਦਾ ਸਹੀ ਕਹਿ ਰਿਹਾ ਯਾਰ, ਅੱਜ ਮੁਹੱਬਤ ਦਾ ਠੀਕ ਹੈ ਨਾ। ਤੇ ਜਦੋਂ ਸਾਡੇ ਤੇ ਕੋਈ ਨੀਕੀ ਆ ਗਈ ਤੇ ਫਿਰ ਰੱਬ ਨੇ ਇਦਾਂ ਹੀ ਬੰਦੇ ਦਾ ਦਾਰੂ ਬਣਾਇਆ। ਮੈਂ ਕਹਿੰਦਾ ਭਾਜੀ ਇਹ ਮੈਨੂੰ 10,000 ਰੁਪਇਆ 7,000 ਬੰਦਾ ਭੇਜ ਦਿਆ ਕਰੇ ਬਸ ਮਹੀਨੇ ਦਾ। ਕੋਈ ਰੋਲਾ ਨਹੀਂ, ਉਹ ਕਹਿਣ ਦੀ ਜ਼ਰੂਰਤ ਉਹਨਾਂ ਵਾਸਤੇ ਕੋਈ ਔਖਾ ਨਹੀਂ ਸਾਜੀ। ਬਾਜੀ ਨੇ ਸ਼ਾਇਦ ਤੇ ਨਹੀਂ ਮੈਂ ਸਿੱਧਾ ਦੱਸਦਾ, ਮੈਂ ਕਹਿਣਾ ਭਾਜੀ ਆ ਮੈਂ ਬੰਦ ਕਰਾਂ, ਫਿਰ ਵੀ ਕੋਈ ਮੈਨੂੰ ਰੋਲਾ ਬਣ ਗਿਆ, ਕੋਈ ਮਸਲਾ ਹੋਰ ਬਣ ਗਿਆ, ਕਿਸੇ ਵਜ੍ਹਾ ਤੋਂ ਵੀ ਹੋ ਗਿਆ, ਮੈਂ ਬੰਦ ਕਰਨ ਤੋਂ ਪਹਿਲੇ ਕਹਿੰਦਾ ਭਾਜੀ ਇਹ ਮੇਰਾ ਅਕਾਊਂਟ ਨੰਬਰ ਆ, ਠੀਕ ਆ ਜੀ, ਇੰਨਾ ਮੇਰਾ ਖਰਚਾ ਵਾ, ਮੈਨੂੰ ਮਹੀਨੇ ਦੇ ਇੰਨੇ ਪੈਸੇ ਇੰਨੇ ਬੰਦੇ ਇੰਨੇ ਭੇਜ ਦਿਆ ਕਰਨ, ਸਲਾਮ ਅਲੈਕਮ।
ਅਰੇ ਦੋਸਤਾਂ ਸਾਡਾ ਕੀ ਬਣੂ? ਬੁਰਾ ਕਹਿੰਦਾ ਲੱਗ ਜੀ, ਰਿਹਾ ਮੇਰੀ ਹਰ ਗੱਲ ਉਹ ਹੁੰਦੀ ਹੈ ਜਿਹੜੀ ਤੈਨੂੰ ਸੋਸ਼ਲ ਮੀਡੀਆ ਤੇ ਕਿਤੇ ਨਜ਼ਰ ਨਹੀਂ ਆਏਗੀ। ਹਾਏ ਹਾਏ ਹਾਏ। ਮੈਂ ਚੇਂਜ ਆ। ਵੱਡਾ ਕੰਮ ਆ ਮੈਂ ਜੀ। ਦੁਨੀਆ ਹੋਰ ਜ਼ਾਵੀਏ ਨਾਲ ਦੇਖਦਾ। ਓਹੋ ਵਾਹ ਵਾਹ। ਓਹੋ ਹੈ ਜੀ ਚਾਰ ਮਹਿੰਗਾ ਕਰ ਦਿਓ ਲੈਣੇਗਾ ਤੂੰ ਕਿਸੇ ਤੇ ਸਸਤਾ ਨਹੀਂ ਲੈਣ ਦਿਆ ਕੋਈ। ਹਾਂਜੀ ਲੇਕਿਨ ਨਾ ਮੈਨੂੰ ਜਾਂ ਮਿੱਠੇ ਨੂੰ ਮੂੰਹ ਤੇ ਵੀ ਕਰਾ ਦਿਓ, ਕੋਈ ਪਤਾ ਨਹੀਂ ਹੁੰਦਾ ਘਾਟਾ ਵੱਧਦਾ ਸਹੀ ਗੱਲ ਆ। ਐਪ ਆ ਗਈ ਆ। ਐਪ ਆਪਣੀ ਤਨ ਚਲਾਈ ਸਟਾਰਲੀ Starly। ਸਟਾਰਲੀ ਐਪ ਤੁਸੀਂ ਜਾਣਾ ਪਲੇ ਸਟੋਰ ਤੇ, ਹਾਲੇ ਸਿਰਫ ਨਾ ਉਹਦੇ ਤੇ ਆਈ ਆ ਐਂਡਰੋਇਡ ਵਾਸਤੇ। ਠੀਕ ਆ ਜੀ, ਤੁਸੀਂ ਜਾਣਾ ਪਲੇ ਸਟੋਰ ਤੇ ਤਸਵੀਰ ਆ ਰਹੀ, ਦੋ ਆਉਣਗੀਆਂ ਸਟਾਰਲੀ ਲਿਖੋਗੇ ਨਾ STARLY ਸਟਾਰਲੀ ਤੇ ਦੋ ਆਉਣਗੀਆਂ। ਆ ਜਿਨ੍ਹਾਂ ਦੇ ਉੱਪਰ ਨਿਸ਼ਾਨ ਇੰਜ ਚੱਲ ਰਿਹਾ ਨਾ ਟੰਗ 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 ਤੀਰ ਵਾਲਾ, ਇਹ ਕਰਨੀ ਆ ਜਿਹਦਾ ਬਾਰਡਰ ਵਾਈਟ ਆ ਔਰ ਅੰਦਰੋਂ ਗੋਲ ਆ, ਉਹ ਇੰਸਟਾਲ ਕਰਨੀ ਆ। ਸੈਟਿੰਗ 'ਚ ਜਾ ਕੇ ਪ੍ਰੀਮੀਅਮ ਵਰਜ਼ਨ ਲੈਣਾ ਵਾ 3800 ਰੁਪਏ ਦਾ। ਕੋਈ ਏਡਾ ਔਖਾ ਹਾਂ ਲੈ ਲੈਣਗੇ। ਨਹੀਂ ਕੋਈ ਰੋਲਾ ਹੀ ਨਹੀਂ, ਲੈ ਲੈਣਗੇ। ਕੀ ਲਓ। ਨਿੰਜਾ ਦਿਰਮ ਕੁਛ ਵੀ ਨਹੀਂ। ਨਿੰਜਾ ਦਿਰਮ ਠੀਕ ਆ। ਉਸ ਤੋਂ $14 $14 ਜਾਨ ਵਾਸਤੇ ਪੂਰਾ ਮਹੀਨਾ ਉਹਦੇ ਤੇ ਆਣਾ ਤੁਸੀਂ। ਠੀਕ ਆ ਜੀ, ਉਹਦੇ ਤੇ ਤੁਸੀਂ ਉਹਨੂੰ ਕਰ ਲੈਣਾ ਵਾ, ਕਰਕੇ ਤੇ ਤੁਸੀਂ ਉਹਦੇ ਤੇ ਸਰਚ ਕਰਨੀ ਆ ਸਜਾਦ ਜਾਨੀ। ਲਾਈਵ ਪਾਰਟੀ। ਸਜਾਦ ਜਾਨੀ ਸਰਚ ਕਰਕੇ ਮੈਨੂੰ ਰਿਕੁਐਸਟ ਭੇਜਣੀ ਆ ਤੇ ਤੁਸੀਂ ਜਨਾਬ ਜੀ ਆ ਜਾਣਾ ਵਾ। ਕਰੋ ਯਾਦ ਸਾਰੇ ਇਹ ਇੱਕ ਮਿੰਟ ਅੱਜ ਸਾਰੇ ਰੌਲਿਆਂ ਦਾ ਹੱਲ ਮੈਂ ਇੱਕੋ ਹੀ ਕੱਢ ਲਿਆ ਬਾਬਾ ਜੀ। ਇਹੀ ਮੈਂ ਤਦੀ ਤੁਹਾਨੂੰ ਉਦੋਂ ਦਾ ਮੈਂ ਇੰਨੇ ਦਿਨਾਂ ਦਾ ਚੁੱਪ ਕਰਕੇ ਬੈਠਾ ਸੀ। ਐਪ ਕੱਟਦੀ ਭਾਈ ਆਪਣੀ। ਪ੍ਰੋਫਾਈਲ ਹਾਂਜੀ ਤੁਸੀਂ ਲਿਖਣਾ ਜੀ ਸਜਾਦ ਸਪੇਸ JANI ਸਜਾਦ ਜਾਨੀ, ਉੱਪਰ ਸਰਚ 'ਚ ਮੇਰੀ ਆਈਡੀ ਆ ਜਾਏਗੀ। ਉਹਨੂੰ ਤੁਸੀਂ ਰਿਕੁਐਸਟ ਭੇਜਣੀ ਆ। ਉਸ ਤੋਂ ਬਾਅਦ ਮੈਂ ਲਾਈਵ ਆਇਆ ਕਰਨਾ ਵਾ, ਸਾਰਿਆਂ ਨੇ ਅਸੀਂ ਆਇਆ ਕਰਨਾ ਲਾਈਵ। ਘੰਟਾ ਆ ਗਿਆ, ਘੰਟਾ ਮੈਂ ਆ ਗਿਆ, ਘੰਟਾ ਆ ਗਿਆ, ਨਿਜ਼ਾਮ ਸਾਰਾ ਸ਼ਮਸੀ ਅਸੀਂ ਉੱਤੇ ਕਰ ਲੈਣਾ। ਠੀਕ ਹੈ ਜੀ, ਤਸਵੀਰ ਮੇਰੀ ਆ ਤਸਵੀਰ ਲੱਗੀ ਜੇ, ਆ ਮੇਰੀ ਤਸਵੀਰ ਲੱਗੀ। ਠੀਕ ਹੈ, ਦੇਖ ਲਓ ਤੇ ਆ ਮੇਰਾ ਨਾਮ ਆ ਤੇ ਤੁਸੀਂ ਲਿੰਕ ਹੋ ਜਾਣਾ ਸਾਡੇ ਨਾਲ। ਓਕੇ ਭਾਜੀ, ਤੇ ਆਨਲਾਈਨ ਅਸੀਂ ਤੁਹਾਡੇ ਨਾਲ ਮੁਲਾਕਾਤ ਹੈ। ਤੁਸੀਂ ਸੈਂਡਿੰਗ ਵੀ ਕਰ ਸਕਦੇ। ਕੁਈਨਸ ਜਿਹੜੇ ਨੇ ਨਾ ਉਹ ਲੈ ਕੇ ਤੁਸੀਂ ਮੈਨੂੰ ਸੈਂਡਿੰਗ ਵੀ ਸਾਨੂੰ ਕਰ ਸਕਦੇ। ਹਾਂਜੀ ਉਹ ਤਾਂ ਕੋਈ ਰੋਲਾ ਨਹੀਂ ਕਰਦਾ ਕਰਨੀ ਲੋਕਾਂ ਭਾਈ ਜਾਨ ਨੇ ਮੈਂ ਐਪ ਬਣਾਈ ਆ ਐਸ ਤਾਂ ਇਨਸ਼ਾਅੱਲਾ ਤਾਲਾ ਇਹ ਐਪ, ਇਹਦੇ ਤੇ ਸਿਰਫ ਸੈਲੀਬ੍ਰਿਟੀਜ਼ ਆਨਲਾਈਨ ਹੋਣਗੀਆਂ। ਆਮ ਬੰਦਾ ਨਹੀਂ। ਆਮ ਬੰਦਾ ਉਦੋਂ ਆਏਗਾ ਜਦੋਂ ਸਾਡੇ ਨਾਲ ਉਹ ਬਹੁਤ ਜ਼ਿਆਦਾ ਔਰ ਲੋਕ ਉਹਨੂੰ ਜਾਣਨ ਲੱਗ ਪਏ ਨੇ। ਉਸ ਤੋਂ ਬਾਅਦ ਫਿਰ ਉਹਦਾ ਪ੍ਰੋਸੀਜਰ ਕਰੇਗਾ, ਫਿਰ ਉਹ ਬਰੋਡ ਤੇ ਨਹੀਂ ਤੇ ਸੈਲੀਬ੍ਰਿਟੀਜ਼ ਸਾਰੀਆਂ ਮੈਂ ਇਕੱਠੀਆਂ ਕਰਨੀਆਂ, ਸੈਲੀਬ੍ਰਿਟੀਜ਼ ਆਇਆ ਕਰਨਗੀਆਂ। ਐਸਾ ਤੁਸੀਂ ਰਾਤ ਨੂੰ ਇੰਜ ਕਰਨਾ ਨਾ ਤੇ ਹਰ ਇੱਕ ਸੈਲੀਬ੍ਰਿਟੀ ਬੈਠੀ ਹੋਏਗੀ, ਇੰਡੀਅਨ ਪਾਕਿਸਤਾਨੀ ਸਾਰੇ ਨਿਜ਼ਾਮ। ਠੀਕ ਆ ਜੀ, ਹੁਣੇ ਕਰ ਲਓ ਇੰਸਟਾਲ। ਮੈਂ ਨਾ ਆ ਜਾਣਾ ਲਾਈਵ ਹੁਣੇ। ਆਹੋ ਕਰੋ ਯਾਦ ਸਾਰੇ ਅੱਲਾ ਉਹਦੇ 'ਚ ਮੈਸੇਜ ਕਰ ਦੇਣਾ ਮੈਨੂੰ, ਰੀਲ ਪਾਓ ਤੁਸੀਂ ਆਪਣੇ। ਉਹ ਆਪਣੀ ਸਾਡੀ ਸਜਾਦ ਜਾਨੀ ਫੈਮਿਲੀ ਲਾਈਵ ਐਪ ਆ ਉਹਦੇ ਵਾਸਤੇ ਕਦਮ ਚੱਕਿਆ ਸਾਹਿਬ ਨੇ। ਸਟਾਰਲੀ ਉਹਦਾ ਨਾਮ ਇਸ ਤੋਂ ਰੱਖਿਆ ਕਿ ਉਹਦੇ ਤੇ ਸਾਰੇ ਸਟਾਰਸ ਹੀ ਹੋਣਗੇ, ਇੰਡੀਅਨ ਦੂਜੇ ਤੀਜੇ ਸਾਡੇ ਜਿਹੜੇ ਸਾਰੀਆਂ ਸੈਲੀਬ੍ਰਿਟੀਜ਼ ਹੋਣਗੀਆਂ। ਨੋ ਬਦਤਮੀਜ਼ੀ, ਨੋ ਗੱਲਬਾਤ। 3800 ਰੁਪਇਆ ਰੱਖਿਆ ਕਿਉਂ ਕਿ ਯਾਰ ਮਤਲਬ ਡਾਲਰ ਇੱਕ ਬੰਦਾ ਖਰਚੇਗਾ ਜਾਂ ਦਿਰਮ ਖਰਚੇਗਾ ਜਾਂ ਪਾਕਿਸਤਾਨੀ ਜਿਹੜਾ 4000 ਖਰਚੇਗਾ ਸਾਜੀ, ਉਹ ਮਤਲਬ ਬੰਦਾ ਰੀਜ਼ਨੇਬਲ। ਹਾਂ ਇਹ ਜਿਹੜੇ ਹੁੰਦੇ ਨੇ ਨਾ ਮੁਫਤੇ ਇਹ ਕੰਮ ਖਰਾਬ ਕਰਦੇ। ਇਹਨਾਂ ਲੈਣਾ ਵੀ ਕੋਈ ਥੱਲੇ ਕਾ, ਕਿਉਂਕਿ ਮੈਨੂੰ ਆਪਣੀ ਇੱਜ਼ਤ ਬਾਅਦ ਚ, ਜਿਹੜਿਆਂ ਨੇ ਸਬਸਕ੍ਰਾਈਬ ਕੀਤਾ ਵਾ ਉਹਨਾਂ ਦੀ ਮੈਨੂੰ ਇੱਜ਼ਤ ਪਹਿਲੇ। ਇੱਥੇ ਉਹ ਬੀਗੋ ਤੇ ਅਸੀਂ ਬਹਿੰਦੇ ਨਾ ਵਿੱਚ ਬੈਠਕਾਂ ਕਢਾ ਰਹੇ ਨੇ ਵਿੱਚ ਫਲਾਂਗ। ਮੈਂ ਦੇਖਿਆ ਯਾਰ ਐਡੇ ਵੱਡੇ ਆਰਟਿਸਟ ਕਰੋਨਾ ਦੇ ਵਿੱਚ ਵਿਚਾਰੇ ਬੈਠ ਕੇ ਥੱਲੇ, ਇੱਕ ਆਮ ਜਿਹਾ ਬੰਦਾ ਉਹਨਾਂ ਵਿਚਾਰਿਆਂ ਨੂੰ। ਤੇ ਇਹ ਨਹੀਂ ਨਾ ਇੱਥੇ ਉਹ ਕੰਮ ਨਹੀਂ ਹੋਇਆ। ਮੇਰੀ ਐਪ ਸਭ ਤੋਂ ਪਹਿਲੇ A to Z, ਪਹਿਲਾ ਵੀ ਤੇ ਆਖਰ ਵੀ ਰਿਸਪੈਕਟ। ਯੈਸ ਯਾ ਬਹੁਤ ਕੀ ਕਹਨੇ ਪਹਿਲੇ ਕੋਲ ਕਹਿ ਦੋ ਇੱਕ ਵਾਰੀ ਸਾਰੇ Respect। ਵਾਹ ਵਾਹ ਠੀਕ ਆ ਜੀ, ਇਹਨੂੰ ਇੰਸਟਾਲ ਕਰੋ। ਇੰਸਟਾਲ ਕਰਕੇ ਜਨਾਬ ਜੀ ਇਹਨੂੰ ਜ਼ਰਾ ਧੁਰਮੇ ਖਰਚ ਕੇ ਜ਼ਰਾ ਇੱਧਰ ਮਾਲ ਪਾਓ ਮੇਰੇ ਬੈਂਕ 'ਚ। ਅੱਛਾ ਮੈਂ ਤੁਹਾਡੇ ਇੱਥੇ ਨਾ ਔਰ ਕੁਈਨਸ ਲਵੋ, ਕੁਈਨਸ ਠਾਕਾ 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 ਠਾਕਾ। ਉਧਰੋਂ 10%। ਮੈਂ ਤੁਹਾਡੀ ਇਸ ਗੱਲ ਨਾਲ 10% ਐਗਰੀ ਇਸ ਤੋਂ ਨਹੀਂ ਕਰਦਾ ਕਿ 3800 ਰੁਪਏ ਰੱਖਣ ਦਾ ਕੀ ਤੁਸੀਂ 4000 ਵੀ ਰੱਖ ਸਕਦੇ ਸੀ, ਤੁਸੀਂ 3500 ਵੀ ਰੱਖ ਸਕਦੇ ਸੀ। ਇੱਕ ਮਈਰ ਰੁਪਏ ਦੀ ਜਿਹੜੀ ਬੇਸਿਕਲੀ ਮੈਂ ਰੱਖਿਆ ਵਾ 49.99 ਦਿਰਮ ਤੇ ਦੁਬਈ। ਉਹ ਕੁਵੀਨ ਸਤਾਜੀ ਕੀ ਹੈ ਜਿਹੜਾ? ਉਹ ਤੋਂ ਤੁਸੀਂ ਖਰੀਦਨੇ ਆ 4 ਰੁਪਏ ਦੇ, 10 ਰੁਪਏ ਦੇ, $2 ਦਾ, $3 ਦਾ। ਉਹ ਤੁਹਾਨੂੰ ਕੋਈ ਮੇਰੀ ਗੱਲ ਅੱਛੀ ਲੱਗੇ, ਵੈਸੇ ਦਿਲ ਕਰੇ ਤੁਸੀਂ ਮੈਨੂੰ ਆਏ। ਅੱਛਾ ਜੀ ਸਾਡਾ ਦੇਖ ਕੇ ਉਹਨਾਂ ਨੇ ਮੁਹੱਬਤ ਦਾ ਇਜ਼ਹਾਰ ਕਰਦੇ ਨੇ। ਫਿਰ ਇਹਦੇ ਵਿੱਚ ਹੋਰ ਵੀ ਆ ਸਿਸਟਮ, ਪ੍ਰਾਈਵੇਟ ਕਾਲ ਕਰਨੀ ਆ, ਉਹਦੇ ਤੁਸੀਂ ਲੈਦਾ ਪੈਸੇ ਖਰਚਣੇ ਲਾਈਕ ਡਾਇਰੈਕਟ। ਯਾਨੀ ਤੁਸੀਂ ਕਹਿ ਰਹੇ ਹੋ, ਮੈਂ ਤੁਹਾਨੂੰ ਦੱਸਦਾ, ਉਹਦੇ 'ਚ ਮੈਂ ਇੱਕ ਆਪਸ਼ਨ ਰੱਖਿਆ ਕਿ ਤੁਹਾਡੀ ਇੱਕ ਫੈਮਿਲੀ USA ਆ, ਇੱਕ ਪਾਕਿਸਤਾਨ ਆ, ਦੁਬਈ ਭਾਈ ਆ, ਸਾਰੇ ਫੈਮਿਲੀ ਮੈਂਬਰ ਤੁਸੀਂ ਦੇਖਦੇ ਹੋ ਨਾ ਸਾਡੇ ਸ਼ੋਅ ਨੂੰ, ਮਤਲਬ ਤੁਹਾਡੇ, ਤੁਸੀਂ ਸਾਰਿਆਂ ਨੂੰ ਮੈਨੂੰ ਕਹਿਣਾ ਵਾ ਕਿ ਜੀ ਅਸੀਂ ਤੁਹਾਡੇ 10 ਮਿੰਟ ਵਾਸਤੇ ਪ੍ਰਾਈਵੇਟ ਲਾਈਵ ਚੱਲਣਾ ਕੱਲਿਆਂ ਨੇ। ਉਹ ਫੈਮਿਲੀ ਅੱਛਾ ਮੈਂ ਉਹ ਪ੍ਰਾਈਵੇਟ ਲਾਈਵ ਆਨ ਕਰਾਂਗਾ, ਇੱਕ ਕੋਡ ਜਨਰੇਟ ਹੋਏਗਾ, ਕੋਡ ਮੈਂ ਤੁਹਾਨੂੰ ਸੈਂਡ ਕਰਾਂਗਾ, ਤੁਸੀਂ ਉਹ ਕੋਡ ਆਪਣੀ ਪੂਰੀ ਫੈਮਿਲੀ ਨੂੰ ਸੈਂਡ ਕਰ ਦੇਣਾ, ਉਹ ਸਾਰੇ ਲਾਈਵ ਆ ਜਾਣਗੇ।
ਤੇ ਮੇਰੇ ਨਾਲ 10 ਮਿੰਟ 20 ਮਿੰਟ 30 ਮਿੰਟ ਗੱਲ ਕਰ ਸਿਰਫ ਉਹੀ ਲੋਕ ਹੋਣਗੇ। ਉਹੀ ਲੋਕ ਏਜੰਸੀ 'ਚ ਲੱਗ ਗਿਆ ਕੰਮ ਤੇ ਹਰ ਕਿਸੇ ਨੂੰ ਦੱਸਦਾ ਫਿਰ ਮੇਰੇ ਲੱਗ ਗਿਆ ਤੇਰਾ ਭਰਾ ਖੁਫੀਆ ਏਜੰਸੀ। ਅੱਛਾ ਜੀ। ਅੱਛਾ ਖੂਫੀਆ ਏਜੰਸੀ ਚ ਲੱਗ ਕੇ ਸਾਰਿਆਂ ਨੂੰ ਕੱਪ ਆਈ ਖੂਫੀਆ ਕਾਰਡ ਵੀ ਛਪਾਏ ਉਹਦਾ। ਕਾਜ ਚਲੋ ਜੀ, ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਤੇ ਰੱਬ ਰਾਖਾ ਜਨਾਬ। ਦਿਲ ਤੇ ਬਣਾਓ। ਓ ਲਵ ਯੂ ਯਾਰ।